ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਅੱਜ ਦਾ ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ, ਸਵਾਗਤ ਹੈ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਆ ਦੀ ਐਲਮੰਡ ਬੋਰਡ ਆਫ ਕੈਲੀਫੋਰਨੀਆ, ਉਹਨਾਂ ਨੇ। ਉਸ ਦੇ ਨਾਲ ਜਸਬੀਰ ਸਿੰਘ ਨਿੱਜਰ ਹੁਣਾਂ ਨੇ ਟ੍ਰੇਸੀ ਤੋਂ। ਇਹਨਾਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਵੱਖ-ਵੱਖ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ। ਕੀ ਤਾਜ਼ਾ ਸਥਿਤੀ ਜਿਹੜੀ ਹੈ ਐਗ ਇੰਡਸਟਰੀ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਟੈਰਿਫਸ ਦਾ ਕੀ ਅਸਰ ਆ, ਹੋਰ ਜਿਹੜੇ ਸੀਜ਼ਨਲ ਵਰਕਰਸ ਆ ਉਸ ਨੂੰ ਲੈ ਕੇ ਗੱਲਬਾਤ ਹੋਊਗੀ। ਇਮੀਗ੍ਰੇਸ਼ਨ ਦਾ ਆਪਾਂ ਸਭ ਜਾਣਦੇ ਹਾਂ ਵੀ ਜਿਹੜਾ ਕ੍ਰੈਕਡਾਊਨ ਦੇ ਚੱਲਦੇ ਆ ਐਗਰੀਕਲਚਰ ਇੰਡਸਟਰੀ ਦੇ ਉੱਤੇ ਵੀ ਅਸਰ ਪਿਆ ਆ। ਇਸ ਦੀ ਵਿੱਚ ਕੋਈ ਦੋ ਰਾਵਾਂ ਨਹੀਂ ਆ। ਪਰ ਇੱਥੇ ਇੱਕ ਵਿਸ਼ੇਸ਼ ਤੌਰ ਦੇ ਉੱਤੇ ਵੀਜ਼ਾ ਚੱਲਦਾ ਆ H2A ਸੀਜ਼ਨਲ ਵੀਜ਼ਾ, ਜੋ ਕਿ ਕੰਮ ਕਾਜ ਦੇ ਲਈ ਖੇਤੀਬਾੜੀ ਦੇ ਨਾਲ ਯੂਜਲੀ ਜਿਹੜਾ ਉਹ ਸੰਬੰਧਿਤ ਰਹਿੰਦਾ ਆ। ਸੋ ਅਰਸ਼ਦੀਪ ਸਿੰਘ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਸੋ ਇਹ ਜਿਹੜਾ ਵੀਜ਼ਾ ਆ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਵੀਜ਼ੇ ਦਾ ਮਨੋਰਥ ਕੀ ਆ ਤੇ ਐਗ ਇੰਡਸਟਰੀ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਰਹਿੰਦਾ ਹੈ। ਹਾਂਜੀ, ਨਹੀਂ ਦੇਖੋ, ਜਿਵੇਂ ਤੁਸੀਂ ਦੱਸਿਆ ਵੀ H2A ਵੀਜ਼ਾ ਇਹ ਸ਼ੁਰੂ ਕਿਉਂ ਹੋਇਆ ਸੀ? ਸ਼ੁਰੂ ਕਾਰਨ ਇਹੀ ਸੀ ਵੀ ਸਾਡੇ ਕੋਲ ਹਮੇਸ਼ਾ ਲੇਬਰ ਦੀ ਸ਼ਾਰਟੇਜ ਰਹੀ ਹੈ ਨਾ। ਤੇ ਬਹੁਤ ਸਾਰੇ ਇਹੋ ਜਿਹੀਆਂ ਜੌਬਸ ਨੇ ਖੇਤਾਂ ਦੇ ਵਿੱਚ ਜਿਹੜੀਆਂ ਆਪਾਂ ਕਹਿ ਦਈਏ ਵੀ ਕਾਫੀ ਔਖੀਆਂ ਹੁੰਦੀਆਂ ਨੇ ਕਰਨੀਆਂ। ਔਖੀ। ਠੀਕ ਹੈ ਜੀ। ਜਿਹੜੀਆਂ ਉਹ ਜ਼ਿਆਦਾ ਜੌਬਸ ਨੇ ਨਾ, ਉਹ ਲੇਬਰ ਬਾਹਰਲੀ ਕਰਦੀ ਹੈ ਜ਼ਿਆਦਾਤਰ। ਠੀਕ ਹੈ ਜੀ। ਇੱਥੇ ਵਾਲੀ ਲੇਬਰ ਨੂੰ ਉਹ ਜੌਬਸ ਜਦੋਂ ਆਪਾਂ ਦਿੰਦੇ ਆ ਤਾਂ ਉਹ ਉਹਨਾਂ ਨਹੀਂ ਹੁੰਦੇ ਕਿ ਵੀ ਵਿਲਿੰਗ ਵੀ ਅਸੀਂ ਉਹ ਕਰ ਲਈਏ। ਠੀਕ ਹੈ ਜੀ। ਬਾਕੀ ਜੇ ਦੇਖਿਆ ਜਾਵੇ ਵੀ ਜਿੰਨੀ ਕਿ ਸਾਨੂੰ ਐਗ ਦੀ ਲੇਬਰ ਦੀ ਲੋੜ ਹੁੰਦੀ ਆ, ਹਨਾ, ਤੇ 2.4 ਮਿਲੀਅਨ ਹੈਗੀ ਕਾਊਂਟ। 24 ਲੱਖ ਬੰਦਾ ਸਾਨੂੰ ਸਾਲ ਦਾ ਚਾਹੀਦਾ ਹੁੰਦਾ। 24 ਲੱਖ? ਹਾਂਜੀ, ਸਾਰੇ ਅਮਰੀਕਾ ਦੇ ਵਿੱਚ। ਠੀਕ ਹੈ ਜੀ। ਜੇ ਆਪਾਂ USDA ਦੇ ਨੰਬਰਾਂ ਦੇ ਹਿਸਾਬ ਨਾਲ ਚੱਲੀਏ। ਠੀਕ ਹੈ ਜੀ। ਉਹਦੇ ਵਿੱਚੋਂ ਜਿਹੜਾ H2A ਵੀਜ਼ਾ 1950 ਦੇ ਵਿੱਚ ਚੱਲਿਆ, ਇਹ ਸ਼ੁਰੂ ਹੋਇਆ। ਹਾਂਜੀ, 2-3 ਵਾਰ ਇਹ ਚੇਂਜਸ ਹੋਈਆਂ ਨੇ ਤੇ ਵੀ ਕੀ ਰਿਕੁਆਇਰਮੈਂਟਸ ਨੇ, ਹਨਾ। ਤੇ ਜਿਹੜਾ ਵੀਜ਼ਾ ਪ੍ਰੋਸੈਸ ਆ, ਦੇਖੋ, ਉਹਦਾ ਆਪਾਂ ਮਾਹਰ ਨਹੀਂ ਹੈਗੇ ਉਹਦੇ। ਮੈਂ ਤਾਂ ਇਹੀ ਕਹੂੰਗਾ ਵੀ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਉਹ ਤੁਸੀਂ ਟਰਕਿਆਣਾ ਸਾਹਿਬ ਨੂੰ ਪੁੱਛ ਲਿਓ ਸ਼ਨੀਵਾਰ ਉਹ ਦੱਸ ਦਿੰਦੇ ਤੇ ਉਹ ਦੱਸ ਦੇਣਗੇ। ਤੇ ਦੂਜੀ ਗੱਲ ਇਹ ਵੀ ਦੱਸਦੇ ਜਾਈਏ ਭਾਈ, ਮੈਨੂੰ ਹੁਣ ਕਾਲਾਂ ਆ ਜਾਂਦੀਆਂ ਹੁੰਦੀਆਂ ਨੇ ਕਈ ਵਾਰੀ ਇਸ ਟੌਪਿਕ ਤੇ ਵੀ ਇੰਡੀਆ ਵਾਲਾ ਬੰਦੇ ਨਹੀਂ ਕੁਆਲੀਫਾਈ ਕਰਦੇ ਇਹਦੇ ਵਿੱਚ। ਉਹ ਦੇਸ਼ ਨਹੀਂ ਇਨਕਲੂਡਡ ਨਹੀਂ। ਹਾਂਜੀ, ਏਸ਼ੀਅਨ ਕੰਟਰੀਜ਼ ਹੈਗੀਆਂ ਨੇ, ਜਿਵੇਂ ਫਿਲੀਪੀਨਸ ਵਗੈਰਾ ਹੈਗੀਆਂ, ਉੱਥੋਂ ਆਉਂਦੇ ਆ। ਤੇ ਜ਼ਿਆਦਾ ਨਹੀਂ ਜਿਹੜਾ H2A ਵੀਜ਼ਾ ਉਹ ਸਾਊਥ ਅਮਰੀਕਾ ਤੋਂ ਹੀ ਆਉਂਦਾ। ਕੈਨੇਡੀਅਨ ਵੀ ਆਉਂਦੇ ਨੇ ਤੇ ਸਾਊਥ ਅਮਰੀਕਨ ਵੀ ਆਉਂਦੇ। ਠੀਕ ਹੈ। 24 ਲੱਖ ਦੀ ਸਾਡੀ ਰਿਕੁਆਇਰਮੈਂਟ ਆ ਬੰਦੇ ਦੀ, 2.4 ਮਿਲੀਅਨ ਦੀ। ਤੇ ਹਰ ਸਾਲ ਤੁਹਾਨੂੰ ਇੰਨੇ ਸੀਜ਼ਨ 'ਚ ਬੰਦੇ ਚਾਹੀਦੇ ਹੋ? ਹਾਂਜੀ, ਸਾਰੇ ਅਮਰੀਕਾ ਦੇ। ਜਿਵੇਂ ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਖੇਤੀਬਾੜੀ ਵਾਲਾ ਪ੍ਰਧਾਨ ਸੂਬਾ, ਜੇ ਆਪਾਂ ਦੇਖੀਏ ਨੰਬਰਾਂ ਦੇ ਹਿਸਾਬ ਨਾਲ, ਹਨਾ, ਵੀ ਕਿੰਨੀ ਕੁ ਅਸੀਂ ਕ੍ਰੌਪ ਪ੍ਰੋਡਿਊਸ ਕਰਦੇ ਆ ਤੇ ਡਾਲਰ ਵਾਈਜ਼, ਤਾਂ ਸਭ ਤੋਂ ਮੂਹਰਲਿਆਂ 'ਚ ਨੰਬਰ 'ਚ ਸਾਡਾ ਆ ਜਾਂਦਾ। ਤੇ 24 ਲੱਖ ਦੇ ਵਿੱਚੋਂ 7 ਲੱਖ ਬੰਦਾ ਸਾਨੂੰ ਇਕੱਲਾ ਕੈਲੀਫੋਰਨੀਆ ਹੀ ਚਾਹੀਦਾ ਹੁੰਦਾ। ਅੱਛਾ, 24 'ਚੋਂ 7 ਲੱਖ ਦਾ ਚਾਹੀਦਾ। ਸੋ ਕਾਫੀ ਵੱਡਾ ਪੋਰਸ਼ਨ ਜਿਹੜਾ ਲੇਬਰ ਦਾ ਉਹ ਕੈਲੀਫੋਰਨੀਆ 'ਚ ਚਾਹੀਦਾ। ਹੁਣ H2A ਵੀਜ਼ਾ ਦੀ ਗੱਲ ਕਰੀਏ ਤਾਂ 24 ਲੱਖ ਦੇ ਵਿੱਚੋਂ ਜੇ 2023 ਦੇ ਨੰਬਰ ਦੇਖੀਏ ਤਾਂ 3,70,000 ਬੰਦਾ H2A ਵੀਜ਼ੇ ਤੇ ਆਇਆ ਹੋਵੇ। ਅੱਛਾ, ਠੀਕ ਹੈ ਜੀ। ਤਕਰੀਬਨ 12% ਮੈਨੂੰ ਲੱਗਦਾ ਬਣ ਜਾਂਦਾ, ਹਨਾ। ਤੇ ਉਹਨਾਂ ਕੁ ਸਾਨੂੰ ਲੇਬਰ ਆਉਂਦੀ ਹੈ H2A ਤੋਂ। ਬਾਕੀ ਜਿਹੜੀ ਲੇਬਰ ਆ ਉਹ ਆਲਰੇਡੀ ਕੰਟਰੀ ਦੇ ਵਿੱਚ ਅਨਡਾਕੂਮੈਂਟਡ ਆ ਜਾਂ ਦੂਜੀ ਕਹਿ ਸਕਦੇ ਆ? 42% 24 ਲੱਖ ਚੋਂ ਅਨਡਾਕੂਮੈਂਟਡ। ਅੱਛਾ, ਜਿਹੜੇ ਕੰਮ ਕਰਦੇ ਆ। ਹਾਂਜੀ, ਮਤਲਬ ਖੇਤੀ ਤਾਂ ਬੰਦ ਹੋ ਜੂ ਜੇ ਅਨਡਾਕੂਮੈਂਟਡ ਚਲੇ ਗਏ ਤਾਂ। ਇਹ ਕੱਢ ਤੇ ਤਾਂ ਇਹਦਾ ਕਾਫੀ ਵੱਡਾ ਪ੍ਰਭਾਵ ਪੈਣਾ ਸਾਡੇ ਤੇ, ਹਨਾ। ਹਾਂ, ਤੇ 42% ਕਰੀਬ ਮਿਲੀਅਨ ਕਾਊਂਟ ਬਣ ਜਾਂਦੀ ਹੈ, ਹਨਾ ਜੀ। ਤੇ ਜੇ ਮਿਲੀਅਨ ਬੰਦਾ 24 ਲੱਖ ਚੋਂ ਪਰੇ ਹੋ ਜਾਂਦਾ ਤਾਂ ਖੇਤੀਬਾੜੀ ਦਾ ਹੋਣਾ ਫਿਰ ਬਹੁਤ ਔਖਾ ਹੋ ਜਾਂਦਾ। ਥਾਪੇ ਵਾਲਾ ਹਿਸਾਬ। ਹਾਂਜੀ, ਇਹ ਕਾਫੀ ਔਖਾ ਹੋ ਜਾਂਦਾ। ਦੇਖੋ, H2A ਵੀਜ਼ਾ ਵੀ ਕਾਫੀ ਔਖਾ, ਇੰਨਾ ਮਤਲਬ ਸੌਖਾ ਨਹੀਂਗਾ। ਹੁਣ ਵੀਜ਼ੇ ਦਾ ਪ੍ਰੋਸੈਸ ਤਾਂ ਚਲੋ ਮੈਨੂੰ ਇੰਨਾ ਡਿਟੇਲ 'ਚ ਨਹੀਂ ਪਤਾ, ਮੈਨੂੰ ਤਾਂ ਮੋਟਾ ਹੀ ਪਤਾ, ਹਨਾ, ਵੀ ਇੱਥੇ ਇੱਕ ਇੰਪਲੋਇਰ ਨੂੰ ਉਹਨੂੰ ਭੇਜਣੀ ਪੈਂਦੀ ਹੈ ਪਟੀਸ਼ਨ, ਹਨਾ।
ਤੇ ਉਹ ਜਿਸ ਜੋ country ਵੀ ਆ ਕੁਝ ਮਹੀਨੇ ਤਾਂ ਲੱਗਦੇ ਹੀ ਹੋਣਗੇ। ਬਿਲਕੁਲ ਉਹ ਹੂੰ। ਮਹੀਨਿਆਂ ਦਾ ਪ੍ਰੋਸੈਸ ਆ ਤੇ ਦੂਜਾ ਉਹ ਕੱਲੀ ਉਹਦੀ ਸੈਲਰੀ ਨਹੀਂ ਮੈਚ ਕਰਨੀ ਹੁੰਦੀ, ਉਹਨੇ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਅੱਛਾ, ਤੇ ਖਾਣ ਨੂੰ ਜਿਹੜਾ ਉਹ ਫੂਡ ਆ ਉਹ ਉਹ EMPLOYER ਮੁਹੱਈਆ ਦੀ ਕਰਾਉਣਾ। ਹਾਂ। ਸੋ ਕਾਫੀ ਵੱਡਾ ਪ੍ਰੋਜੈਕਟ ਬਣ ਜਾਂਦਾ H2A ਵੀਜ਼ੇ ਥਰੂ ਜਿਹੜੇ ਬੰਦੇ ਆਉਂਦੇ ਨੇ ਹੈਨਾ। ਠੀਕ ਹੈ। ਤੇ ਜਿਹੜੇ ਅਬਿਊਜ਼ ਵੀ ਹੁੰਦਾ, ਇਹ ਨਹੀਂ ਆਪਾਂ ਕਹਿ ਸਕਦੇ ਨਹੀਂ ਹੁੰਦਾ, ਅਬਿਊਜ਼ ਹੁੰਦਾ ਵੀਜ਼ਾ ਹੈਨਾ, ਉਹ ਸਾਰੇ ਕਿਤੇ ਹੀ ਆ ਜਿੱਥੇ ਤੱਕ ਆਉਂਦੇ, ਕਰਪਸ਼ਨ ਹੈਗੀ ਆ। ਤੇ ਪਰ ਸਾਡੀ ਤਾਂ ਇਹ ਆ ਵੀ H2A ਵੀਜ਼ਾ ਜ਼ਿਆਦਾ ਹੋਣਾ ਚਾਹੀਦਾ। ਠੀਕ ਹੈ ਹੈਨਾ, ਜਿੰਨੀ ਸਾਡੇ ਕੋਲ ਲੇਬਰ ਜ਼ਿਆਦਾ ਹੋਊਗੀ ਉਹਨਾਂ ਸਾਨੂੰ ਸੌਖਾ। ਇਸ ਪਰ ਵਾਰ ਵੀ ਇੱਥੇ ਬਹੁਤ ਇਹ ਸਮੱਸਿਆ ਤਰਕ ਹੈ। ਦਿੰਦੇ ਆ ਵੀ ਸਾਨੂੰ ਲੋੜ ਨਹੀਂ ਇਹਨਾਂ ਦੀ, ਇੱਥੇ ਲੋਕ ਕੰਮ ਕਰ ਲੈਂਦੇ ਆ। ਨਹੀਂ ਕਰ ਦੇਖੋ- ਲੈਂਦੇ ਆ ਕਿ ਨਹੀਂ ਅਸਲ 'ਚ ਦੱਸੋ? ਨਹੀਂ ਇਹ ਜਿਹੜੇ ਦੇਖੋ 42% ਜਿਹੜੇ ਇੱਥੇ ਨੇ ਉਹ ਤੇ 12% ਜਿਹੜੇ ਉੱਥੋਂ ਆਉਂਦੇ ਨੇ। ਸਾਰੀਆਂ ਜਿਹੜੀਆਂ ਹਾਰਡ ਜੌਬਸ ਨੇ ਉਹੀ 50-55% ਬੰਦੇ ਕਰਦੇ ਆ। ਜਿਹੜੀ ਇੱਥੇ ਵਾਲੇ ਆਮ ਬੰਦਾ ਲੇਬਰ ਆ, ਤੁਸੀਂ ਆਪ ਦੇਖੋ ਰਾਇਕਰ ਜੀ, ਜੇ ਹੁਣ ਖੇਤ 'ਚ ਤੁਹਾਨੂੰ $16-17 ਮਿਲ ਰਹੇ ਆ, ਸਾਰਾ ਦਿਨ ਮਿੱਟੀ ਹੋਣਾ ਔਖੇ, ਧੁੱਪ 'ਚ ਇੰਨਾ ਹੀਟ ਹੁੰਦੀ ਆ, ਤੇ ਤੁਸੀਂ ਉਹੀ ਮੈਕਡੋਨਲਡ ਕੰਮ ਕਰਕੇ $20-22 ਬਣਾ ਲੈਣੇ। ਕਿ ਬਹੁਤ ਘੱਟ ਜਿਹੜਾ ਕਿਸੇ ਨੇ ਕਰੂਗਾ। ਸੋ ਇਹ ਡੈਡੀਕੇਟਡ ਬੰਦੇ ਹੀ ਨੇ ਜਿਹੜੇ ਉਹ ਕੰਮ ਕਰਦੇ ਆ ਹਨਾ। ਤੇ ਦਿਨੋਂ ਦਿਨ ਉਹ ਬੰਦੇ ਵਰਕਫੋਰਸ ਘਟੀ ਜਾਂਦੀ ਹੈ ਜਿਹੜੀ ਅਮਰੀਕਾ ਵਾਲੀ ਹੈ ਨਾ, ਕਿਉਂਕਿ ਉਹ ਬੰਦੇ ਹੋਈ ਜਾਂਦੇ ਨੇ, ਰਿਟਾਇਰਮੈਂਟ ਏਜ 'ਚ ਆਈ ਜਾਂਦੇ ਨੇ, ਤੇ ਉਹ ਨਵੀਂ ਜਨਰੇਸ਼ਨ ਤਾਂ ਆ ਨਹੀਂ ਰਹੀ ਜਿਹੜੀ ਇੱਥੇ ਦੀ ਬਾਰਨ ਆ ਵੀ ਉਹ ਖੇਤੀ 'ਚ ਆ ਕੇ ਲੇਬਰ ਕਰੇ ਜਾਂ ਕੰਮ ਕਰੇ। ਉਹਦਾ ਪਰਿਵਾਰਾਂ 'ਚ ਨਹੀਂ ਕਰ ਰਹੇ। ਉਹੀ ਗੱਲ ਹੈ ਜੀ। ਸੋ ਇਹਦੇ ਲਈ ਇਹ ਹੈਗਾ ਕਾਫੀ ਸਾਡੇ ਤੇ ਇੰਪੈਕਟ ਆ ਹੁਣ ਲੇਬਰ ਸ਼ਾਰਟੇਜ ਦਾ ਵੀ। ਬਾਕੀ ਹੁਣ ਨਟ ਇੰਡਸਟਰੀ 'ਚ ਹੁਣ ਦਿਖੂਗਾ ਕਿਉਂਕਿ ਕੰਮ ਹੁਣ ਸ਼ੁਰੂ ਹੋਇਆ ਖੇਤਾਂ 'ਚ। ਹਾਂਜੀ ਹੈ ਨਾ। ਤੇ ਜਿਹੜੀ ਸਾਡੀ ਫਰੈਸ਼ ਪ੍ਰੋਡਿਊਸ ਸੀਗੀ ਉਹ 'ਚ ਸਾਨੂੰ ਸਟ੍ਰਾਬੇਰੀ ਹੋਈ, ਚਾਹੇ ਐਪਲ ਪਿਕਿੰਗ ਹੋਈ, ਜਾਂ ਸੰਤਰਿਆਂ ਦੀ ਪਿਕਿੰਗ ਸੀਗੀ, ਜਾਂ ਪ੍ਰੂਨਿੰਗ ਸੀਗੀ ਜਨਵਰੀ, ਫਰਵਰੀ, ਮਾਰਚ, ਸਾਰਿਆਂ ਦੇ ਵਿੱਚ ਹੀ ਇੰਪੈਕਟ ਸਾਨੂੰ ਕਾਫੀ ਦੇਖਣ ਨੂੰ ਮਿਲਿਆ। ਡਿਲੇ ਹੋਏ ਆ, ਕਾਫੀ ਡਿਲੇ ਹੋਏ ਆ, ਕਰੂ ਨਹੀਂ ਅਵੇਲੇਬਲ ਸੀਗੇ, ਸਕੇਜੂਲ ਕਰਕੇ ਆਉਂਦੇ ਨਹੀਂ ਸੀਗੇ ਕਿਉਂਕਿ ਬੰਦੇ ਨਹੀਂ ਅਵੇਲੇਬਲ ਹੁੰਦੇ ਸੀਗੇ ਹੈਨਾ। ਸੋ ਕਾਫੀ ਜ਼ਿਆਦਾ ਪ੍ਰੋਬਲਮਸ ਆ ਜਾਏ। ਤੇ ਉੱਤੋਂ ਜਿਹੜਾ ਨਾਲ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਇਹਦਾ ਫਿਰ ਕਿੱਦਾਂ ਆ? ਇੱਕ ਤਾਂ ਇਹ ਚਲੋ ਵੱਖਰੀ ਗੱਲ ਹੋ ਗਈ ਨਾ ਵੀ H2A ਵੀਜ਼ੇ ਵਧਾਓ, ਉਹ ਇੱਕ ਵੱਖਰੀ ਮੰਗ ਹੋ ਜਾਂਦੀ ਆ, ਪਰ ਨਾਲ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਡਰ ਦੇ ਕੋਲੋਂ ਵੀ ਲੋਕ ਨਹੀਂ ਆਉਂਦੇ। ਨਹੀਂ ਉਹ ਆਪਾਂ ਪਹਿਲਾਂ ਵੀ ਇੱਕ ਵਾਰ ਟੱਚ ਕੀਤੀ ਸੀ, 1-2 ਵਾਰ ਗੱਲ ਇਹ ਹੈਨਾ। ਜਿਹੜੇ ਬੰਦਿਆਂ ਕੋਲ ਸਾਰੇ ਪੇਪਰ ਹੈ ਵੀ ਉਹ ਵੀ ਨਹੀਂ ਡਰਦੇ ਆ ਰਹੇ ਸੀਗੇ ਹੈਨਾ। ਪਹਿਲਾਂ ਥੋੜਾ ਫਰਕ ਪਿਆ ਹੋਣਾ ਅੱਗੇ ਨੂੰ? ਅੱਗੇ ਹੁਣ ਥੋੜੀ ਜਿਹੀ ਰਿਲੈਕਸੇਸ਼ਨ ਹੋਈ ਆ, ਜਿਵੇਂ ਜਿਹੜੇ ਬੰਦਿਆਂ ਕੋਲ ਪੇਪਰ ਨੇ ਉਹ ਤਾਂ ਹੁਣ ਆ ਰਹੇ ਨੇ ਜ਼ਿਆਦਾ ਹੈਨਾ। ਅੱਛਾ। ਜਾਂ ਇੱਕ ਬੰਦੇ ਨਾਲ ਗੱਲ ਹੋਈ ਸੀਗੀ ਆਪਣੇ ਨਾਲ, ਉਹ ਕਰੂ ਦਾ ਬੌਸ ਸੀਗਾ, ਉਹ ਕਹਿੰਦਾ ਵੀ ਬੰਦੇ ਹੁਣ ਇਸ ਕਰਕੇ ਆਉਣ ਲੱਗੇ, ਉਹ ਕਹਿੰਦੇ ਕਿੰਨੇ ਕੁ ਚਿਰ ਅੰਦਰ ਬੈਠੇ ਰਵਾਂਗੇ, ਰੋਟੀ ਤਾਂ ਖਾਣੀ ਆ ਨਾ। ਐਗਜ਼ੈਕਟਲੀ, ਉਹ ਤੋਂ ਬਗੈਰ ਤਾਂ ਗੁਜ਼ਾਰਾ ਨਹੀਂ। ਤੇ ਉਹ ਫਿਰ ਹੁਣ ਵਿਚਾਰੇ ਰਿਸਕ ਵੀ ਲੈਂਦੇ ਨੇ। ਤੇ ਹੁਣ ਜਿਆਦਾ ਸਾਨੂੰ ਪੁੱਛਦੇ ਨੇ ਵੀ ਤੁਸੀਂ, ਤੁਹਾਡਾ ਖੇਤ ਕਿੱਥੇ ਆ, ਤੁਹਾਡੀ ਕੋਈ, ਤੁਸੀਂ ਕੁਝ ਪ੍ਰੋਵਾਈਡ ਕਰ ਸਕਦੇ ਸ਼ੈਲਟਰ। ਅਸੀਂ ਤਾਂ ਕੀ ਕਰ ਸਕਦੇ ਹਾਂ, ਦੇਖੋ ਜਦੋਂ ਕੋਈ ਆ ਗਿਆ ਤਾਂ ਫਿਰ ਆਪਣੇ ਕੋਲ ਤਾਂ ਖੇਤ 'ਚ ਤਾਂ ਕੁਝ ਨਹੀਂ ਹੁੰਦਾ ਹਨਾ। ਖੇਤਾਂ 'ਚ ਫਿਰ ਭੱਜਣਾ ਹੀ ਹੁੰਦਾ। ਭੱਜਦੇ ਨੂੰ ਮਾੜ ਇੱਕੋ ਜਿਹੀ ਆ ਨਾ ਫਿਰ ਤਾਂ। ਉਹਦਾ ਤਾਂ ਦੇਖੋ ਇੰਪੈਕਟ ਹੋਊਗਾ ਹਜੇ ਹੋਰ। ਜਿਵੇਂ ਜਿਵੇਂ ਆਪਾਂ ਅੱਗੇ ਤੁਰੇ ਜਾਵਾਂਗੇ ਸੀਜ਼ਨ 'ਚ, ਹੁਣ ਬਲੂਬੇਰੀ ਆ ਗਈ, ਪੀਚਸ ਆ ਗਏ, ਇਹਨਾਂ ਦੀ ਪਿਕਿੰਗ ਸ਼ੁਰੂ ਹੋ ਜਾਣੀ ਹੈ ਹਨਾ ਥੋੜੇ ਚਿਰ, ਹੋਰ 8-10 ਹਫ਼ਤਿਆਂ ਨੂੰ, ਤੇ ਉਦੋਂ ਵੀ ਫਿਰ ਪ੍ਰੋਬਲਮ ਦੇਖਣ ਨੂੰ ਮਿਲੂਗੀ। ਤੇ ਇਹਦੇ ਵਿੱਚ ਐਜ਼ ਏ ਇੰਪਲੋਇਰ ਖੇਤ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਉਹਨਾਂ ਤੇ ਵੀ ਕੋਈ ਅਸਰ ਪਿਆ? ਵੀ ਜਿੱਦਾਂ ਇੱਕ ਨਾਲ ਇਹ ਵੀ ਗੱਲ ਚੱਲਦੀ ਆ ਵੀ ਜਿਹੜਾ ਅਨਡਾਕੂਮੈਂਟਡ ਨੂੰ ਨੌਕਰੀ ਦਿੰਦਾ ਆ ਬਗੈਰ ਉਸ ਪੇਪਰ ਵਰਕ ਤੋਂ, ਉਹਨੂੰ $10,000 ਦਾ ਪਰ ਇਮੀਗ੍ਰੈਂਟ ਦੇ ਹਿਸਾਬ ਦੇ ਨਾਲ ਜੁਰਮਾਨਾ ਆ। ਕੋਈ ਗੱਲ ਅਜੇ ਤੱਕ ਸੁਣਨ ਨੂੰ ਮਿਲੀ ਜਾਂ ਬਚਾ ਰਿਹਾ ਹੈ? ਨਹੀਂ ਦੇਖੋ ਹਜੇ ਇਹੋ ਜਿਹਾ ਕੇਸ ਤਾਂ ਕੋਈ ਸਾਹਮਣੇ ਨਹੀਂ ਆਇਆ ਹੈਗਾ, ਪਰ ਹਾਂ ਇਹ ਸਾਨੂੰ ਵੀ ਖਬਰਾਂ ਇਹੋ ਜਿਹੀਆਂ ਪਹੁੰਚ ਜਾਂਦੀਆਂ ਨੇ ਹਨਾ। ਤੇ ਵੀ ਅਨਡਾਕੂਮੈਂਟਡ ਨੂੰ ਤੁਸੀਂ ਰੱਖ ਨਹੀਂ ਸਕਦੇਗੇ, ਪਰ ਜਿਹੜੇ ਸਟੇਟ ਦੇ ਡਿਪਾਰਟਮੈਂਟਸ ਨੇ ਉਹ ਉਹ ਸਾਨੂੰ ਇਨਕਰੇਜ ਕਰਦੇ ਆ ਵੀ ਤੁਸੀਂ ਸਾਰਿਆਂ ਨੂੰ, ਤੁਸੀਂ ਪਾਰਸ਼ੈਲਿਟੀ ਨਾ ਕਰੋ ਇਸ ਬੇਸ ਤੇ ਹਨਾ। ਅੱਛਾ। ਤੇ ਵੀ ਤੁਸੀਂ ਸਾਰਿਆਂ ਨੂੰ ਇਮੀਗ੍ਰੇਸ਼ਨ ਦੇ ਉੱਤੇ ਵੀ ਕਹਿੰਦੇ ਪਾਰਸ਼ੈਲਿਟੀ ਨਾ ਕਰੋ। ਹਾਂ, ਉਹ ਕਹਿੰਦੇ ਰਿਸੋਰਸਸ ਪ੍ਰੋਵਾਈਡ ਕਰਾਂਗੇ। ਸਟੇਟ ਤਾਂ ਕਾਰਡ ਕੂਡ ਵਗੈਰਾ ਵੀ ਦਿੰਦੇ ਆ, ਜਿਹੜਾ ਰੈੱਡ ਕਾਰਡ ਸੀਗੇ ਸਾਰੇ ਹਨਾ। ਸਟੇਟ ਕੰਨਿਓ ਤਾਂ ਦੇਖੋ CDFA ਨਾਲ ਡਾਇਰੈਕਟ ਮੀਟਿੰਗਸ ਵੀ ਹੋਈਆਂ ਨੇ। ਓਕੇ। ਤੇ ਉਹਨਾਂ ਨੇ ਤਾਂ ਇਹੀ ਕਿਹਾ ਵੀ ਅਸੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹਾਂ, ਅਸਿਸਟੈਂਸ ਪ੍ਰੋਵਾਈਡ ਕਰ ਰਹੇ ਹਾਂ ਹਨਾ, ਤੇ ਵੀ ਤੁਸੀਂ ਇਨਕਰੇਜ ਕਰੋ ਵੀ ਕੰਮ ਕਰਦੇ ਰਹਿਣ ਸਾਰੇ ਹਨਾ। ਤੇ ਪਰ ਆਪਾਂ ਨੂੰ ਵੀ ਪਤਾ ਜਦੋਂ ਫੈਡਰਲ ਵਾਲੇ ਆ ਜਾਂਦੇ ਨੇ ਫਿਰ ਉਹ ਕਿੰਨਾ ਕੁ ਕੰਟਰੋਲ ਹੁੰਦਾ, ਸੁਣਦੇ ਨਹੀਂ। ਤੇ ਕੀ ਲੋਕਾਂ ਦੇ ਮਨਾਂ 'ਚ, ਇੰਪਲੋਇਰ ਦੇ ਮਨ ਦੇ ਵਿੱਚ ਵੀ ਇਹ ਰੁਝਾਨ ਬਦਲਿਆ, ਜਾਂ ਉਹ ਇਹ ਸੋਚ ਰਿਹਾ ਵੀ ਹੁਣ ਮੈਂ ਨਾ ਇਹਨਾਂ ਨੂੰ ਜੌਬ ਦੇਵਾਂ, ਕਿ ਉਹ ਇਵੈਂਚੁਅਲੀ ਇੰਟਰਨਲੀ ਉਹ ਜਾਣਦਾ ਵੀ ਇਹਨਾਂ ਤੋਂ ਬਗੈਰ ਸਰਨਾ ਵੀ ਨਹੀਂ ਆ, ਇੱਕ ਪਾਸੇ ਡਰ ਵੀ ਆ ਜੁਰਮਾਨੇ ਦਾ ਵੀ ਤੇ ਨਾਲ ਇਹ ਵੀ ਚੀਜ਼ ਹੈ? ਨਹੀਂ ਦੇਖੋ, ਜੇ ਅਸੀਂ ਤਾਂ ਬਿਨਾਂ ਉਹਨਾਂ ਤੋਂ ਕੰਮ ਹੀ ਨਹੀਂ ਕਰ ਸਕਦੇ ਖੇਤਾਂ 'ਚ।
ਇਹ ਮੁੱਖ ਦੀ ਗੱਲ ਇਹ ਆ। ਹਾਂ ਗੱਲ ਸਾਡੇ ਕੋਲ ਨਹੀਂ ਵਰਕਫੋਰਸ ਹੀ ਨਹੀਂ ਹੋਣੀ ਜੀ, ਤੇ ਨਾ ਉਹ ਕੰਮ ਕਿਸੇ ਨੇ ਕਰਨੇ ਆ, ਆਪਣੇ ਬੰਦਿਆਂ ਨੇ ਨਹੀਂ ਕਰਨੇ। ਦੇਖੋ ਜੀ ਆਪਣੇ ਬੰਦੇ ਜਿਹੜੇ ਜ਼ਿਆਦਾ ਕੰਮ ਕਰਦੇ ਆ ਖੇਤਾਂ 'ਚ, ਉਹ ਟਰੈਕਟਰ ਹੀ ਚਲਾਉਂਦੇ ਨੇ। ਠੀਕ ਆ, ਠੀਕ ਹੈ ਜੀ। ਤੜਾਈ ਵਾਲਾ ਇਹ ਜਿਹੜਾ ਕੰਮ ਇਹ ਤੜਾਈ ਉਹੀ ਆ। ਵਾਲਾ ਉਹ ਮੂੰਹ ਸਿਰ ਲਵੇਟ ਕੇ ਵਿਚਾਰਿਆਂ ਨੇ ਪ੍ਰੂਨਿੰਗ ਕਰਨੀ ਆ, ਉਹ ਉਹੀ ਬੰਦੇ ਕਰਦੇ ਆ। ਅੱਜ ਦੇ ਨਹੀਂ, ਉਹ ਕਰਦੇ ਕਰੀ ਜਾ ਰਹੇ ਆ। ਹਾਂ ਉਹਨਾਂ ਨੂੰ ਔਖਾ ਨਹੀਂ ਲੱਗਦਾ ਗਾ। ਚਲੋ ਆਪਾਂ ਕਹਿੰਦੇ ਵੀ ਜੌਬ ਸੌਖੀ ਨਹੀਂ ਹੈਗੀ, ਮੈਂ ਇਹ ਨਹੀਂ ਕਹਿੰਦਾ ਗਾ। ਹਾਂ ਤੇ ਪਰ ਉਹ ਸੀਜ਼ਨਲ ਨੇ, ਉਹਨਾਂ ਦਾ ਕੰਮ ਹੀ ਇਹ ਹੈ, ਸਿਰਫ ਇਹੀ ਕੰਮ ਕਰਨਾ ਉਹਨਾਂ ਨੇ। ਉਹਨਾਂ ਨੇ ਇੱਕ ਪਿਕਿੰਗ ਤੋਂ ਫਿਰ ਪ੍ਰੂਨਿੰਗ ਤੋਂ ਫਿਰ ਦੂਜੀ ਫਸਲ ਦੀ ਠੀਕ ਆ। ਕ੍ਰੌਪ ਦੀ ਪਿਕਿੰਗ ਆਈ, ਇਹਨਾਂ ਦਾ ਹੀ ਸਾਈਕਲ ਚੱਲੀ ਜਾਣਾ। ਓਕੇ ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਦੇਖੋ ਵੀ 24 ਲੱਖ ਤਕਰੀਬਨ 2.5 ਮਿਲੀਅਨ ਕਾਮਿਆਂ ਦੀ ਜ਼ਰੂਰਤ ਰਹਿੰਦੀ ਆ ਹਰ ਸਾਲ ਅਮਰੀਕਾ ਦੇ ਵਿੱਚ। ਅੱਜ ਦੇ ਜ਼ਮਾਨੇ ਦੇ ਵਿੱਚ ਅਰਸ਼ਦੀਪ ਸਿੰਘ, ਜਿੱਦਾਂ ਦੇ ਹੁਣ ਇਕੋਨਮੀ ਦੇ ਵੀ ਹਾਲਾਤ ਆ, ਜਾਂ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਲੋਕਾਂ ਦੀਆਂ ਜੌਬਸ ਨੂੰ ਲੈ ਕੇ ਵੀ ਡਾਵਾਂਡੋਲ ਆ, ਸੋ ਇੱਕ ਗੁੱਡ ਓਪਰਚੁਨਿਟੀ ਆ। ਜੇ ਹੁਣ ਥੋੜੇ ਚਿਰ ਲਈ ਵੀ ਜੇ ਕਿਸੇ ਨੇ ਗੁਜ਼ਰ ਬਸਰ ਵੀ ਕਰਨਾ, ਵੀ ਉਹ ਖੇਤੀਬਾੜੀ 'ਚ ਘਾ ਸਕਦਾ ਹੈ ਇਸ ਤਰੀਕੇ ਨਾਲ, ਐਟਲੀਸਟ ਕੰਮ ਦੇ ਤੌਰ ਦੇ ਉੱਤੇ। ਹਾਂਜੀ, ਨਹੀਂ ਖੇਤਾਂ 'ਚ ਕੰਮ ਤਾਂ ਹੁੰਦਾ ਹੀ ਆ ਹਮੇਸ਼ਾ, ਹੈ ਨਾ। ਤੇ ਖੇਤਾਂ 'ਚ ਕੰਮ ਨਾ ਕਰਨ ਦਾ ਕੋਈ ਕਰਨਾ ਵੀ ਖੇਤੀ ਵਾਲਾ ਕੰਮ ਔਖਾ ਹੁੰਦਾ, ਔਖਾ, ਹਾਰਡ ਵਰਕ, ਬੈਕ ਬ੍ਰੇਕਿੰਗ ਜਿਹਨੂੰ ਕਹਿ ਦਿੰਦੇ ਆ। ਤੇ ਪਰ ਖੇਤੀ 'ਚ ਹਾਂ ਬਿਲਕੁਲ ਆ ਜਾਣਾ ਚਾਹੀਦਾ। ਅਸੀਂ ਤਾਂ ਇਨਕਰੇਜ ਕਰਦੇ ਆ ਸਾਰਿਆਂ ਨੂੰ, ਚਾਹੇ ਹੋਣ ਵਾਲੀ ਸਿਚੁਏਸ਼ਨ ਹੈਗੀ ਚਾਹੇ ਨਹੀਂ ਹੈਗੀ। ਆਪਾਂ ਤਾਂ ਕਹਿੰਦੇ ਵੀ ਜ਼ਿਆਦਾ ਤੋਂ ਜ਼ਿਆਦਾ ਬੰਦੇ ਖੇਤੀ 'ਚ ਇਨਵੋਲਵ ਹੋਣ, ਹੈ ਨਾ। ਜੇ ਤੁਸੀਂ ਖੇਤ 'ਚ ਦੇਖੋ ਕੰਮ ਕੀਤਾ ਹੋਵੇ, ਕੱਲ ਨੂੰ ਤੁਸੀਂ ਆਪਦਾ ਖੇਤ ਲੈਂਦੇ ਹੋ, ਤੁਹਾਨੂੰ ਸਾਰਾ ਇਨਸਾਈਡ ਆਊਟ ਪਤਾ ਹੁੰਦਾ ਹੈ। ਐਗਜ਼ੈਕਟਲੀ। ਤੇ ਰਾਦਰ ਕਿਸੇ ਦਾ ਤੁਸੀਂ 20 ਏਕੜ ਲੈ ਲਓ, 40 ਲੈ ਲਓ, ਫਿਰ ਕਿੱਡਾ ਰਿਸਕ ਹੁੰਦਾ ਵੀ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ, ਤੁਸੀਂ ਸਾਰਾ ਬਿਜ਼ਨਸ ਰਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਸੋ ਇਹ ਤਾਂ ਹੁੰਦਾ ਹੀ ਹੈ ਵੀ ਆਪਾਂ ਤਾਂ ਇਨਕਰੇਜ ਕਰਦੇ ਹਾਂ ਸਾਰਿਆਂ ਨੂੰ ਜਿੰਨੇ ਵੱਧ ਤੋਂ ਵੱਧ ਆਉਣ। ਠੀਕ ਹੈ। ਇੱਥੇ ਨਾ ਮੈਂ ਰੀਸੈਂਟਲੀ ਇੱਕ ਵੀਡੀਓ ਇਸੇ ਚੀਜ਼ ਦੇ ਉੱਤੇ ਗੱਲ ਹੀ ਹੈ, ਇੱਕ ਔਰੇਂਜ ਪਿਕਿੰਗ ਦਾ ਹੀ ਸੀਗਾ। ਉਹ ਬੰਦਾ ਕਹਿੰਦਾ ਵੀ ਹੁਣ ਕਰੂ ਦੂਜੇ ਤਾਂ ਆਏ ਨਹੀਂ, ਉਹਨੇ ਅਮਰੀਕਨ ਵਰਕਰ ਹਾਇਰ ਕੀਤੇ। ਉਹ ਕਹਿੰਦਾ ਵੀ ਆਉਂਦੇ ਵੀ ਲੇਟ ਸੀਗੇ, ਤੇ ਕਹਿੰਦੇ ਵੀ ਹੁਣ ਦੁਪਹਿਰੇ ਹੁਣ ਚੱਲੇ ਵੀ ਸਾਡੀ ਬੱਸ ਹੋ ਗਈ ਆ, ਵੀ ਉਹ ਕੰਮ ਹੁੰਦਾ ਨਹੀਂ। ਇਹ ਵਾਕਿਆ ਹੀ ਬੜਾ ਔਖਾ ਜਿਹੜਾ ਕੰਮ ਆ, ਤੇ ਕੰਮ ਇਹ ਫਿਰ ਉਨੀ ਤੇਜ਼ੀ ਦੇ ਨਾਲ ਕਰ ਨਹੀਂ ਸਕਦੇ ਜਿਸ ਤਰੀਕੇ ਦੇ ਨਾਲ ਇਹ ਤੇਜ਼ੀ ਦੇ ਨਾਲ ਜਿਹੜੇ ਸੀਜ਼ਨਲ ਵਰਕਰ ਆ ਕੇ ਕਰਦੇ ਆ। ਅੱਛਾ, ਹੁਣ ਇਸੇ ਦੇ ਵਿੱਚ ਅੱਗੇ ਆਪਾਂ ਵੱਧਦੇ ਆ। ਇਹ ਤਾਂ ਚਲੋ ਸੀਜ਼ਨਲ ਵਰਕਰਸ ਦੇ ਨਾਲ ਸੰਬੰਧਿਤ ਹੋ ਗਈ ਗੱਲ। ਟੈਰਿਫਸ ਦੀ ਵੀ ਚਰਚਾ ਆਪਾਂ ਜਿਹੜੀ ਪਹਿਲਾਂ ਵੀ ਕਰ ਚੁੱਕੇ ਹਾਂ। ਟੈਰਿਫਸ ਦਾ ਹੁਣ ਰੌਲਾ ਬਹੁਤ ਆ। ਫਿਰ ਇੱਕ ਵਾਰੀ ਫਿਰ ਮਹੀਨੇ ਲਈ ਲੱਗ ਜਾਂਦੇ ਆ, ਮਹੀਨੇ ਲਈ ਐਕਸਟੈਂਡ ਹੋ ਗਏ। ਉਧਰ ਹੁਣ ਰੈਸੀਪ੍ਰੋਕਲ ਟੈਰਿਫਸ ਦਾ ਜਿਹੜਾ ਵਕਤ ਆ ਉਹ ਆ ਰਿਹਾ ਆ, 2 ਅਪ੍ਰੈਲ ਦਾ ਜਿਹੜਾ ਉਹ ਦਿਨ ਆ ਰਿਹਾ ਆ। ਟੈਰਿਫਸ ਦਾ ਕੀ ਅਸਰ ਤੁਸੀਂ ਦੇਖਦੇ ਆ ਐਗ ਇੰਡਸਟਰੀ ਦੇ ਉੱਤੇ? ਚਾਈਨਾ ਵਰਗਾ ਮੁਲਕ ਜਿੱਥੇ ਸੋਇਆਬੀਨ, ਮੇਜ਼, ਕਾਰਨ ਜਿਹੜਾ ਉਹ ਬਹੁਤ ਜਾਂਦਾ ਸੀ, ਹੋਰ ਐਗਰੀਕਲਚਰ ਪ੍ਰੋਡਕਟ ਬਹੁਤ ਜਾਂਦੇ ਸੀ, ਉਹਨਾਂ ਨੇ ਵੀ ਅਮਰੀਕਾ ਦੇ ਉਤਪਾਦ ਦੇ ਟੈਰਿਫ ਜਿਹੜਾ ਉਹ ਵਧਾ ਦਿੱਤਾ ਪਹਿਲਾਂ ਦੇ ਨਾਲੋਂ। ਹੋਰ ਸਿਚੁਏਸ਼ਨ ਕੀ ਚੱਲ ਰਹੀ ਆ ਆਪਣੇ ਇੱਥੇ ਦੇ ਨਟ ਕ੍ਰੌਪਸ ਵਾਲਿਆਂ ਨੂੰ ਲੈ ਕੇ? ਕੀ ਸਿਚੁਏਸ਼ਨ ਚੱਲ ਰਹੀ ਹੈ ਟੈਰਿਫਸ ਨੂੰ ਲੈ ਕੇ? ਹਾਂਜੀ, ਨਹੀਂ ਦੇਖੋ ਟੈਰਿਫ ਦੀ ਜਿਹੜੀ ਸਾਨੂੰ ਤਾਂ ਨੁਕਸਾਨ ਹੀ ਹੈ ਉਹ ਲੌਂਗ ਟਰਮ, ਹੈ ਨਾ। ਅੱਗੇ ਜਦੋਂ ਇਹ ਕੋਵਿਡ ਆਇਆ ਸੀਗਾ, ਆਪਾਂ ਦੇਖਿਆ ਸੀਗਾ ਵੀ 1 ਸਾਲ ਕੋਵਿਡ ਨੇ ਜਿਹੜੀ ਸਪਲਾਈ ਚੇਨ ਬ੍ਰੇਕ ਕੀਤੀ, ਉਹਦਾ ਇਫੈਕਟ ਸਾਨੂੰ ਅਗਲੇ 4-5 ਸਾਲ ਦੇਖਣ ਨੂੰ ਮਿਲਿਆ। ਫਿਰ ਓਕੇ, ਸਾਡੇ ਰੇਟ ਹੀ ਨਹੀਂ ਬਣੇ, ਕਿਉਂਕਿ ਸਰਪਲਸ ਹੋ ਗਿਆ, ਸ਼ਿਪ ਨਹੀਂ ਹੋਇਆ, ਉਹ ਜ਼ਿਆਦਾ ਸਮਾਨ ਗਿਆ ਹੀ ਨਹੀਂ ਕਿਤੇ, ਗਿਆ ਹੀ ਨਹੀਂ ਗਾ, ਹੈ ਨਾ। ਡਿਮਾਂਡ ਸਪਲਾਈ ਟੋਟਲੀ ਬ੍ਰੇਕ ਹੋ ਗਈ ਸੀ। ਕੁਛ ਕਹੇ ਜਿਹੀਆਂ ਸਪਲਾਈ ਚੇਨਸ ਨੇ ਜਿਹੜੀਆਂ ਦੁਬਾਰਾ ਓਪਨ ਹੀ ਨਹੀਂ ਹੋਈਆਂ, ਹੈ ਨਾ। ਜਿਹੜੇ ਛੋਟੇ ਲੈਵਲ ਤੇ ਜਾਂਦਾ ਸੀ ਸਮਾਨ ਇੱਧਰ ਉੱਧਰ, ਉਹ ਜਾਂ ਜਿਹੜੇ ਬਾਇਰ ਸੀ ਉਹ ਖਤਮ ਹੋ ਗਏ, ਜਾਂ ਜਿਹੜੇ ਸੈਲਰ ਸੀ ਉਹ ਖਤਮ ਹੋ ਗਏ। ਕੁਛ ਹੈ ਤੁਹਾਡੇ ਕੋਲ ਐਗਜ਼ਾਮਪਲ ਉਹਦੀ? ਹਾਂਜੀ, ਜਿੰਨਾ ਕੁ ਸਮਾਨ ਅਫਰੀਕਨ ਕੰਟਰੀਜ਼ ਨੂੰ ਸ਼ੁਰੂ ਹੋਇਆ ਸੀ ਉਸ ਟਾਈਮ, ਅੱਛਾ, ਉਹ ਬੰਦ ਹੋ ਗਿਆ, ਟੋਟਲ ਬੰਦ ਹੋ ਗਏ। ਹਾਂ, ਅੱਛਾ, ਠੀਕ ਹੈ ਜੀ। ਆਪਾਂ ਕੱਲੀ ਆਪਦੀ ਨਟਸ ਦੀ ਗੱਲ ਨਾ ਕਰੀਏ, ਓਵਰਆਲ ਦੀ ਗੱਲ, ਉਹਦਾ ਹੁਣ ਦੁਬਾਰਾ ਇਨੀਸ਼ੀਏਟਿਵ ਚੱਲ ਰਿਹਾ। ਆਪਾਂ ਆਪ ਜਿਹੜੇ ਇਕਨੋਮਿਕ ਡਿਵੈਲਪਮੈਂਟ ਡਿਪਾਰਟਮੈਂਟ ਆ ਉਹਨਾਂ ਨਾਲ ਕੰਮ ਕਰ ਰਹੇ ਆ ਹੁਣ, ਠੀਕ ਹੈ। ਤੇ ਉਹਨਾਂ ਨਾਲ ਮੀਟਿੰਗਸ ਹੋ ਰਹੀਆਂ ਨੇ। ਉਹਨਾਂ ਦਾ ਜਿਹੜਾ ਵੱਡਾ ਪੁਸ਼ ਹੈ ਇੱਕ ਇਹ ਹੈ ਵੀ ਯੂਰਪ, ਸਾਊਥ ਈਸਟ ਏਸ਼ੀਆ ਤੇ ਅਫਰੀਕਾ 'ਚ ਜਿਹੜਾ ਇੱਥੋਂ ਐਕਸਪੋਰਟ ਜਿਹੜੀ ਸਪਲਾਈ ਚੇਨ ਸਟਾਰਟ ਕਰਨੀ ਹੈ ਦੁਬਾਰਾ, ਹੈ ਨਾ। ਠੀਕ ਹੈ। ਉਹਦੇ ਇਨੀਸ਼ੀਏਟਿਵ 'ਚ ਆਪਾਂ ਵੀ ਇਨਵੋਲਵ ਆ। ਤੇ ਜਦੋਂ ਉਸ ਸਟੇਜ ਤੇ ਪਹੁੰਚਾਂਗੇ ਵੀ ਕਿਹੜੀਆਂ ਚੀਜ਼ਾਂ ਆਪਾਂ ਐਕਸਪੋਰਟ ਕਰ ਸਕਦੇ ਹਾਂ, ਆਪਾਂ ਤਾਂ ਐਗ ਵਾਲੀਆਂ ਪ੍ਰੋਵਾਈਡ ਕਰਾਂਗੇ, ਹੈ ਨਾ। ਪਰ ਉਹਨਾਂ ਦਾ ਵੱਡਾ ਪ੍ਰੋਜੈਕਟ ਆ ਹੋਰ ਵੀ ਚੀਜ਼ਾਂ ਲੈ ਕੇ। ਤੇ ਉਹ ਦੇਖੋ ਯੂਰਪ ਤੇ ਸਾਊਥ ਈਸਟ ਏਸ਼ੀਆ ਤਾਂ ਆਪਾਂ ਸਪਲਾਈ ਕਰਦੇ ਹੀ ਆ ਹੁਣ। ਅਫਰੀਕਾ ਇੱਕ ਹੈਗਾ ਵੀ ਜਿੱਥੇ ਜਾਊਗਾ ਸਮਾਨ, ਹੈ ਨਾ। ਤੇ ਉਹ ਕਿਵੇਂ ਜਾਂਦਾ, ਏਡ 'ਚ ਜਾਂਦਾ ਹੈ ਕਿਸ ਤਰੀਕੇ ਨਾਲ ਜਾਂਦਾ, ਚਲੋ ਉਹ ਤਾਂ ਹਜੇ ਬਾਅਦ ਦੀਆਂ ਗੱਲਾਂ ਨੇ। ਏਡ ਤਾਂ ਬੰਦ ਆ ਹੁਣ, ਉਹ ਤਾਂ ਹੀ ਗੱਲ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਇਨੀਸ਼ੀਏਟਿਵ ਸੀਗੇ, ਹਾਂਜੀ, ਪਰ ਉਹ ਬੰਦ ਨਹੀਂ ਹੋਏਗੇ, ਉਹ ਚੱਲ ਰਹੇ ਆ। ਮੇਰੀ ਮੀਟਿੰਗਸ ਹੈ ਜੀ ਪਿਛਲੇ ਵੀਕ ਹੀ ਸੀਗੀ ਉਹਦੀ। ਅੱਛਾ, ਹਾਂਜੀ, ਉਹ ਤੇ ਜਿਹੜੇ ਕੰਮ ਚੱਲ ਰਿਹਾ ਉੱਥੇ। ਓਕੇ, ਠੀਕ ਹੈ ਜੀ। ਤੇ ਉਹ ਜਿਹੀਆਂ ਚੀਜ਼ਾਂ ਨਾਲ
ਜਿਹੜੀਆਂ ਉਹ ਸੀਗੀਆਂ ਉਹ ਅੱਗੇ ਬੰਦ ਹੋ ਗਈਆਂ ਉਦੋਂ। ਉਹਦੇ ਨਾਲ ਸਾਨੂੰ ਕਾਫੀ ਉਹ ਚੱਲੀਆਂ ਹੀ ਨਹੀਂ ਦੁਬਾਰਾ ਕਦੇ। ਜਿਹੜੀਆਂ ਵੱਡੀਆਂ ਸਪਲਾਈ ਚੇਨ ਸੀ, ਜਿਵੇਂ ਇੰਡੀਆ ਚਾਈਨਾ ਨੂੰ ਸਮਾਨ ਜਾਂਦਾ ਸੀ, ਉਹ ਤਾਂ ਚਲੋ ਇੱਕ ਸਾਲ ਇੰਪੈਕਟ ਹੋਇਆ, ਸਾਡੇ ਕੋਲ ਕ੍ਰੌਪ ਇੱਥੇ ਰਹਿ ਗਈ, ਅਗਲੇ ਸਾਲ ਉਹ ਫੇਰ ਦੁਬਾਰਾ ਸਟਾਰਟ ਹੋ ਚੱਲ ਪਿਆ ਹੈ ਨਾ। ਤੇ ਪਰ ਉਸ ਚੋਂ ਨਿਕਲਣ ਲਈ ਸਾਨੂੰ 4 ਸਾਲ ਲੱਗ ਗਏ ਆ। 4 ਸਾਲਾਂ ਬਾਅਦ ਬਦਾਮਾਂ ਦਾ ਭਾਅ $2 ਤੋਂ ਉੱਪਰ ਹੋਇਆ, ਤੇ ਉਤੋਂ ਹੁਣ ਫੇਰ ਟੈਰਿਫ ਦਾ ਰੌਲਾ ਹੁਣ ਫੇਰ ਟੈਰਿਫ ਆ ਗਿਆ ਉਸੇ ਦਾ। अब ऐसे ਐਤਕੀ ਸੀਜ਼ਨ ਹੀ ਥੋੜਾ ਜਿਹਾ ਹੋਇਆ ਵੀ ਜਿੱਥੇ ਲੋਕਾਂ ਨੂੰ ਆਪਦੇ ਕੋਲੋਂ ਪੱਲਿਓਂ ਪੈਸੇ ਨਹੀਂ ਪਾਉਣੇ ਪਏ, ਹੈਨਾ। ਤੇ ਠੀਕ ਭਾਅ ਮਿਲ ਗਿਆ ਸੀ। ਹਾਂ, ਜੇ ਇੱਕ ਵਾਰ ਤਾਂ $2.70 ਵੀ ਰੇਟ ਦੇਖਿਆ ਗਿਆ ਹੈ ਨਾ ਇਸ ਵਾਰੀ, ਤੇ ਜਿਹੜਾ ਅਸੀਂ ਅੱਗੇ $1.40 ਨੂੰ ਵੇਚੇ ਆ ਜਾਂ 35 ਦੇਖ ਲਓ, ਆਲਮੋਸਟ ਡਬਲ ਹੋ ਗਿਆ ਰੇਟ ਤਾਂ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ। ਤੇ ਜੇ ਹੁਣ ਟੈਰਿਫ ਆਈ ਰਹਿੰਦੇ ਨੇ, ਸਾਡੀ ਇਨਪੁਟ ਕਾਸਟ ਵੀ ਵੱਧ ਜਾਣੀ ਆ, ਚੀਜ਼ਾਂ ਮਹਿੰਗੀਆਂ। ਹਾਂ, ਤੇ ਜਿਹੜਾ ਅਸੀਂ ਸਪਲਾਈ ਚੇਨ ਜੇ ਬਲੌਕ ਲੱਗ ਜਾਂਦਾ ਜਾਂ ਘਟ ਜਾਂਦਾ, ਉਹਨੇ ਸਾਡੇ ਪ੍ਰਾਈਸਸ ਤੇ ਵੀ ਕਾਫੀ ਇਫੈਕਟ ਕਰਨਾ। ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਆ, ਇਹ ਵੀ ਆਪਾਂ ਦੱਸਦੇ ਜਾਈਏ ਵੀ ਜਿਹੜੀ ਚੀਜ਼ ਫਰੈਸ਼ ਪ੍ਰੋਡਿਊਸ ਵੈਜੀਟੇਬਲ ਉਹ ਸਾਊਥ ਅਮਰੀਕਾ ਚ ਇੰਪੋਰਟ ਹੁੰਦਾ, ਬਹੁਤ ਆਉਂਦਾ, ਠੀਕ ਹੈ ਜੀ। ਉਹ ਚੀਜ਼ਾਂ ਦੇ ਭਾਅ ਵੱਧ ਜਾਣਗੇ, ਜਿਹੜੇ ਬੰਦੇ ਉਹ ਲੋਕਾਂ ਉਹ ਕਮੋਡਿਟੀਜ਼ ਦੀ ਖੇਤੀ ਕਰਦੇ, ਉਹਨਾਂ ਨੂੰ ਥੋੜਾ ਜਿਹਾ ਫਾਇਦਾ ਵੀ ਹੋਊਗਾ, ਸਾਰਿਆਂ ਦਾ ਨੁਕਸਾਨ ਨਹੀਂਗਾ। ਕਿਸੇ ਨੂੰ ਫਾਇਦਾ ਕਿਸੇ ਨੂੰ ਨੁਕਸਾਨ। ਜਿਹੜੇ ਹੁਣ ਸਿਟਰਸ ਚ ਨੇ ਜਾਂ ਜਿਹੜੇ ਸਬਜ਼ੀਆਂ ਨੇ, ਐਵੋਕਾਡੋ ਹੁੰਦਾ ਆਪਣੇ ਕੋਸਟ ਤੇ, ਹੈਨਾ, ਤੇ ਜਿੰਨੀਆਂ ਵੀ ਇਹ ਹੈਗੀਆਂ, ਬਲੂਬੇਰੀ ਹੋ ਗਈ, ਬੈਰੀ ਫੈਮਿਲੀ ਹੋ ਗਈ, ਕਿਉਂਕਿ ਕੈਨੇਡਾ ਤੋਂ ਜ਼ਿਆਦਾ ਆਉਂਦੀ ਹੈ, ਕੈਨੇਡਾ ਦੇ ਵੀ ਟੈਰਿਫ ਆ, ਤੇ ਜਾਂ ਸਾਊਥ ਅਮਰੀਕਾ ਤੋਂ ਆਉਂਦੀ ਉਹ ਬੰਦ ਹੋ ਜੂਗੀ, ਠੀਕ ਹੈ। ਸੋ ਉਹ ਡਿਮਾਂਡ ਤਾਂ ਉਨੀ ਹੀ ਹੁੰਦੀ ਹੈ ਨਾ। ਹਾਂਜੀ। ਤੇ ਉਹ ਬਲੂਬੇਰੀ ਦੀ ਮੇਰੀ ਹੁਣ ਇੱਕ ਮੀਟਿੰਗ 'ਚ ਸੀਗੇ, ਉੱਥੇ ਉਹਨਾਂ ਨੇ ਦੱਸਿਆ ਵੀ ਬੈਰੀ ਜਿੰਨੀ ਅਸੀਂ ਇੱਥੇ ਬਣਾਉਂਦੇ ਆ ਉਹਦੀ ਤਾਂ ਡਿਮਾਂਡ ਪੂਰੀ ਹੀ ਨਹੀਂ ਹੋ ਰਹੀ ਹੁਣ ਇਸ ਟਾਈਮ, ਇੰਨੀ ਡਿਮਾਂਡ ਪ੍ਰੀ ਆਰਡਰ ਹੋਣ ਲੱਗ ਗਏ ਆ ਉਹਦੇ। ਸਰ ਟੈਰਿਫ ਨੂੰ ਦੇਖ ਕੇ ਜਿਨ੍ਹਾਂ ਨੇ ਲੈਣੀ ਆ ਉਹਨਾਂ ਨੇ ਤਾਂ ਫਿਰ ਕੰਸਰਨ ਹੋ ਜਾਂਦਾ ਨਾ ਵੀ ਪਹਿਲਾਂ ਹੋ ਜਾਵੇ ਕਲੀਅਰ, ਆਰਡਰ ਪਲੇਸ ਹੋ ਜਾਵੇ। ਸੋ ਕੁਛ ਚੀਜ਼ਾਂ 'ਚ ਫਾਇਦਾ ਵੀ ਹੋਊਗਾ, ਕੁਛ ਕੁ ਨੁਕਸਾਨ ਵੀ ਹੋਊਗਾ। ਟਰੰਪ ਹੋਣੀ ਕਹਿੰਦੇ ਆ ਵੀ ਜਿਹੜੇ ਟੈਰਿਫ ਲਾਉਣ ਦਾ ਮਕਸਦ ਇਹ ਆ ਵੀ ਜਿਹੜੀ ਇੱਥੇ ਦੀ ਇੰਡਸਟਰੀ ਉਹਨੂੰ ਰਿਵਾਈਵ ਕਰਨਾ, ਦੁਬਾਰਾ ਜਿਹੜਾ ਉਸਨੂੰ ਕਰਨਾ, ਵੀ ਕਹਿੰਦੇ ਵੀ ਹੁਣ ਤੁਸੀਂ ਉਸ ਹਿਸਾਬ ਦੇ ਨਾਲ ਕਰੋ ਵੀ ਇੱਥੇ ਡਿਮਾਂਡ ਜਿਹੜੀ ਉਹ ਪੂਰੀ ਹੋਵੇ। ਪਰ ਆਪਣਾ ਜਿਹੜਾ ਹੁਣ 99 ਕੋਰੀਡੋਰ ਕਹਿ ਲਓ ਜਾਂ ਆਪਣਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਟ ਕ੍ਰੌਪ ਆ, ਖਾਸ ਕਰਕੇ ਜਿਹੜੀ ਇਹ ਕਮੋਡਿਟੀ ਨੂੰ ਲੈ ਕੇ ਆਪਾਂ ਗੱਲ ਕਰੀਏ, ਇਹ ਜ਼ਿਆਦਾਤਰ ਐਕਸਪੋਰਟ ਦਾ ਮਾਲ ਆ, ਇਹ ਇੱਥੇ ਵਾਸਤੇ ਘੱਟ ਆ, ਬਾਹਰ ਵਾਸਤੇ ਜਿਹੜਾ ਉਹ ਕਿਤੇ ਨਾ ਕਿਤੇ ਜ਼ਿਆਦਾ ਆ। ਸੋ ਇੱਥੇ ਕਿਸਾਨ ਦੇ ਲਈ ਬੜੀ ਦੁਵਿਧਾ ਆ। ਇੱਕ ਤਾਂ ਲੰਮੇ ਸਮੇਂ ਦੇ ਲਈ ਚੀਜ਼ ਹੈ ਜਿਹੜੀ ਲੱਗੀ ਹੁੰਦੀ ਆ, ਉਹ ਹੁਣ ਫਿਰ ਕਿੱਦਾਂ ਦੇਖਣਗੇ ਇਸ ਸਾਰੇ ਮਾਮਲੇ ਨੂੰ? ਇੱਕ ਅੱਧਾ ਸਾਲ ਸਰ ਜਾਊਗਾ ਜਾਂ ਉਹਨਾਂ ਨੂੰ ਕੁਝ ਪੈਂਤੜਾ ਬਦਲਣ ਦੀ ਲੋੜ ਆ? ਨਹੀਂ, ਦੇਖੋ ਐਡਮਿਨਿਸਟ੍ਰੇਸ਼ਨ ਤੋਂ ਹਜੇ ਲੋਕਾਂ ਦੀ ਉਹਨਾਂ ਯਕੀਨ ਨਹੀਂ ਟੁੱਟਿਆ ਗਿਆ ਜੇ ਦੇਖਿਆ ਜਾਵੇ ਓਵਰਆਲ, ਹੈ ਨਾ, ਫਾਰਮਿੰਗ ਕਮਿਊਨਿਟੀ ਦਾ। ਉਹਨਾਂ ਨੂੰ ਲੱਗਦਾ ਵੀ ਟੈਰਿਫ ਵਾਲੀ ਜਿਹੜੀ ਇਹ ਵਾਰ ਹੈ ਛੇਤੀ ਖਤਮ ਹੋ ਜੂਗੀ, ਹੈ ਨਾ, ਇਹਦਾ ਸੋਲੂਸ਼ਨ ਆ ਜੂਗਾ ਕੋਈ। ਤੇ ਜਿਵੇਂ ਉਹਨੇ ਪ੍ਰੋਮਿਸ ਕੀਤਾ ਸੀਗਾ ਡੋਨਲਡ ਟਰੰਪ ਨੇ ਆਪਦੇ ਕੈਂਪੇਨ 'ਚ ਵੀ ਫਾਰਮਰਸ ਨੂੰ ਦੀ ਪ੍ਰਾਇਓਰਟੀ ਹੋਊਗੀ, ਹੈ ਨਾ, ਤੇ ਉਹ ਚੀਜ਼ਾਂ ਹਜੇ ਲੋਕਾਂ ਨੂੰ ਯਕੀਨ ਹੈਗਾ ਵੀ ਹੋਣਗੀਆਂ, ਹੈ ਨਾ। ਤੇ 1 ਸਾਲ ਹੋ ਸਕਦਾ ਸਾਨੂੰ ਇੰਪੈਕਟ ਦੇਖਣਾ ਪਵੇ, ਠੀਕ ਹੈ ਨਾ। ਤੇ ਹੋਪ ਤਾਂ ਅਸੀਂ ਉਮੀਦ ਤਾਂ ਇਹੀ ਹੈ ਵੀ ਉਹ ਜ਼ਿਆਦਾ ਲੰਬਾ ਸਮਾਂ ਨਾ ਇਹ ਵਾਰ ਖਿੱਚੀ ਜਾਵੇ। ਜੇ ਤਾਂ 2-4 ਮਹੀਨੇ 'ਚ ਇਹ ਹੋ ਜਾਂਦੀ ਹੈ ਇੱਧਰ ਉੱਧਰ ਫਿਰ ਤਾਂ ਠੀਕ ਆ, ਬਟ ਜੇ ਇਹ ਹੁਣ ਪਰਮਾਨੈਂਟਲੀ ਟੈਰਿਫ ਵਗੈਰਾ ਲੱਗ ਗਏ ਅਗਲੇ 2-4 ਸਾਲ ਲਈ, ਫਿਰ ਜਿਹੜਾ ਛੋਟਾ ਗਰੋਅਰ ਆ ਉਹ ਤੇ ਬਹੁਤ ਜ਼ਿਆਦਾ ਸਟ੍ਰੇਨ ਪੈਣਾ, ਔਖਾ ਹੋ ਜਾਣਾ, ਉਹਨੂੰ ਔਖਾ ਹੋ ਜਾਣਾ, ਸਰਵਾਈਵੇਬਿਲਿਟੀ ਦਾ ਇਸ਼ੂ ਹੋ ਜਾਂਦਾ, ਕਿਉਂਕਿ ਜ਼ਿਆਦਾ ਮਾਰਜਨਸ ਹੈ ਨਹੀਂ ਗੇ ਇਸ ਟਾਈਮ ਖੇਤੀ ਦੇ ਵਿੱਚ। ਖਾਸ ਕਰਕੇ ਜਿਹੜਾ ਪਿਛਲੇ 4 ਸਾਲਾਂ 'ਚ ਲਾਸ ਝੱਲਿਆ, ਉਹ ਐਤਕੀ ਮਸਾਂ ਥੋੜਾ ਜਿਹਾ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਹੈ ਨਾ। ਤੇ ਬਕਾਏ ਕਹਿੰਦੇ ਪੁਰਾਣੇ ਬੜੇ ਖੜੇ, ਪੁਰਾਣੇ ਬਕਾਏ ਆਮ ਹੀ ਸਾਨੂੰ ਹੁਣ ਫੋਨ ਆਉਂਦੇ ਰਹਿੰਦੇ ਨੇ। ਅੱਗੇ ਜ਼ਿਆਦਾ ਐਗ ਦੇ ਵਿੱਚ ਨਾ ਤੁਹਾਨੂੰ ਮਿਲ ਜਾਂਦੀ ਸੀਗੀ, ਕੰਪਨੀਆਂ ਵੀ ਕਹਿੰਦੀਆਂ ਸੀ ਵੀ ਸਾਲ ਦੇ ਐਂਡ ਤੇ ਤੁਸੀਂ ਪੈਸੇ ਦੇ ਦਿਓ, ਹੈ ਨਾ, ਤੇ ਜਾਂ ਤੁਸੀਂ ਮਹੀਨੇ 30 ਡੇਜ਼ 60 ਡੇਜ਼ ਟਰਮਸ ਹੁੰਦੇ ਆ। ਹੁਣ ਦੇਖ ਲਓ ਵੀ ਜ਼ਿਆਦਾ ਗਰੋਅਰਸ ਨੂੰ ਉਹਨਾਂ ਨੇ ਔਨ ਡਿਲੀਵਰੀ ਕਰ ਦਿੱਤਾ, ਵੀ ਪੈਸੇ ਦਿਓ ਤਾਂ ਤੁਹਾਨੂੰ ਸਮਾਨ ਛੱਡ ਕੇ ਜਾਓ। ਪਰ ਇੱਥੇ ਤਾਂ ਕਿਸਾਨ ਨੂੰ ਪੈਸੇ ਤਾਂ ਮਿਲਦੇ ਹੀ ਬਾਅਦ 'ਚ, ਇਹ ਤਾਂ ਹੈ ਨਹੀਂ ਵੀ ਬਦਾਮ ਸੁੱਟੇ ਨਾਲ ਹੀ ਮਿਲ ਜਾਣੇ, ਉਹ ਜਿਹੜੇ ਸਿੱਟੇ ਉਹ ਅਗਲੇ ਸਾਲ ਮਿਲਦੇ ਜਾ ਕੇ। ਉਹ ਹੁਣ ਰੀਜ਼ਨ ਇਹੀ ਹੈ ਜੀ ਉਹਦਾ ਰਾਜਕਰਨ ਜੀ ਵੀ ਦੇਖੋ, ਜਿਹੜੇ ਪਿਛਲੇ 2-4 ਸਾਲਾਂ 'ਚ ਲੋਕਾਂ ਤੋਂ ਪੈਸੇ ਦੇ ਨਹੀਂ ਹੋਏ ਟਾਈਮ ਸਿਰ, ਉਹਨਾਂ ਦਾ ਜਿਹੜਾ ਇਨਵੈਸਟਰ ਹੁੰਦੇ ਆ ਜਾਂ ਬੈਂਕਾਂ ਹੁੰਦੀਆਂ, ਉਹਨਾਂ ਦਾ ਕੋਈ ਉਹ ਪਰਸਨਲ ਫੀਲ ਤਾਂ ਹੁੰਦਾ ਨਹੀਂ ਹੈ ਸਾਰੇ 'ਚ, ਹੈ ਨਾ, ਨਾ ਉਹਨਾਂ ਦੀ ਕੋਈ ਅਟੈਚਮੈਂਟ ਆ। ਉਹਨਾਂ ਨੇ ਦੇਖਿਆ ਵੀ ਆਹ ਬੰਦਿਆਂ ਦੇ ਪੈਸੇ ਲੇਟ ਹੋਏ ਨੇ, ਇਹਨਾਂ ਨੂੰ ਬਸ ਉੱਥੇ ਕਰ ਦਿਓ ਵੀ ਕੈਸ਼ ਤੇ ਦੇਣੇ ਆ, ਲੈ ਲਓ, ਹੈ ਨਾ। ਤੇ ਦੂਜੇ ਜਿਹੜੇ ਦੇ ਰਹੇ ਨੇ ਅਫਕੋਰਸ ਉਹਨਾਂ ਨੂੰ ਉਹੀ ਸੇਮ ਟਰਮ ਚੱਲ ਰਹੀਆਂ ਨੇ, ਹੈ ਨਾ। ਤੇ ਕਈ ਗਰੋਅਰਾਂ ਦੇ ਫੋਨ ਆ ਜਾਂਦੇ ਆ ਵੀ ਸਾਨੂੰ ਮਿਲ ਨਹੀਂ ਰਿਹਾ ਸਮਾਨ,
ਕਿ ਬੀਜ ਨਹੀਂ ਮਿਲਦੇ ਸੀ ਬਹੁਤ ਲੋਕਾਂ ਨੂੰ, ਕਿਉਂਕਿ ਹਾਂ ਅਗਲਾ ਸੋਚ ਲੈਂਦਾ ਸੀਗਾ ਵੀ ਭਾਈ ਮੇਰਾ ਦੇਵਾਂਗੇ ਅਸੀਂ 3 ਮਹੀਨੇ ਬਾਅਦ 4 ਬਾਅਦ 'ਚ। ਮਹੀਨੇ ਬਾਅਦ ਜਾਂ ਪੈਸੇ, ਹਨਾ। ਤੇ ਬੀਜ ਦੀ ਇੱਕ ਤਾਂ ਸ਼ਾਰਟੇਜ ਆ ਗਈ, ਹੂੰ ਤੇ ਦੂਜਾ ਜਿਹੜੇ ਵੀ ਬੰਦਿਆਂ ਨੇ ਪਿਛਲੇ ਸਾਲ ਪੈਸੇ ਡਿਲੇ ਕੀਤੇ ਸੀ ਉਹ ਕਹਿੰਦੇ ਵੀ ਕੈਸ਼ ਤੇ ਹੀ ਦਿੰਦੇ ਆ। ਵੀ ਤੁਸੀਂ ਦਓਗੇ ਤਾਂ ਤੁਹਾਨੂੰ ਲਿਆ ਕੇ ਦੇਵਾਂਗੇ। ਸੋ ਉਹ ਸਮੱਸਿਆਵਾਂ ਸਾਨੂੰ ਆ ਰਹੀਆਂ ਨੇ ਹੂੰ ਕਾਫੀ ਜ਼ਿਆਦਾ। ਹੱਲ ਕੀ ਇਹਨਾਂ ਦਾ? ਹੱਲ ਤਾਂ ਦੇਖੋ, ਜਿਹੜਾ ਸਿਖਾਵਾਂ ਮਾਹੌਲ ਹੀ ਸਾਡੇ ਲਈ ਸਾਰਿਆਂ ਨਾਲੋਂ ਵਧੀਆ, ਹਨਾ। ਤੇ ਇੱਕ ਤਾਂ ਟੈਰਿਫ ਵਾਲਾ ਹੋ ਜੇ ਕਿਸੇ ਤਰੀਕੇ ਨਾਲ ਸੋਲਵ, ਹੂੰ ਤੇ ਦੂਜੇ ਜਿੰਨੇ ਕੁ ਪਾਣੀ ਦੇ ਇਸ਼ੂ ਨੇ ਉਹਨਾਂ ਦਾ ਕੋਈ ਹੱਲ ਨਿਕਲਦਾ ਦਿਖਦਾ ਰਿਹਾ ਨਹੀਂਗਾ, ਹਨਾ, ਵੱਡੇ ਪੱਧਰ ਤੇ। ਹੂੰ ਆਪਣੀ ਕੋਸ਼ਿਸ਼ ਇਹ ਹੈ ਵੀ ਜਿਹੜੇ ਆਪਣੇ ਗਰੋਅਰ ਕਿਸ ਤਰੀਕੇ ਨਾਲ ਬਚ ਜਾਣ, ਬਟ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਸਾਰੇ ਹੀ ਬਚ ਜਾਣਗੇ, ਹਨਾ। ਏਦਾਂ ਹੀ। ਤੇ ਉਹਨੇ ਵੀ ਇੰਪੈਕਟ ਕਰਨਾ ਹੀ ਕਰਨਾ। ਹੂੰ ਤੇ ਜਿਵੇਂ ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ ਵੀ ਖੇਤੀ ਜਿਹੜੀ ਟ੍ਰਾਂਜੀਸ਼ਨ 'ਚ ਜਾ ਰਹੀ ਹੈ ਅਗਲੇ 4-5 ਸਾਲ ਦੇ ਵਿੱਚ, ਕਾਫੀ ਚੀਜ਼ਾਂ ਰੀਸੈਟ ਹੋ ਜਾਣਗੀਆਂ। ਜਿਹੜੇ ਬੰਦੇ ਬਚ ਜਾਣਗੇ ਉਹ ਖੇਤੀ ਕਰਨਗੇ, ਜਿਹੜੇ ਚਲੇ ਜਾਣਗੇ ਚਲੇ ਜਾਣਗੇ। ਕਈ ਛਾਨਣਾ ਲੱਗ ਜਾਣਾ। ਹਾਂਜੀ। ਸੋ ਇਹ ਜਿੱਦਾਂ ਤੁਸੀਂ ਵਿੱਚ ਇਹ ਗੱਲ ਕੀਤੀ ਸੀ ਬਲੂਬੈਰੀ ਨੂੰ ਜਿਹੜਾ ਉਹ ਲੈ ਕੇ ਵੀ ਡਿਮਾਂਡ ਨਹੀਂ ਪੂਰੀ ਹੁੰਦੀ, ਵੀ ਇੱਥੇ ਇੰਨੀ ਡਿਮਾਂਡ ਆ, ਸਪਲਾਈ ਆਪਣੇ ਇੰਨੀ ਨਹੀਂ ਆ। ਹੁਣ ਵਾਈਟਲੈਂਡ ਵਾਲੇ ਆ, ਕੀ ਵਾਈਟਲੈਂਡ ਵਾਲੇ ਬਲੂਬੈਰੀਜ਼ ਵਗੈਰਾ ਲਾ ਸਕਦੇ? ਉਹਦੀ ਪਾਣੀ ਦੀ ਡਿਮਾਂਡ ਕਿੰਨੀ ਕੁ ਹੁੰਦੀ ਆ ਬਾਕੀਆਂ ਨੂੰ ਜਿਹੜਾ ਉਹ ਲੈ ਕੇ? ਦੇਖੋ ਅੱਡ ਨੰਬਰਸ ਨੇ, ਹਨਾ। ਬਲੂਬੈਰੀ ਦੀ ਖੇਤੀ ਅਸੀਂ ਵੀ ਪ੍ਰੋਜੈਕਟ ਲਾ ਰਹੇ ਹਾਂ 2-3, ਹਨਾ, ਸਿਰਫ ਟ੍ਰਾਇਲ ਬੇਸਿਸ ਤੇ। ਠੀਕ ਆ। ਕਿੰਨੇ ਕੁ ਵੱਡੇ ਪ੍ਰੋਜੈਕਟ ਲਾਈਕ ਕੁਛ 20 ਏਕੜ ਦੇ। ਠੀਕ ਆ। ਤੇ ਉਹ 'ਚ ਕਿਉਂਕਿ ਜਿਹੜਾ ਫਾਈਨੈਂਸ਼ੀਅਲ ਆ ਉਹ ਵੱਧ ਜਾਂਦਾ ਗਰੋਅਰ ਦਾ। ਸਾਡਾ ਤਾਂ ਕਾਰਨ ਦੇਖੋ ਇਹ ਆ ਲਵਾਉਣ ਦਾ ਵੀ ਉਹਦੇ ਕੋਲ ਵਾਈਟਲੈਂਡ ਆ, ਪਾਣੀ ਉਹਦੇ ਕੋਲ ਰਿਸਟ੍ਰਿਕਸ਼ਨਾਂ ਨੇ। ਜੇ ਮੰਨ ਲਓ ਵੀ ਬੰਦੇ ਕੋਲ 100 ਏਕੜ ਦੀ ਖੇਤੀ ਆ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਤੂੰ ਭਾਈ ਫਿਰ ਉਹਦੇ ਕੋਲ ਪਾਣੀ ਮੰਨ ਲਓ 50 ਦਾ ਹੀ ਆ, ਹਨਾ। ਅਸੀਂ ਉਹਨੂੰ ਕਹਿੰਦੇ ਵੀ 40 ਏਕੜ ਆਪਦੇ ਰਹਿਣ ਦੇ, 60 ਪੱਟ ਲਾ, 60 ਦੀ ਜਗ੍ਹਾ 20-25 ਜਾਂ 30 ਏਕੜ 'ਚ ਬਲੂਬੈਰੀ ਲਾ ਲੈਣੇ, ਕਿਉਂਕਿ ਪਾਣੀ ਘੱਟ ਲੈਂਦੀ, ਬਦਾਮਾਂ ਨਾਲ ਅੱਧਾ ਹੀ ਲੈਂਦੀ ਹੈ। ਠੀਕ ਆ। ਠੀਕ ਹੈ ਜੀ, ਜੇ ਯੂਨੀਵਰਸਿਟੀ ਦੇ ਨੰਬਰਾਂ 'ਤੇ ਚੱਲੀਏ ਇਹ ਤਾਂ 100 ਏਕੜ ਵੀ ਲੱਗ ਸਕਦੇ ਆ ਹਾਂ, ਜੇ 50 ਏਕੜ ਦਾ ਪਾਣੀ ਆ ਤਾਂ। ਨਹੀਂ ਫਿਰ ਉਹਨੂੰ ਆਪਾਂ ਕੰਜ਼ਰਵੇਟਿਵ ਹੀ ਰੱਖੀਦਾ ਵੀ ਕੱਲ ਨੂੰ ਕਿਤੇ ਫੇਰ ਨਾ ਉਹੀ ਸਮੱਸਿਆ ਹੋਵੇ, ਫੇਰ ਹੋਰ ਘਟ ਜਾਣਾ ਨੰਬਰ, ਇਵੈਂਚੁਅਲੀ ਪਾਣੀ ਕੱਢਣਾ ਉਹਨਾਂ ਨੇ ਘਟਾ ਦੇਣਾ। ਸੋ ਉਹਨੂੰ ਥੋੜਾ ਜਿਹਾ ਰੂਮ ਛੱਡ ਕੇ ਉਹ ਬਲੂਬੈਰੀ ਵਾਲਾ ਲਵਾ ਲਈਦਾ, ਤੇ ਉਹਦੇ ਫਾਈਨੈਂਸ਼ੀਅਲ ਉਹ ਜਦੋਂ ਲੱਗ ਗਿਆ ਕੋਈ ਪ੍ਰੋਜੈਕਟ ਅਜੇ? 2 ਪ੍ਰੋਜੈਕਟਾਂ 'ਚ ਕੰਮ ਚੱਲ ਰਿਹਾ। ਹਾਂ ਠੀਕ ਆ। ਤੇ ਇੱਕ ਆਪਣੇ ਗਰੋਅਰ ਨੇ ਲਾਇਆ ਹੋਇਆ, ਉਹਦਾ ਵਧੀਆ ਚੱਲ ਰਿਹਾ। ਅੱਛਾ, ਕਿੰਨੇ ਚਿਰ ਤੋਂ ਲਾਇਆ ਉਹਨੇ? ਉਹਨੇ ਐਤਕੀ ਉਹਨੇ ਪਹਿਲੀ ਕ੍ਰੌਪ ਲਈ ਆ ਉਹਦੀ। ਠੀਕ ਆ, ਓਕੇ। ਤੇ ਉਹਦੀ ਕ੍ਰੌਪ ਵੀ ਉਹਨੇ ਤਾਂ ਚਲੋ ਇਨਡੋਰ ਲਾਇਆ, ਉਹ ਗ੍ਰੀਨ ਹਾਊਸ 'ਚ। ਹਾਂ, ਤੇ ਪਰ ਹੁਣ ਆਪਾਂ ਦੋਨੇ ਹੀ ਟਰਾਈ ਕਰ ਰਹੇ ਹਾਂ, ਗ੍ਰੀਨ ਹਾਊਸ ਵੀ ਤੇ ਓਪਨ 'ਚ ਵੀ, ਹੈਨਾ। ਤੇ ਪਰ ਆਪਾਂ ਇਹ ਵੀ ਦੱਸਦੇ ਜਾਈਏ ਲੋਕਾਂ ਨੂੰ ਵੀ ਆਏ ਨਾ ਹੋ ਵੀ ਸਾਰੇ ਨੇ ਬਲੂਬੈਰੀ ਵੀ ਲਾ ਲਓ, ਹਨਾ। ਤੇ ਇਹਦੇ ਅੱਡ ਸੋਲੂਸ਼ਨ ਲੱਭਣੇ ਪੈਣੇ ਆਪਾਂ ਨੂੰ, ਇੱਕ ਨਾ ਨਹੀਂ ਚੱਲਣਾ। ਸੋਲਰ ਹੋ ਗਿਆ, ਬਲੂਬੈਰੀ ਹੋ ਗਈ, ਜਾਂ ਹੋਰ ਚੈਰੀਜ਼ ਹੋ ਗਈਆਂ, ਹਨਾ, ਓਲਿਵਸ ਹੋ ਗਏ। ਥੋੜਾ ਆਪਾਂ ਨੂੰ ਡਿਵਰਸੀਫਿਕੇਸ਼ਨ ਤੇ ਜ਼ੋਰ ਦੇਣਾ ਪੈਣਾ ਉੱਥੇ, ਹਨਾ। ਤੇ ਹੁਣ ਜਿਹੜੀ ਉਹ 'ਚ ਵੱਡੀ ਸਮੱਸਿਆ ਇਹ ਆ ਰਹੀ ਹੈ ਵੀ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਆ ਉਹ ਕਿੱਥੋਂ ਆਊਗੀ। ਉਹ ਮੰਨ ਲਓ ਵੀ ਮੇਰੇ ਕੋਲ ਬਦਾਮ ਨੇ, ਪਹਿਲਾਂ ਤਾਂ ਉਹਨਾਂ ਦਾ ਪੱਟਣ ਦਾ ਖਰਚਾ, ਸ਼ਰੈਡਿੰਗ ਦਾ ਖਰਚਾ, ਫਿਰ ਇਰੀਗੇਸ਼ਨ ਸਿਸਟਮ 'ਚ ਚੇਂਜਸ ਹੋਣਗੀਆਂ, ਨਵੀਂ ਬਲੂਬੈਰੀ ਮਹਿੰਗੀ ਬਹੁਤ ਆ ਟਰੀ ਲਾਉਣੇ, ਕਿਉਂਕਿ ਲੱਗ ਬਹੁਤ ਜਾਂਦੇ ਏਕੜ 'ਚ। ਠੀਕ ਹੈ, 15-18 ਹਜ਼ਾਰ ਦੇ ਤਾਂ ਟਰੀ ਹੋ ਜਾਂਦੇ 1 ਏਕੜ ਦੇ। 1 ਏਕੜ ਦੇ, ਹਾਂਜੀ, ਡਿਪੈਂਡਿੰਗ ਅਪਨ ਤੁਹਾਡੀ ਸਪੇਸਿੰਗ ਕਿੰਨੀ ਕੁ ਰੱਖਣੀ। ਤੇ ਉਹ ਫਿਰ ਇਰੀਗੇਸ਼ਨ ਸਿਸਟਮ ਵੀ ਉਹਦਾ ਡਿਫਰੈਂਟ ਆ, ਸਟੈਂਡਰਡ ਇਰੀਗੇਸ਼ਨ ਨਹੀਂ ਗੇ ਡ੍ਰਿਪ ਪਾ ਕੇ। ਅੱਛਾ, ਹਨਾ, ਉਹਦਾ ਡਿਫਰੈਂਟ ਲੱਗਣਾ। ਉਹਦਾ ਸਾਰਾ ਪਲਾਨ ਹੀ ਉਹ 3 ਵਾਰ ਪਾਣੀ ਲਾਉਂਦੇ, 2 ਵਾਰ ਦਿਨ 'ਚ, ਹਨਾ, ਥੋੜਾ ਕਰਕੇ। ਠੀਕ ਹੈ, ਉਹ ਲੱਗਦੀ ਵੀ ਉਹ ਕੋਕੋ ਹਸਕ 'ਚ ਆ। ਸੋ ਕਾਫੀ ਉਹਦੀ ਇਨੀਸ਼ੀਅਲ ਸੋਇਲ ਅਮੈਂਡਮੈਂਟ ਵੀ ਕਰਨੀ ਪੈਣੀ ਆ ਫਿਰ। ਉਹ ਸੋਇਲ 'ਚ ਤਾਂ ਲਾਉਂਦੇ ਹੀ ਨਹੀਂ ਗਏ। ਹਾਂ, ਉਹ ਕੋਕੋ ਹਸਕ 'ਚ ਹੀ ਲਾ ਲੈਂਦੇ ਆ। ਅੱਛਾ, ਗਮਲੇ ਹੁੰਦੇ ਆ ਉਹ, ਮਤਲਬ ਉਹ 'ਚ ਬੈਗ 'ਚ ਲਾ ਕੇ ਨਾ, ਉਹੀ ਰੱਖ ਲੈਂਦੇ ਆ ਵਿਚਾਲੇ। ਅੱਛਾ, ਉਹਦੇ ਨਾਲ ਫਿਰ ਜਿੱਥੇ ਸੋਇਲ ਦਾ ਇਸ਼ੂ ਆ, ਸਾਲਟ ਵਾਲਾ, ਉਹ ਵੀ ਕਵਰ ਹੋ ਜਾਂਦਾ। ਉਹਦੇ ਕਾਫੀ ਇਹਨੂੰ ਥੋੜੀ ਐਸਿਡਿਕ ਚਾਹੀਦੀ ਹੁੰਦੀ ਹੈ, ਇਹਨੂੰ ਐਸਿਡਿਕ ਚਾਹੀਦੀ, ਹੈਨਾ। ਤੇ ਉਹ ਐਸਿਡਿਕ ਤਾਂ ਤੁਸੀਂ ਪਾਣੀ ਦੀ ਪੀਐਚ ਜੇ ਟ੍ਰੀਟ ਕਰ ਲਓ ਪਹਿਲਾਂ ਹੀ, ਫਿਰ ਉਹੀ ਗੱਲ ਆ ਵੀ ਇਨੀਸ਼ੀਅਲ ਇਨਵੈਸਟਮੈਂਟ ਫਿਰ ਇਰੀਗੇਸ਼ਨ ਸਿਸਟਮ ਵਿੱਚ ਤਾਂ ਹੀ ਚੇਂਜ ਆਉਣਾ ਹੈ। ਐਗਜ਼ੈਕਟਲੀ, ਜਿਹੜਾ ਤੁਸੀਂ ਪਾਣੀ ਲਾਉਣਾ ਉਹਦੀ ਵੀ ਪੀਐਚ ਪਹਿਲਾਂ ਹੀ ਘਟਾ ਕੇ 5 ਕਿਤੇ ਐਡ ਕਰੋ, ਤੇ 5.5 ਉੱਥੇ ਹੋ ਜਾਂਦੀ ਆ। ਸੋ ਫਿਰ ਇੱਕ ਪਹਿਲਾਂ ਤੁਹਾਨੂੰ ਵਾਟਰ ਟ੍ਰੀਟਮੈਂਟ ਵੀ ਲਾਉਣਾ ਪੈਣਾ, ਹੈਨਾ। ਸੋ ਪਰ ਉਹ ਇਹ ਆ ਵੀ ਇੱਕ ਵਾਇਬਲ ਆਪਸ਼ਨ, ਪਰ ਇਹ ਬਿਨਾਂ ਫੰਡਿੰਗ ਤੋਂ, ਸਟੇਟ ਦਾ ਫੈਡਰਲ ਫੰਡਿੰਗ ਤੋਂ ਇਹ ਪ੍ਰੋਜੈਕਟ ਨਹੀਂ ਲੱਗ ਸਕਦੇ। ਇਹ ਜਿਹੜੇ ਪ੍ਰੋਜੈਕਟ ਤੁਸੀਂ ਲਵਾ ਰਹੇ ਆ, ਇਹ ਫੰਡਿੰਗ ਚੋਂ ਲਵਾਵਾਂਗੇ, CDFA ਕਿ USDA, ਦੋਨਾਂ ਦੇ ਰਲਾ ਮਿਲਾ ਕੇ ਜੀ ਆ। ਕਈ ਕਿਉਂਕਿ ਡੈਡੀਕੇਟਡ ਗ੍ਰਾਂਟ ਇਹਨਾਂ ਪ੍ਰੋਗਰਾਮਸ ਲਈ ਹਜੇ ਨਹੀਂ ਹੈਗੀ, ਹੈਨਾ। ਦੇਖਣਾ ਪੈਣਾ ਵੀ ਕਿੱਦਾਂ ਹੋ ਸਕਦਾ ਹੈ। ਹਾਂ, ਤੇ ਉਹਦੇ ਲਈ ਹੁਣ ਆਪਾਂ ਮੈਥੀ CDFA ਦਾ ਪੂਰਾ ਰੌਲਾ ਪਾਇਆ ਹੋਇਆ, ਹੈਨਾ। ਮੈਂ ਕਿਹਾ ਵੀ ਤੁਸੀਂ ਅਲਟਰਨੇਟਿਵ ਕ੍ਰੌਪਸ ਲਈ ਸਾਨੂੰ ਪੈਸੇ ਦਿਓ, ਫੰਡਿੰਗ ਦਿਓ, ਵੀ ਤਾਂ ਹੀ ਲੋਕ ਕਨਵਰਟ ਹੋਣਗੇ। ਹਾਂ, ਤੇ ਉਹਦੇ ਲਈ ਹੋਪਫੁਲੀ ਆਪਣੇ ਕੋਲ ਥੋੜੀ ਜਿਹੀ ਫੰਡਿੰਗ ਆ ਜੂਗੀ।
ਐਤਕੀ ਆਪਾਂ ਨੂੰ ਟ੍ਰਾਇਲ ਲਈ ਪੈਸੇ ਦੇ ਦੇਣਗੇ ਹੋਪਫੁਲੀ ਹਨਾ। ਤੇ ਅਗਲੇ ਸਾਲ ਤੋਂ ਫਿਰ ਜਿਹੜਾ ਫੰਡਿੰਗ 'ਚ, ਕਿਉਂਕਿ ਐਤਕੀ ਦਾ ਬਜਟ ਬਣਿਆ ਹੋਇਆ, ਅਗਲੇ ਬਜਟ 'ਚ ਫਿਰ ਆਪਾਂ ਉਸ ਕੁਛ ਕੁ ਪੈਸੇ ਰਾਖਵੇਂ ਕਰਾ ਲਾਂਗੇ। ਠੀਕ ਆ। ਇਸ ਤੋਂ ਇਲਾਵਾ ਹੋਰ ਕਿਹੜੇ ਵਾਈਟਲੈਂਡ ਦੇ ਉੱਤੇ ਪ੍ਰੋਜੈਕਟ ਚੱਲ ਰਹੇ ਆ? ਇਹ ਪੱਗ ਵੱਲੋਂ ਪ੍ਰੋਜੈਕਟ ਜਿਹੜੇ ਮਿਲ ਕੇ ਚੱਲ ਰਹੇ ਆ, ਪੱਗ ਦੇ ਗਰੋਵਰਸ ਦੇ ਨਾਲ ਮਿਲ ਕੇ ਚੱਲ ਰਹੇ ਆ ਹਾਂ, ਇਹ ਪ੍ਰੋਜੈਕਟ? ਪੱਗ ਦੇ 22 ਗਰੋਵਰ ਨੇ ਇਸ ਟਾਈਮ ਜਿਹੜੇ ਵਾਈਟਲੈਂਡ ਵਾਲੇ ਜਿਨ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ। ਕਿੱਧਰ ਦੇ ਆ? ਸਾਰੀਆਂ ਕਾਉਂਟੀ 'ਚ ਨੇ, 5 ਕਾਉਂਟੀਆਂ 'ਚ ਹੀ ਹੈ ਜਿਹੜੀਆਂ ਮੇਨ ਆਪਣੀਆਂ ਜਿਹੜੀਆਂ ਇੱਥੇ ਆ, ਸੈਨ ਮਕੀਨ ਕਾਉਂਟੀ ਤੋਂ ਲੈ ਕੇ ਕਰਨ ਤੱਕ? ਕਰਨ, ਕਿੰਗਸ, ਟਲੈਰੀ, ਫ੍ਰੈਜ਼ਨੋ, ਮਡੇਰਾ। ਠੀਕ ਆ। 5 ਕਾਉਂਟੀਆਂ 'ਚ ਚੱਲ ਰਿਹਾ ਹੈ। ਉੱਥੇ ਕਿਹੜੇ ਪ੍ਰੋਜੈਕਟ ਨੇ? ਜਿਵੇਂ ਸੋਲਰ ਫਾਰਮ ਤੇ ਸੋਲਰ ਫਾਰਮ, ਬਲੂਬੈਰੀ, ਅਲਟਰਨੇਟਿਵ ਕ੍ਰੌਪ, ਬਲੂਬੈਰੀ ਹੋ ਗਈਆਂ। ਅਲਟਰਨੇਟਿਵ ਕ੍ਰੌਪ ਚ ਹੋਰ ਕੀ ਆ? ਕੋਈ ਚੈਰੀ ਆ ਜਾਂਦੀ ਹੈ। ਚੈਰੀ ਕਿਹੜੀ? ਬਲੈਕਬੈਰੀ ਜਿਹੜੀ ਉਹ ਹੁੰਦੀ ਆ ਲਾਲ ਜੀ ਹੁੰਦੀ ਨਾ, ਠੀਕ ਹੈ, ਲੀਚੀ ਵਰਗੀ ਲੱਗਦੀ ਜਿਹੜੀ ਆ। ਤੇ ਇੱਕ ਓਲਿਵਸ ਦੀ ਕੋਸ਼ਿਸ਼ ਕਰ ਰਹੇ ਆ ਅਸੀਂ। ਚੈਰੀ ਦਾ ਤਾਂ ਟਰੀ ਹੁੰਦਾ ਨਾ? ਹਾਂ, ਟਰੀ ਬਕਾਇਦਾ ਟਰੀ ਹੁੰਦਾ ਬਿਲਕੁਲ। ਤੇ ਕੁਝ ਕੁ ਬੰਦਿਆਂ ਨੂੰ ਸਿਟਰਸ ਵੀ ਲਾਉਣ ਨੂੰ ਕਿਹਾ। ਅੱਛਾ। ਹੈਨਾ, ਤੇ ਉਹ ਕਿਉਂਕਿ ਸਿਟਰਸ ਦੇ ਫਾਈਨੈਂਸ਼ੀਅਲ ਥੋੜੇ ਜਿਹੇ ਜ਼ਿਆਦਾ ਸਟਰੋਂਗ ਨੇ, ਤੇ ਉਹ ਜੇ ਏਕਰੇਜ ਖਾਲੀ ਛੱਡ ਕੇ ਵੀ ਉਹ ਚ ਹੋ ਸਕਦਾ, ਸਰ ਜਾਂਦਾ। ਹਾਂ। ਓਕੇ। ਤੇ ਪਰ ਸਾਰੀ ਜਗ੍ਹਾ ਸਿਟਰਸ ਲੱਗ ਨਹੀਂ ਸਕਦਾ, ਹਰੇਕ ਕ੍ਰੌਪ ਦੀ ਆਪਦੀ ਹੈਗੀ। ਅੱਛਾ, ਇਹ ਜਿੰਨੀਆਂ ਵੀ ਕ੍ਰੌਪਸ ਦੀ ਤੁਸੀਂ ਗੱਲ ਕਰ ਰਹੇ ਅਲਟਰਨੇਟ ਦੀ, ਖਾਸ ਕਰਕੇ ਕਿੰਨੇ ਸਾਲ ਨੂੰ ਤੁਹਾਨੂੰ ਇਵੈਂਚੁਅਲੀ ਪੈਸੇ ਕਦੋਂ ਬਣਾਉਣੇ ਸ਼ੁਰੂ ਕਰਦੀਆਂ? ਦੇਖੋ, ਬਲੂਬੈਰੀ ਤਾਂ ਪਹਿਲੇ ਸਾਲ ਹੀ ਪੈਸੇ ਛੱਡਣ ਲੱਗ ਜਾਂਦੇ। ਅੱਛਾ ਜੀ, ਠੀਕ ਆ। ਪਰ ਉਹਦੀ ਇਨੀਸ਼ੀਅਲ ਇਨਵੈਸਟਮੈਂਟ ਵੀ ਉਨੀ ਹੋ? ਇਨੀਸ਼ੀਅਲ ਇਨਵੈਸਟਮੈਂਟ ਬਹੁਤ ਜ਼ਿਆਦਾ ਆ। 1 ਏਕੜ ਦੇ ਕਿੰਨੇ ਪੈ ਜਾਂਦੀ ਆ? 1 ਏਕੜ ਦਾ ਜੇ 20 ਏਕੜ ਦਾ ਪ੍ਰੋਜੈਕਟ ਦਾ ਅਸੀਂ ਬਣਾਇਆ ਸੀ ਸਾਰਾ, ਹਨਾ। 20 ਏਕੜ ਦਾ ਸਾਡਾ 12-13 ਲੱਖ ਰੁਪਇਆ ਲੱਗ ਜਾਣਾ। ਅੱਛਾ। ਬੈਂਕ ਦਊ? ਨਹੀਂ, ਬੈਂਕ ਨੇ ਤਾਂ ਵਾਈਟਲੈਂਡ ਤੇ ਦੇਣਾ ਹੀ ਨਹੀਂ। ਉਹ ਹੁਣ ਉਹੀ ਜਦੋਂ ਜਹਿਦ ਆ ਵੀ ਉਹਨੂੰ ਕਿਹੜੀਆਂ ਗ੍ਰਾਂਟਸ ਚੋਂ ਕਿੱਥੋਂ ਪੈਸੇ ਕੱਢ ਕੇ ਉਹਨੂੰ ਕਿਸੇ ਤਰੀਕੇ ਨਾਲ ਲਵਾਇਆ ਜਾਵੇ, ਤੇ ਜਿਹੜੀ ਪ੍ਰਾਈਵੇਟ ਬੈਂਕ ਆ ਉਹਨੂੰ ਸੈੱਲ ਕੀਤਾ ਜਾਵੇ, ਹਨਾ, ਮਾਡਲ ਸੈੱਲ ਕੀਤਾ ਜਾਵੇ ਵੀ ਇੱਕ ਵਾਰੀ ਬੈਂਚਮਾਰਕ ਬਣ ਜਾਵੇ। ਹਾਂ, ਵੀ ਬਾਗ 'ਚ ਜੇ ਕਿਸੇ ਹੋਰ ਕਿਸਾਨ ਨੇ ਲੈਣਾ ਤਾਂ ਉਹ ਦਿਖਾ ਸਕਦਾ ਵੀ ਆਹ ਮੇਰਾ ਮਾਡਲ ਹੋ ਗਿਆ। ਜਿਆਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸੋਲਰ ਫਾਰਮ ਛੋਟੇ ਨਾਲ ਲੱਗ ਜਾਣ, ਹਨਾ। ਛੋਟੇ ਤੋਂ ਭਾਵ? ਛੋਟੇ ਮਤਲਬ 100 ਏਕੜ ਤੱਕ। ਠੀਕ ਹੈ ਨਾ, 10, 20, 40, 60, 80। ਹੁਣ ਜਿਹੜੇ ਪ੍ਰੋਜੈਕਟਸ ਦੇ ਵਿੱਚ ਕਿੰਨੇ ਸੋਲਰ ਪ੍ਰੋਜੈਕਟ ਨੇ ਸਾਡੇ ਕੋਲ? ਮੈਨੂੰ ਲੱਗਦਾ ਵੀ ਅਸੀਂ 7 ਸੋਲਰ ਪ੍ਰੋਜੈਕਟ ਆਲਰੇਡੀ ਸਬਮਿਟ ਹੋਏ ਆ। ਠੀਕ ਆ। ਤੇ 15 ਦੀ ਮੇਰੇ ਕੋਲ ਲਿਸਟ ਹੋਰ ਹੈਗੀ ਆ। ਕਿੰਨੇ ਨੂੰ ਪਰ ਕਿਲੋਵਾਟ ਦਾ ਪੈ ਰਿਹਾ ਆ ਉਹਨਾਂ ਨੂੰ ਖਰਚਾ? $2 ਤੋਂ $3,000 ਮਿਲਣਾ ਏਕੜ ਦਾ। ਅੱਛਾ। ਲੀਜ਼ ਤੇ। ਇਨੀਸ਼ੀਅਲ ਇਨਵੈਸਟਮੈਂਟ ਕੀ ਆ ਉੱਥੇ? ਇਨੀਸ਼ੀਅਲ ਇਨਵੈਸਟਮੈਂਟ ਕੋਈ ਨਹੀਂ, ਜ਼ੀਰੋ ਆ। ਹਾਂਜੀ। ਇਹ ਤਾਂ ਫਿਰ ਨੋ ਬ੍ਰੇਨਰ ਵਾਲਾ ਹੀ ਕੰਮ। ਬਿਲਕੁਲ। ਜਿਨ੍ਹਾਂ ਦੀ ਵਾਈਟਲੈਂਡ ਦਾ ਇਸ਼ੂ, ਉਹਨਾਂ ਨੂੰ ਮੈਂ ਤਾਂ ਕਹਿਣਾ ਵੀ ਤੁਸੀਂ ਪਹਿਲਾਂ ਸੋਲਰ ਟਰਾਈ ਕਰੋ, ਫਿਰ ਜੇ ਉਹ ਨਹੀਂ ਹੁੰਦਾ ਜਿਹੜਾ ਅਪਰੋਚ ਵੀ ਇਹੀ ਹੈ, ਜੇ ਨਹੀਂ ਹੁੰਦਾ ਫਿਰ ਅਸੀਂ ਸੋਚਦੇ ਹਾਂ ਵੀ ਹੁਣ ਇੱਥੇ ਬਲੂਬੈਰੀ ਦੇਖੀਏ, ਕੀ ਦੇਖੀਏ, ਕੋਈ ਹੋਰ ਕ੍ਰਾਪ ਦੇਖੀਏ। ਨੰਬਰ ਦੱਸ ਦਿਓ, ਕਿਉਂਕਿ ਇਸ ਗੱਲ ਦੇ ਉੱਤੇ ਕਾਲਾਂ ਆਉਣਗੀਆਂ, ਪੁੱਛਣਗੇ ਲੋਕ ਵੀ ਇਹ ਜੇ ਪ੍ਰੋਜੈਕਟ ਲਵਾਉਣਾ ਆ ਜਾਂ ਅਲਟਰਨੇਟ ਕ੍ਰਾਪ ਆ ਵਾਈਟਲੈਂਡ ਵਾਲੇ ਆ, ਵੀ ਕਿੱਥੇ ਕੰਟੈਕਟ ਕਰਨਾ ਤੁਹਾਡਾ? ਨਹੀਂ, ਤੁਸੀਂ ਮੈਨੂੰ ਫੋਨ ਕਰ ਸਕਦੇ ਆ 5594516270, ਹਨਾ, ਤੇ ਜਾਂ arshad@pag.usa.com ਤੇ ਤੁਸੀਂ ਈਮੇਲ ਵੀ ਕਰ ਸਕਦੇ ਹੋ, WhatsApp ਤੇ ਮੈਸੇਜ ਕਰ ਸਕਦੇ ਹੋ। ਦੇਖੋ, ਇਹ ਵੀ ਦੱਸਦੇ ਜਾਈਏ ਵੀ ਜਿਹੜੀ ਪੱਗ ਦਾ ਰੋਲ ਆ ਨਾ ਸਾਰੇ ਕਾਸੇ 'ਚ, ਅਸੀਂ ਸਿਰਫ ਕਨੈਕਟ ਹੀ ਕਰਾਉਨੇ ਆ ਵੈਂਡਰ ਦੇ ਨਾਲ। ਹਾਂ, ਤੇ ਅਸੀਂ ਥੋੜੀ ਸਾਰੇ ਡਾਕੂਮੈਂਟ ਇਕੱਠੇ ਕਰਕੇ ਉਹਨਾਂ ਨਾਲ ਰਿਵਿਊ ਕਰਾ ਕੇ ਐਂਡ ਆਫ ਦਾ ਡੇ ਗਰੋਅਰ ਨਹੀਂ ਡਾਇਰੈਕਟ ਕੰਮ ਕਰਨਾ ਉਹਨਾਂ ਨਾਲ। ਠੀਕ ਆ, ਹੈਨਾ। ਸਾਡੀ ਉਹ 'ਚ ਕੋਈ ਪੈਸੇ ਦੀ ਲੈਣ ਦੇ ਨਹੀਂ ਹੈਗੀ ਵਿੱਚ ਕਿਤੇ, ਕੋਈ ਦੇਣਦਾਰੀ ਨਹੀਂ ਇਸ ਹਿਸਾਬ ਦੇ ਨਾਲ। ਠੀਕ ਹੈ ਨਾ। ਜਿਵੇਂ ਹੁਣ ਆਪਾਂ ਇੱਕ ਗਰੋਅਰ ਨਾਲ ਬੇਕਰਫੀਲਡ ਤੋਂ ਕੰਮ ਕਰ ਰਹੇ ਆ, ਉਹਨਾਂ ਦੇ 80 ਏਕੜ ਵਾਈਟਲੈਂਡ 'ਚ ਆ ਗਏ ਸਾਰੇ। ਤੇ ਸੋਲਰ ਦਾ ਹੁਣ ਤੇ ਉਹ ਮਤਲਬ ਇਸ ਵੀਕ ਰਿਪੋਰਟ ਆ ਜਾਣੀ ਹੈ ਇਨੀਸ਼ੀਅਲ ਫਿਜ਼ੀਬਿਲਿਟੀ ਸਟੱਡੀ ਦੀ। ਠੀਕ ਹੈ। ਜੇ ਉੱਥੇ ਲੱਗਦਾ ਹੋਇਆ ਤਾਂ ਫਿਰ ਉਹ ਕਰਾ ਕੇ ਫਿਰ ਉਹਨੂੰ ਕਹਿਣਾ ਵੀ ਹੁਣ ਆਹ ਬੰਦਾ ਇਹਦੇ ਨਾਲ ਸਿੱਧੀ ਆਪਦੀ ਗੱਲ ਕਰ, ਇਹ ਤੋਂ ਲਵਾ ਲਾ। ਹਾਂ, ਵੀ ਜੇ ਤੈਨੂੰ ਭੁਗਦਾ, ਹਾਂ, ਠੀਕ ਹੈ ਨਾ, ਵੀ ਜੇ ਤੈਨੂੰ ਲੱਗਦਾ ਵੀ ਕਿਤੇ ਨੈਗੋਸ਼ੀਏਸ਼ਨ ਸਾਡੀ ਲੋੜ ਆ ਤਾਂ ਉਹ ਵੀ ਦੱਸ ਦੇ, ਅਸੀਂ ਪਾਰਟਿਸਿਪੇਟ ਕਰ ਲਾਂਗੇ। ਠੀਕ ਹੈ। ਸਾਡਾ ਕੰਮ ਅਗਲੇ ਨੂੰ ਆਪਸ਼ਨਸ ਇਨੇਬਲ ਕਰਕੇ ਦੇਣੀ ਹੈ। ਠੀਕ ਹੈ। ਫੈਸਲਾ ਉਹਨੇ ਆਪ ਲੈਣਾ, ਬਾਕੀ ਉਹਨੇ ਆਪ ਕਰਨਾ। ਦੇਖੋ, ਤੇ ਆਪਸ਼ਨ ਹੀ ਨਹੀਂ ਨਾ ਹੁੰਦੀ ਕਿ ਬੰਦੇ ਕੋਲ ਇੰਨੀ ਇਨਫੋਰਮੇਸ਼ਨ ਆਮ ਬੰਦਾ ਕਿੱਥੇ ਇਕੱਠੀ ਕਰ ਲੂਗਾ। ਹੁਣ ਤੁਹਾਡਾ ਵਾਹ ਪੈਂਦਾ ਉਹਦੇ ਕਰਕੇ ਤੁਹਾਨੂੰ ਈਜ਼ੀ ਆ। ਹਾਂ, ਕੁਛ ਆਇਆ ਵੀ ਜਿਹੜੇ ਬੰਦਿਆਂ ਨਾਲ ਆਪਾਂ ਕੰਮ ਕਰਦੇ ਆ, ਕਿਉਂਕਿ ਆਪਣੇ ਕੋਲ ਵੋਲਿਊਮ ਬਹੁਤ ਵੱਡਾ, ਉਹਨਾਂ ਦਾ ਫਿਰ ਆਪਣਾ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਇਹਨਾਂ ਨਾਲ ਕੰਮ ਕਰੀਏ, ਹੈਨਾ। ਜੇ ਤੁਸੀਂ ਮੰਨ ਲਓ ਵੀ ਇੱਕ 20 ਏਕੜ ਦਾ ਗਰੋਅਰ, ਤਾਂ ਉਹਨਾਂ ਲਈ ਉਹ ਕੋਈ ਬਾਹਲੀ ਵੱਡੀ ਚੀਜ਼ ਨਹੀਂ, ਉਹ ਇੰਪੋਰਟੈਂਸ ਨਹੀਂ। ਪਰ ਜਦੋਂ ਅਸੀਂ ਉਹ 20 ਏਕੜ ਦਾ ਗਰੋਅਰ ਉਹਨਾਂ ਨੂੰ ਦੇਣਾ, ਉਹਨਾਂ ਨੂੰ ਲੱਗਣਾ ਵੀ ਸਾਡੇ ਕੋਲ 2-2.5 ਲੱਖ ਏਕੜ ਦੀ ਮੈਂਬਰਸ਼ਿਪ ਆ, ਵੀ ਇਹਨਾਂ ਨੇ ਹੋਰ ਬਹੁਤ ਕੰਮ ਲਿਆਉਣਾ, ਫਿਰ ਉਹਨਾਂ ਲਈ ਉਹ ਪ੍ਰਾਇਓਰਟੀ ਹੋ ਜਾਂਦੀ। ਇਸ ਟਾਈਮ ਜਿਹੜੇ 22 ਕਿਸਾਨਾਂ ਦੀ ਗੱਲ ਕਰ ਰਹੇ, ਟੋਟਲ ਓਵਰਆਲ ਕਿੰਨੀ ਏਕੜੇਜ ਹੈ ਵਾਈਟਲੈਂਡ ਦੀ?
ਮੈਨੂੰ ਦੇਖੋ ਆਈਕਨ ਚੰਗੀ ਤਰ੍ਹਾਂ ਯਾਦ ਨਹੀਂਗਾ, ਪਰ ਮੇਰਾ ਅੰਦਾਜ਼ਾ ਫਿਊ ਹੋਊਗਾ। ਥਾਊਜ਼ੈਂਡ। ਹਾਂ 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 2 ਤੋਂ 3000 ਏਕੜ ਦੇ ਵਿੱਚ ਹੋਊਗੀ ਮੈਨੂੰ ਲੱਗਦਾ, ਠੀਕ ਹੈ, ਵੀ ਹਾਂ। ਜਿਨ੍ਹਾਂ ਤੇ ਪ੍ਰੋਜੈਕਟ ਲੱਗਣੇ ਆ ਜਿਨ੍ਹਾਂ ਦੇ ਆਪਾਂ ਕੰਮ ਕਰ ਰਹੇ ਹਾਂ। ਰਾਈਟ ਨਾਓ ਜਿੱਤੇ ਹਾਂ। ਚੱਲ ਰਿਹਾ, ਇਹ ਵੱਧ ਵੀ ਨਹੀਂ ਸਕਦੀ ਹੈ। ਜ਼ਿਆਦਾ ਹੋਣੀ ਚਾਹੀਦੀ ਆ, 4 ਤੋਂ 5000 ਦੇ ਵਿੱਚ ਹੋਊਗੀ। 4 ਤੋਂ 5000 ਏਕੜ ਜਿਹੜੇ ਉਹ ਹਾਂ। ਹੈਗੇ ਆ। ਸੋ ਆਈ ਥਿੰਕ ਜਿਹੜੇ ਵਾਈਟਲੈਂਡ ਵਾਲੇ ਕਿਸਾਨ ਆ ਉਹਨਾਂ ਨੂੰ ਬਿਲਕੁਲ ਇਸ ਚੀਜ਼ ਨੂੰ ਲੈ ਕੇ ਸਲਾਹ ਕਰਨੀ ਚਾਹੀਦੀ ਆ। ਕਰਨਾ ਨਹੀਂ ਕਰਨਾ, ਲੱਗੀ ਚੀਜ਼ ਪੱਟਣੀ ਨਹੀਂ ਪੱਟਣੀ ਉਹ ਬਾਅਦ ਦੀ ਗੱਲ ਆ, ਪਰ ਤੁਸੀਂ ਕੰਟੈਕਟ ਕਰੋ, ਦੇਖੋ ਤੁਹਾਡੇ ਕੋਲ ਕੀ ਆਪਸ਼ਨਸ ਅਵੇਲੇਬਲ ਨੇ, ਕਿੱਦਾਂ ਆ, ਕਿਉਂਕਿ ਇਵੈਂਚੁਅਲੀ ਅਦਰਵਾਈਜ਼ ਤਾਂ ਹਰਸ਼ਦੀਪ ਸਿੰਘ ਵਾਈਟਲੈਂਡ ਵਾਲਿਆਂ ਦਾ ਤਾਂ ਫਿਰ ਭਵਿੱਖ ਤਾਂ ਨਹੀਂ, ਉਹ ਹਾਂਜੀ। ਸੇਮ ਪ੍ਰੈਕਟਿਸਿਸ ਦੇ ਨਾਲ ਤਾਂ ਭਵਿੱਖ ਨਹੀਂ। ਜੇ ਹੁਣ ਤੜਫ ਰਹੇ ਆ ਤਾਂ ਗਾਂ ਜ਼ਿਆਦਾ ਤੜਫ ਹੋਊਗੀ। ਨਹੀਂ ਗਾਂ ਤਾਂ ਫਿਰ ਉਹ ਬੰਦ ਹੀ ਹੋ ਜਾਊਗਾ ਨਾ ਕੰਮ। ਹੁਣ ਤਾਂ ਦੇਖੋ ਕੋਈ ਨਾ ਕੋਈ ਉਹਦਾ ਹੱਲ ਲੱਭ ਸਕਦਾ। ਹਜੇ ਵੀ ਮੈਨੂੰ ਲੱਗਦਾ ਵੀ ਮੈਂ ਬਹੁਤ ਆਪਟੀਮਿਸਟਿਕ ਹਾਂ। ਮੈਂ ਇੰਨਾ ਆਪਟੀਮਿਸਟਿਕ ਹਾਂ ਵੀ ਸਾਰੀ ਜਿਹੜੀ 1 ਮਿਲੀਅਨ 1.5 ਮਿਲੀਅਨ ਏਕੜ ਕਹਿੰਦੇ ਆ ਨਾ, ਤੁਸੀਂ ਇਹਨੇ ਵੀ ਬਚਾ ਲੈਣਾ, ਬਚ ਸਕਦਾ, ਤੁਸੀਂ ਸੋਚਦੇ ਬਾਅਦ ਚ। ਬਚ ਸਕਦਾ ਮੇਰੇ ਹਿਸਾਬ ਨਾਲ ਜੇ ਪਰ ਪ੍ਰੋਪਰ ਕਹਿੰਦੇ ਉਹਨਾਂ ਨੇ ਤੱਕਿਆ ਆ ਵੀ ਇਹ ਫੈਲੋ ਕਰਨੇ ਆ। ਨਹੀਂ ਦੇਖੋ ਫੈਲੋ ਇਸ ਕਰਕੇ ਕਰ ਰਹੇ, ਉਹ ਖੇਤੀ ਨਹੀਂ ਹੋਣ ਦੇਣੀ ਚਾਹੁੰਦੇ, ਹਾਂ। ਜਾਂ ਉਹ ਉਹਨਾਂ ਦਾ ਇਹ ਆ ਵੀ ਅਸੀਂ ਪਾਣੀ ਨਹੀਂ ਤੁਹਾਨੂੰ ਉਹਨਾਂ ਕੱਢਣ ਦੇਣਾ। ਜਿਵੇਂ ਆਪਾਂ ਕਹਿੰਦੇ ਆ ਵੀ ਲੈਸ ਵਾਟਰ ਐਕਸਟੈਂਸਿਵ ਕ੍ਰੌਪਸ, ਸੋਲਰ, ਠੀਕ ਹੈ, ਜਾਂ ਉਸ ਸਾਲ ਲਾ ਲਓ ਜਿਸ ਸਾਲ ਨਹੀਂ ਲੱਗਦਾ, ਫੈਡਰਲ ਤੇ ਸਟੇਟ ਦੀ ਫੰਡਿੰਗ ਦੀ ਅਸਿਸਟੈਂਸ ਹੋਵੇ, ਜਿਸ ਸਾਲ ਨਾ ਫਸਲ ਲੱਗੀ ਉਦੋਂ ਥੋੜ੍ਹੇ ਜਿਹੇ ਪੈਸੇ ਆ ਜਾਣ। ਸੋ ਚੀਜ਼ਾਂ ਹਜੇ ਵੀ ਰਹਿ ਸਕਦੀਆਂ ਨੇ ਬਰਕਰਾਰ ਪ੍ਰੋਸੈਸ ਹੈ ਨਾ। ਤੇ ਵੱਡਾ ਹੁਣ ਇਸ਼ੂ ਦੇਖੋ ਇਹ ਆਪਾਂ ਨੂੰ ਇਹ ਵੀ ਪਤਾ ਨਾ ਵੀ ਜਿੰਨਾ ਪਾਣੀ ਨਾਰਥ 'ਚ ਆਉਣਾ ਸਾਰਾ ਉੱਥੇ ਠੀਕ ਹੈ ਹੀ ਨਾ, ਹਾਂ। ਦੋਨੇ ਨਹਿਰਾਂ ਫਰਾਇਡ ਕਰਨ ਕਨਾਲ ਤੇ ਜਿਹੜੀ ਆਪਣੀ ਡੈਲਟਾ ਮੰਡੋਟਾ ਜਿੱਦੇ ਉਧਰਲੀ ਆ ਹਨਾ, ਹਾਂਜੀ, ਦੋਨਾਂ ਦਾ ਸਬਸਾਈਡੈਂਸ ਕਰਕੇ ਲੋ ਕਪੈਸਿਟੀ ਤੇ ਚੱਲਦੀਆਂ ਨੇ। ਸੋ ਪਾਣੀ ਜਿੰਨਾ ਆਉਣਾ ਉਹਨਾਂ ਆ ਨਹੀਂ ਰਿਹਾ ਉੱਥੋਂ। ਇਸ ਵਾਰ ਵੇਖਿਆ ਹੀ ਆ, ਜੇ ਨਹਿਰਾਂ 'ਚ ਪਾਣੀ ਘੱਟ ਜ਼ਿਆਦਾ ਆਉਂਦਾ ਤੇ ਰੀਚਾਰਜ ਤਾਂ ਇੱਥੇ ਹੀ ਹੋਣਾ ਨਾ। ਜਿੰਨੀ ਵੀ ਬੇਕਰਫੀਲਡ ਟੱਪ ਕੇ ਗ੍ਰੇਪ ਵਾਈਨ ਤੱਕ ਪਾਣੀ ਦਾ ਇਸ਼ੂ ਆ, ਉਹ ਟੂਲੀ ਏਰੀਏ ਦੇ ਵਿੱਚ ਸਬਸਾਈਡੈਂਸ ਕਰਕੇ ਆ। ਅੱਛਾ, ਉਹਨਾਂ ਕੋਲ ਪਾਣੀ ਦੇ ਰਾਈਟਸ ਨੇ ਪਰ ਪਾਣੀ ਜਾ ਨਹੀਂ ਰਿਹਾ ਇੱਥੋਂ, ਕਿਉਂਕਿ ਨਹਿਰ ਤਾਂ ਦਬੀ ਪਈ ਸਾਰੀ। ਪਾਣੀ ਥੱਲੇ ਹੀ ਨਹੀਂ ਜਾਂਦਾ। ਨਹੀਂ ਜਦੋਂ ਨਹਿਰ ਦਬ ਜਾਂਦੀ ਆ ਤਾਂ ਫਿਰ ਉਹ ਕਪੈਸਿਟੀ ਘਟਾ ਦਿੰਦੇ ਆ, ਫਲੋ ਘਟ ਜਾਂਦਾ ਪਾਣੀ ਦਾ। ਉਹਨਾਂ ਦੇ ਵਾਟਰ ਰਾਈਟਸ ਜ਼ਿਆਦਾ ਨੇ, ਉਹਨਾਂ ਨੂੰ ਉਹ ਪਹੁੰਚ ਹੀ ਨਹੀਂ ਰਿਹਾ। ਜੇ ਕਨਵੇਂਸ ਹੋਊਗੀ ਤਾਂ ਪਹੁੰਚੂਗਾ, ਜੇ ਪਾਣੀ ਪਹੁੰਚੂਗਾ ਫਿਰ ਹੀ ਥੱਲੇ ਜਾਊਗਾ। ਜੇ ਉੱਥੇ ਪਾਣੀ ਪਹੁੰਚੂਗਾ ਉਹ ਫਲੱਡ ਕਰਨਗੇ, ਫਿਰ ਰੀਚਾਰਜ ਹੋਊਗਾ, ਫਿਰ ਸਾਰਾ ਕੁਝ ਹੋਊਗਾ, ਤੇ ਫਿਰ ਉਹ ਗਰਾਊਂਡ ਦੀ ਵੀ ਉਹ ਪੰਪਿੰਗ ਘਟੂਗੀ। ਤੇ ਫਿਰ ਠੀਕ ਕਿਉਂ ਨਹੀਂ ਕਰਦੇ ਨਹਿਰਾਂ? ਉਹ ਜਾਨੂ ਕਰਦੇ ਆ, ਜਿਵੇਂ ਹੁਣ 10 ਫੁੱਟ ਹੋਰ ਥੱਲੇ 10 ਮੀਲ ਕੀਤੀ ਸੀਗੀ ਤੇ ਉਹ ਪਰਲੇ ਪਾਸੇ ਵਾਲਾ ਦਬ ਗਿਆ। ਹੁਣ ਫਿਰ ਅੰਡਰਗਰਾਉਂਡ ਪਾ ਲਈਏ। ਦੇਖੋ ਇਹ ਹੁਣ ਜਦੋਂ ਆਪਾਂ ਉੱਥੇ ਦੇ ਗਰੋਰਾਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਵੀ ਤੁਸੀਂ ਸਾਡੀ ਨਹੀਂ ਸੁਣਦੇਗੇ ਹਨਾ। ਸੋ ਜਿਹੜਾ ਤਾਂ ਹੀ ਆਪਾਂ ਕਹਿੰਦੇ ਨੇ ਜਿਹੜਾ ਇਹ ਫਿਕਸ ਆ ਨਾ, ਇਹ ਵੱਡੇ ਇਕੋਸਿਸਟਮ ਨੂੰ ਲੈ ਕੇ ਚੱਲਣਾ ਚਾਹੀਦਾ, ਫੇਰ ਹੀ ਹੋ ਸਕਦਾ। ਜੇ ਆਪਾਂ ਇੰਡੀਵਿਜੂਅਲੀ ਬਿਟਸ ਐਂਡ ਪੀਸਸ 'ਚ ਕੋਸ਼ਿਸ਼ ਕਰਦੇ ਆ ਫਿਰ ਇਹਦਾ ਫਿਕਸ ਨਹੀਂ ਹੋਣਾ। ਪਰ ਇਹ ਇੱਕ ਚੀਜ਼ ਜਿਹੜੀ ਕਹਿਣੀ, ਹੁਣ ਜਦੋਂ ਤੁਸੀਂ ਵੱਡੇ ਇਕੋਸਿਸਟਮ ਦੀ ਗੱਲ ਕਰਦੇ ਆ, ਫਿਰ ਉਹਦੇ ਵਿੱਚ ਸਾਰੇ ਜਾਣੇ ਤਾਂ ਨਹੀਂ ਬਚਦੇ ਹੁੰਦੇ। ਕੁਛ ਹਿੱਸਾ ਤਾਂ ਮਰਦਾ ਹੀ ਆ, ਕੁਛ ਹੱਥ 'ਚ ਆਉਂਦਾ, ਕੁਛ ਹੱਥੋਂ ਨਿਕਲਦਾ ਹੈ। ਨਹੀਂ ਜੇ ਰਾਜ ਕਹਿੰਦੀ ਹੁਣ ਆਪਾਂ 1.5 ਮਿਲੀਅਨ ਏਕੜ ਰਿਸਕ ਤੇ ਆ, ਜੇ ਮੰਨ ਲਓ ਇਹ 'ਚ 2-3 ਲੱਖ ਏਕੜ ਰਹਿ ਵੀ ਜਾਂਦੀ ਆ, ਉਹਦਾ ਤਾਂ ਕੋਈ ਨਾ ਕੋਈ ਸਟੇਟ ਤੇ ਫੈਡਰਲ ਹੱਲ ਵੀ ਕਰ ਦੂਗੀ ਹੈ ਨਾ। ਜੇ ਹੁਣ ਆਪਾਂ ਉਹ 'ਚ ਵੱਡੇ ਗਰੋਅਰ ਵੀ ਬਹੁਤ ਹੋਣੇ ਨੇ, ਹੁਣ ਆਪਾਂ ਤਾਂ ਸਾਰੀ ਵੱਡੇ ਗਰੋਅਰ ਵੀ ਓਨ ਕਰਦੇ ਨਾ, ਵੱਡੇ ਗਰੋਅਰਾਂ ਕੋਲੇ ਆਲਰੇਡੀ ਮੀਨਸ ਹੈਗੇ ਆ। ਹੁਣ ਇਹ 'ਚ ਬਾਈ ਨੰਬਰ ਦਾ ਆਪਾਂ ਨੂੰ ਪਤਾ ਨਹੀਂ ਆ, ਕਿਉਂਕਿ ਡੇਟਾ ਉਵੇਂ ਅਵੇਲੇਬਲ ਨਹੀਂ ਆ ਵੀ ਸਮਾਲ ਸਕੇਲ ਗਰੋਅਰ ਕਿੰਨੀ ਉਹ 1.5 ਮਿਲੀਅਨ ਏਕੜ 'ਚੋਂ ਲੈਂਡ ਓਨ ਕਰਦੇ, ਜੇ ਉਹਨਾਂ ਨੂੰ ਬਚਾਇਆ ਜਾ ਸਕਦਾ। ਜੇ ਉਹਨਾਂ ਨੂੰ ਬਚਾਇਆ ਜਾਵੇ ਤਾਂ ਵੱਡਿਆਂ ਨੇ ਤਾਂ ਆਪੇ ਬਚ ਜਾਣਾ। ਠੀਕ ਹੈ, ਜੇ ਹੁਣ ਆਪਾਂ ਐਗਜ਼ਾਮਪਲ ਲਈਏ ਰੈਜ਼ਨਿਕਸ ਦੀ, ਜਿਹੜਾ ਬੇਕਰਫੀਲਡ ਵਾਲਾ ਜਿੰਨਾ ਉਹਨਾਂ ਨੇ ਏਰੀਆ ਖਾਲੀ ਛੱਡਿਆ, ਉਹ ਤਾਂ ਵਾਟਰ ਰਾਈਟਸ ਵੇਚ ਰਹੇ ਆ ਉਹਦੇ ਸਟੇਟ ਨੂੰ ਵਾਪਸ। ਉਹਨਾਂ ਦੀ ਉਹ ਲੈਂਡ ਤੇ ਘਾਟਾ ਥੋੜੀ ਪੈ ਰਿਹਾ ਉਹਨਾਂ ਨੂੰ। ਠੀਕ ਆ, ਸਾਨੂੰ ਪੈ ਰਿਹਾ ਛੋਟੇ ਗਰੋਅਰ। ਅੱਛਾ, ਜਿਹੜੀ ਚੈਰੀ ਦੀ ਤੁਸੀਂ ਗੱਲ ਕੀਤੀ ਸੀ, ਉਹ ਪਾਣੀ ਦੀ ਉਹਦੀ ਕਿੰਨੀ ਹਫ਼ਤਾ? ਜਿੰਨੀਆਂ ਇਹ ਸਾਰੀਆਂ ਕ੍ਰੌਪਸ ਨੇ ਨਾ, ਇਹ 2 ਤੋਂ 3 ਫੁੱਟ ਦੇ ਵਿੱਚ, ਏਕੜ ਫੁੱਟ ਦੇ ਵਿੱਚ ਪਾਣੀ ਲੈਂਦੀਆਂ ਨੇ। ਅੱਛਾ, ਠੀਕ ਹੈ ਜੀ। ਜਿਵੇਂ ਬਲੂਬੇਰੀ ਦੇ ਮੈਂ 2 ਗਰੋਅਰਸ ਨਾਲ ਅੱਡ ਗੱਲ ਕੀਤੀ ਆ ਜਿਹੜੇ ਕਰਦੇ ਆ ਖੇਤੀ। ਇੱਕ ਨੇ ਮੈਨੂੰ 27 ਇੰਚ ਕਿਹਾ, ਇੱਕ ਨੇ 32 ਇੰਚ ਕਿਹਾ, 30 ਲਾ ਲਓ ਹੈ ਨਾ। ਪਰ ਜਿਹੜਾ ਬੰਦਾ ਲਾ ਰਿਹਾ ਕੋਕੋ ਹਸਕ 'ਚ, ਉਹ ਕਹਿੰਦਾ ਮੈਂ 2 ਫੁੱਟ ਨਾਲ ਵੀ ਕਰ ਲੈਂਦਾ। ਅੱਛਾ, 24 ਇੰਚ ਨਾਲ ਵੀ ਚੱਲਦਾ। ਠੀਕ ਹੈ ਜੀ। ਸੋ ਉਹ ਸਾਰੀਆਂ ਚੀਜ਼ਾਂ ਮਤਲਬ ਆਪਾਂ ਨੂੰ ਐਕਸਪਲੋਰ ਕਰਨ ਦੀ ਲੋੜ ਹੈ। ਜੇ ਹੁਣ 24 ਇੰਚ ਚਲਾਉਂਦੇ ਆ ਤਾਂ ਬਦਾਮਾਂ ਨੂੰ 42 ਇੰਚ ਆਪਾਂ ਨੂੰ ਪਤਾ 3.5 ਏਕੜ ਫੁੱਟ ਤੋਂ ਪਾਣੀ ਘੱਟ ਨਹੀਂ ਲੱਗਦਾ, ਕਈ ਏਰੀਆ 'ਚ ਉਦੋਂ ਵੀ 4 ਫੁੱਟ ਵੀ ਲੱਗਦਾ। ਠੀਕ ਹੈ ਜੀ, 4 ਤੇ 24 'ਚ ਅੱਧਾ ਹੋ ਗਿਆ ਨਾ, ਅੱਧੋ। ਪਲੱਸ ਸਾਨੂੰ ਇੰਨੀ ਏਕਰੇਜ ਪਲਾਂਟ ਕਰਨ ਦੀ ਲੋੜ ਨਹੀਂ, ਸਾਨੂੰ ਵੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਉਹ ਤਾਂ ਸਿਆਣਪ ਇੱਥੇ ਹੀ ਵਰਤਣੀ ਹੈ। ਬਿਜ਼ਨਸ ਪਲਾਨ ਤਾਂ ਇਦਾਂ ਹੀ ਬਣਦਾ ਹੈ। ਤਾਂ ਹੀ ਜਿਹਦਾ ਅਸੀਂ ਬਿਜ਼ਨਸ ਪਲਾਨ ਬਣਾਉਂਦੇ ਆ, ਕਦੇ ਵੀ ਇਹ ਨਹੀਂ ਦੇਖਿਆ ਕਿ ਆ ਬਈ 100 ਏਕੜ 'ਚ 60 ਪੱਟ ਲਾ ਤੇ 60 'ਚ ਬਲੂਬੇਰੀ ਲਾ ਲਾ, ਨਹੀਂ ਉਹਨੂੰ ਕਿਹਾ ਵੀ 60 ਪੱਟ ਲਾ
40 20 ਚ ਲਾ ਲਾ, 30 ਚ ਲਾ ਲਾ। ਆਹ ਲਾ ਲਾ, ਹਾਂ। 20 ਚ ਤੇਰਾ ਸੋਲਰ ਲਵਾ ਲਿਆ, 10-20 ਏਕੜ ਖੁੱਲੀ ਛੱਡ ਲਾ, ਕਿਉਂਕਿ ਯੂ ਨੈਵਰ ਨੋ ਜੇ ਉਹੋ ਜੀ ਕ੍ਰਾਪ ਕੱਲ ਨੂੰ ਆਉਂਦੀ ਹੈ ਵੀ ਜਦੋਂ ਪਾਣੀ ਹੋਇਆ ਕਰੂ ਲਾ ਲਿਆ ਕਰੀ, ਨਹੀਂ ਤਾਂ ਨਾ ਲਾਈ। ਅੱਛਾ, ਚੈਰੀ ਤੇ ਬਲੂਬੈਰੀ ਸੋਲਰ ਤੋਂ ਇਲਾਵਾ ਹੋਰ ਕਿਹੜੇ ਅਲਟਰਨੇਟ ਕ੍ਰੌਪਸ ਦੀ ਗੱਲ ਚੱਲਦੀ ਹੈ ਜਿਹੜੇ ਐਕਚੁਅਲ ਚ ਡਰਾਟ ਰੈਜ਼ਿਸਟੈਂਟ ਜਾਂ ਘੱਟ ਪਾਣੀ ਦੇ ਉੱਤੇ ਜਿਹੜੀਆਂ ਹੋ ਰਹੀਆਂ? ਇੱਕ olives ਨੇ, ਅੱਛਾ, ਇੱਕ ਉਹ ਬੇਰਾਂ ਨੂੰ ਅੰਗਰੇਜ਼ੀ ਚ ਕੀ ਕਹਿੰਦੇ, ਹਾਂ। ਜੂਜੂਬੀਅਰ। ਉਹ ਤਾਂ ਆਰਸੀਡੀਆਂ ਵੀ ਲਵਾ ਰਹੀਆਂ ਨੇ। ਅੱਛਾ, ਹਾਂਜੀ, ਆਰਸੀਡੀਜ਼। ਹਾਂ, ਫੰਡਿੰਗ ਦੇ ਰਹੇ ਆ ਇਹ ਉਹਦੀ, ਓਕੇ। ਹੈਨਾ। ਤੇ ਪਰ ਉਹਨਾਂ ਦੀ ਮਾਰਕੀਟ ਉਨੀ ਅਵੇਲੇਬਲ ਨਹੀਂ। ਹੁਣ ਉਸੇ ਤੇ ਹੀ ਕੱਲ ਨੂੰ ਸਾਡੀ ਮੀਟਿੰਗ ਆ, ਹਨਾ, ਫੂਡ ਹਬਸ ਦੇ ਨਾਲ ਕਨੈਕਸ਼ਨ ਕਰਾਉਣ ਦੀ ਕਰੋ ਅਸੀਂ। ਅੱਛਾ, ਫੂਡ ਹਬ ਕੀ ਚੀਜ਼ ਹੈ? ਫੂਡ ਹਬ ਹੁੰਦੀ ਵੀ ਜਿੱਥੇ ਤੁਹਾਨੂੰ ਗਵਰਨਮੈਂਟ ਬਾਏ ਕਰ ਲੈਂਦੀ ਹੈ, ਤੁਹਾਨੂੰ ਮਾਰਕੀਟ ਪ੍ਰਾਈਸ ਤੇ ਤੁਹਾਡੇ ਤੋਂ ਕ੍ਰਾਪਸ ਜਿਹੜੀਆਂ ਫਰੈਸ਼ ਪ੍ਰੋਡਿਊਸ ਹੁੰਦਾ, ਅੱਛਾ, ਹਨਾ, ਉਹਨਾਂ ਦੇ ਪ੍ਰੋਗਰਾਮ ਹੁੰਦੇ ਆ। ਕੀ ਬਹੁਤ ਜ਼ਿਆਦਾ ਬਾਏ ਕਰਦੀ ਹੈ ਕਿ ਕਿਸਾਨ ਕੋ ਥੋੜਾ ਥੋੜਾ ਕਰਦੀ ਹੈ? ਨਹੀਂ, ਉਹ ਛੋਟੇ ਕਿਸਾਨਾਂ ਲਈ ਹੈ ਜੀ। ਛੋਟੇ ਤੋਂ ਜਿਵੇਂ ਭਾਵ ਮੰਨ ਲਏ ਵੀ ਆਪਾਂ ਜਿਵੇਂ ਹੁਣ ਬੰਦੇ ਨੂੰ ਆਪਸ਼ਨ ਦਿੱਤੀ ਨਾ ਵੀ ਤੂੰ 60 ਚੋਂ 100 ਚੋਂ 60 ਪੱਟ ਲਾ, 20 ਚ ਤੂੰ ਲਾ ਲਾ ਸੋਲਰ, 20 ਚ ਬੈਰੀ, 20 ਖਾਲੀ ਛੱਡ ਲਾ, ਉਹ 20 ਚ ਉਹ ਤੋਂ ਸਬਜ਼ੀਆਂ ਲਵਾ ਸਕਦੇ ਆ 5-7-10 ਏਕੜ ਚ। ਉਹ ਸਬਜ਼ੀਆਂ ਡਾਇਰੈਕਟਲੀ ਫੂਡ ਹਬਸ ਬਾਏ ਕਰ ਲੈਂਦੀਆਂ। ਅੱਛਾ, ਤੇ ਮਾਰਕੀਟ ਰੇਟ ਤੇ ਕਰਦੀਆਂ ਸਬਜ਼ੀਆਂ, ਜਾਂ ਹੋਰ ਵੀ ਬਹੁਤ ਚੀਜ਼ਾਂ ਨੇ ਕੋਈ ਹੋਰ ਚੀਜ਼ਾਂ। ਹਾਂ, ਨਿੰਬੂ ਹੋ ਗਏ, 2 ਰੋ ਨਿੰਬੂ ਦੀ ਲਾ ਦੇ। ਕਿਉਂਕਿ ਜਦੋਂ ਇੱਕ ਵਾਰ ਸ਼ਾਇਦ ਰਾਜਕੰਜ ਤੁਹਾਨੂੰ ਯਾਦ ਵੀ ਹੋਵੇ, ਪਿਛਲੇ ਸਾਲ ਇੱਕ ਮੀਟਿੰਗ ਤੋਂ ਬਾਅਦ ਚ ਮੈਂ ਆ ਕੇ ਕਿਹਾ ਸੀ, ਮੈਨੂੰ ਇੱਕ ਗਰੋਵਰ ਮਿਲਿਆ ਨਾਰਥ ਚ, ਉਹਦੇ ਕੋਲ 400 ਏਕੜਾਂ ਤੇ 92 ਡਿਫਰੈਂਟ ਕ੍ਰਾਪਸ ਲਾਈਆਂ ਹੋਈਆਂ। ਹਾਂ, ਉਹ ਸਾਰੇ ਫੂਡ ਹਬਸ ਵਾਲੇ ਆ। ਅੱਛਾ, ਉਹ ਲਾਉਂਦੇ ਹੀ ਉਹ ਆ ਜਿਹੜਾ ਸਮਾਨ ਉੱਥੇ ਵਿਕਣਾ ਹੁੰਦਾ। ਅੱਛਾ, ਉਹਨਾਂ ਨੂੰ ਪਤਾ ਹੈ। ਹਾਂ, ਮਤਲਬ ਇਹ ਤਾਂ ਫਿਰ ਵੈਰੀ ਗੁੱਡ ਪਲਾਨ ਆ। ਪਰ ਇਹ ਆ ਵੀ ਹੁਣ ਇੱਥੇ ਦੂਜਾ ਕੁਐਸਚਨ ਨਾਲ ਇਹ ਆ ਜਾਂਦਾ ਅਰਸ਼ ਨਾ ਵੀ ਹੁਣ ਸੰਦ ਜਿਹੜਾ ਪੈੜਾ ਲਿਆ ਆ ਉਹ ਇੱਕ ਕ੍ਰੌਪ ਦੇ ਹਿਸਾਬ ਨਾਲ ਲਿਆ ਆ, ਬਦਾਮ ਦੇ ਹਿਸਾਬ ਨਾਲ ਲਿਆ ਆ, ਜਾਂ ਸੌਗੀ ਦੇ ਹਿਸਾਬ ਨਾਲ ਲਿਆ ਆ, ਜਾਂ ਪਿਸਤੇ ਦੇ ਹਿਸਾਬ ਨਾਲ ਲਿਆ ਆ। ਹੁਣ 92 ਤਰ੍ਹਾਂ ਦੀ ਕ੍ਰੌਪ ਲਾਉਣੀ ਆ ਜਾਂ ਜਿੰਨੀ ਵੀ ਲਾਉਣੀ ਆ, ਉਹਦੇ ਹਿਸਾਬ ਦੇ ਨਾਲ ਫਿਰ ਸੰਦ ਵੀ ਉਦਾਂ ਹੀ ਲੈਣੇ ਪੈਣੇ। ਹਾਂ, ਨਹੀਂ, ਸੰਦਾਂ ਦੇਖੋ, ਜਾਂ ਹੀ ਜਦੋਂ ਆਪਾਂ ਪਲਾਨ ਬਣਾ ਕੇ ਦਿੰਦੇ ਆ ਨਾ, ਆਪਾਂ ਇਹ ਹਾਂ। ਚੀਜ਼ਾਂ ਕੰਸੀਡਰ ਕਰਦੇ ਆ। ਜਿਹੜੀ ਤੇ ਨਟਸ ਆ, ਇਹ ਸ਼ਾਹੀ ਖੇਤੀ ਮੈਨੂੰ ਲੱਗਦਾ ਕਹਿਣੀ ਚਾਹੀਦੀ ਹੈ ਇਹਨੂੰ, ਹਨਾ। ਥੋੜੇ ਬੰਦੇ ਕਰ ਲੈਂਦੇ ਆ, ਆਰਾਮ ਦੇ ਨਾਲ ਕਰੀ ਵੱਡੀਆਂ ਜਾਂਦੇ ਆ। ਚੀਜ਼ਾਂ ਹੁੰਦੀਆਂ ਨੇ। ਹਾਂ, ਜਦੋਂ ਆਪਾਂ ਥੋੜੀ ਛੋਟੀ ਖੇਤੀ ਕਰਦੇ ਆ, ਛੋਟੇ ਟਰੈਕਟਰ ਲੱਗਦੇ ਆ, ਹਨਾ, ਜ਼ਿਆਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਆ। ਹਾਂ, ਤੇ ਉਹ ਚ ਕੰਮ ਵੀ ਵੱਧ ਜਾਂਦਾ ਜੀ, ਹਨਾ। ਤੇ ਪਰ ਤੁਸੀਂ ਜੌਬਸ ਵੀ ਤਾਂ ਕ੍ਰੀਏਟ ਕਰਦੇ ਆ ਨਾ। ਹਾਂ, ਇਹ ਤਾਂ ਹੈ ਹੀ ਆ। ਠੀਕ ਹੈ ਨਾ। ਤੇ ਪਰ ਸੀਜ਼ਨਲ ਵਰਕਰ ਦੀ ਤੁਸੀਂ ਅੱਗੇ ਦੱਸ ਕੇ ਹਟੇ ਵੀ ਉਹਦਾ ਅੱਗੇ ਘਾਟ ਆ। ਹੁਣ ਜੌਬ ਤਾਂ ਕ੍ਰੀਏਟ ਕਰ ਰਹੇ, ਜੌਬ ਲੈਣ ਵਾਲਾ ਵੀ ਤਾਂ ਚਾਹੀਦਾ ਅੱਗੇ। ਉਹ ਤਾਂ ਚਲੋ ਡਿਫਰੈਂਟ ਟੌਪਿਕ ਹੋ ਗਿਆ। ਤੇ ਪਰ ਪਹਿਲਾਂ ਤਾਂ ਆਪਣਾ ਮਸਲਾ ਇੱਥੇ ਹੋ ਜਾਂਦਾ ਵੀ ਸਰਵਾਈਵ ਕਿਵੇਂ ਕਰਨਾ, ਜਿਹੜਾ ਬਸ ਕਈ ਮਤਲਬ ਬੇਸਿਕਲੀ ਕਈ ਥਾਵਾਂ ਤੋਂ ਤੁਹਾਨੂੰ ਕੰਮ ਕਰਨਾ ਪੈਣਾ, ਪਲਾਨ ਹੋਣਾ ਚਾਹੀਦਾ ਜੀ। ਹਾਂ। ਆਪਾਂ ਇਹ ਗੱਲ ਬਹੁਤ ਵਾਰ ਅੱਡ ਪ੍ਰੋਗਰਾਮਸ ਦੇ ਵਿੱਚ ਕੀਤੀ ਹੈ ਵੀ ਤੁਹਾਡੇ ਕੋਲ ਤੁਹਾਡੀ ਖੇਤੀ ਦਾ 10 ਸਾਲ ਦਾ ਪਲਾਨ ਹੈਗਾ। ਜੇ ਤੁਹਾਡੇ ਕੋਲ ਤੁਹਾਡੀ ਖੇਤੀ ਦਾ 10 ਸਾਲ ਦਾ ਪਲਾਨ ਨਹੀਂ ਹੈਗਾ ਤੇ ਤੁਹਾਡਾ ਵਾਟਰ ਇਸ਼ੂ ਹੈ, ਤੁਸੀਂ 10 ਸਾਲਾਂ ਨੂੰ ਐਗਜ਼ਿਸਟ ਨਹੀਂ ਕਰਦਾ। 10 ਕੀ ਛੱਡੋ, 5 ਸਾਲਾਂ ਨੂੰ ਐਗਜ਼ਿਸਟ ਨਹੀਂ ਕਰਨਾ। ਮੈਂ ਲਿਖ ਕੇ ਦੇ ਸਕਦਾ ਜੋ ਹਾਲਾਤ ਨੇ। ਹਾਂ, ਜਿਵੇਂ ਚੱਲ ਰਹੇ ਆ। ਲਾਅ ਨੂੰ ਹੋਰ ਤੋਂ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ ਸਿਗਮਾ ਨੂੰ, ਹਨਾ। ਤੇ ਤੁਸੀਂ ਜੱਜ ਕੋਲ ਜਾਓ, ਉਹਨਾਂ ਨੇ ਪਹਿਲੀਆਂ 2-4 ਹੀਅਰਿੰਗ 'ਚ ਦੇ ਦਿਆ ਕਰਨਾ ਵਰਡਿਕਟ, ਇੰਨੀਆਂ ਚੇਂਜਸ ਹੋ ਰਹੀਆਂ ਨੇ ਤੇ ਥੋੜੀ ਕੋਈ ਸੁਣਵਾਈ ਨਹੀਂ ਰਹਿਣੀਗੀ। ਸੋ ਆਪਾਂ ਨੂੰ ਜਿਹੜੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਕਰੋ, ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ ਉਹਨਾਂ ਲਈ ਆਪਾਂ ਨੂੰ ਆਪਦੇ ਇਲੈਕਟਡ ਅਫੀਸ਼ੀਅਲਸ ਕੋਲ ਜਾਣਾ ਚਾਹੀਦਾ। ਕੋਈ ਹੈ ਬਾਂਹ ਫੜਨ ਵਾਲਾ? ਦੇਖੋ, ਜੇ ਤੁਸੀਂ ਜਾਓਗੇ ਫੇਰ ਹੀ ਫੜੋਗੇ। ਪਹਿਲਾਂ ਤਾਂ ਇਹ ਪੁੱਛਣ ਵਾਲਾ ਹੋਵੇ, ਜਦੋਂ ਮੈਂ ਹੁਣ ਐਤਕੀ ਸੈਨੇਟ 'ਚ ਗਿਆ ਸੀ, ਉਹ ਕਹਿੰਦੇ ਵੀ ਕਿੰਨੇ ਗਰੋਹਰ ਆ ਕੇ ਸਾਨੂੰ ਆ ਕੇ ਕਹਿੰਦੇ ਨੇ ਵੀ ਸਾਡੀ ਸਮੱਸਿਆ। ਕੋਈ ਕਹਿੰਦਾ ਹੀ ਨਹੀਂ। ਉਹ ਕਹਿੰਦਾ ਹੀ ਨਹੀਂ, ਮਤਲਬ ਵੈਰੀ ਫਿਊ। ਪਰ ਇੱਥੇ ਤਾਂ ਕਹਿੰਦੇ ਵੀ ਅਸੀਂ ਰੌਲਾ ਬਹੁਤ ਪਾਉਂਦੇ। ਨਹੀਂ, ਰੌਲਾ ਫਿਰ ਕਿੱਥੇ ਪਾਉਣੇ, ਇਹੀ ਤਾਂ ਚੱਕਰ ਆ ਨਾ। ਕਿੰਨੇ ਗਰੋਅਰਸ ਨੇ ਗਵਰਨਰ ਨਿਊਸਮ ਨੂੰ ਚਿੱਠੀ ਲਿਖੀ ਆ ਸਾਈਨ ਕਰਕੇ ਆਪਦੇ ਇਸ਼ੂਜ਼ ਲਈ? ਕਿੰਨੇ ਕਹੋਗੇ? ਆਪਣੇ ਪੁੱਛ ਲਓ ਪੰਜਾਬੀਆਂ ਨੂੰ। 450 ਮੈਂਬਰ ਆਪਣੇ ਅਸੈਂਬਲੀ ਮੈਂਬਰ ਨੂੰ ਵੀ ਨਹੀਂ ਲਿਖੀ ਹੋਣੀ, ਗਵਰਨਰ ਤਾਂ ਦੂਰ ਪੱਗ ਨੇ ਜਿਹੜੀਆਂ 2-4 ਚਿੱਠੀਆਂ ਲਿਖੀਆਂ, ਬਸ ਉਹੀ ਨੇ। ਹੁਣ ਆਪਾਂ ਫੇਰ ਤਿਆਰ ਕਰ ਰਹੇ ਹਾਂ ਇੱਕ, ਉਹ ਗਵਰਨਰ ਆਫਿਸ ਲਿਖਾਂਗੇ ਤੇ ਸੈਨੇਟ ਨੂੰ ਭੇਜਾਂਗੇ। ਫੇਰ ਕਾਹਦੇ ਬਾਰੇ? ਇਹੀ ਵੀ ਜਿਹੜਾ ਪਾਣੀ ਦਾ ਇਸ਼ੂ ਆ ਸਿਗਮਾ ਨੂੰ ਲੈ ਕੇ। ਹਾਂ, ਪਰ ਉਹ ਵੀ ਕਿੰਨੇ ਕੁ ਕਰ ਰਹੇ ਆ ਨਾ। ਪਰ ਇਹ ਦੇਖੋ ਵੀ ਕਿੰਨੇ ਉੱਥੇ ਜਾ ਕੇ ਕਹਿ ਰਹੇ ਆ ਵੀ ਸਿਗਮਾ ਬਹੁਤ ਵਧੀਆ ਚੀਜ਼ ਹੈ, ਐਵਰੀਥਿੰਗ ਇਜ਼ ਗੁੱਡ, ਹਨਾ, ਸਾਰਾ এনवायरमेंट ਉਹ ਤਾਂ ਬਲਾ ਰੋਜ਼ ਜਾਂਦੀਆਂ ਹੋਣੀਆਂ ਨੇ। 1 ਵਰਸਸ ਆਲ। ਹਾਂ, ਸੋ ਅੱਛਾ, ਇੱਥੇ ਇਹ ਵੀ ਅਰਸ਼ਦੀਪ ਸਿੰਘ, ਮਸਲਾ ਜਿਹੜਾ ਹੁੰਦਾ ਵੀ ਸਿਟੀਜ਼ ਨੂੰ ਤਾਂ ਪਾਣੀ ਦੇਣ ਨੂੰ ਇੰਨਾ ਕੋ ਹੈਗਾ, ਕਿਸਾਨਾਂ ਨੂੰ ਨਹੀਂ ਹੁੰਦਾ। ਸਿਟੀਜ਼ ਪਾਣੀ ਕੰਜ਼ਿਊਮ ਬਹੁਤ ਘੱਟ ਕਰਦੀਆਂ ਨੇ। ਇਹ ਭੁਲੇਖਾ ਹੈ, ਮਿੱਥ ਆ। ਇਹ ਬਹੁਤ ਵੱਡਾ ਮਿੱਥ ਆ। ਜੇ ਇੱਕ ਆਪਾਂ ਮੰਨ ਲਓ ਵੀ 1 ਏਕੜ 'ਚ ਘਰ ਬਣਾ ਲੈਂਦੇ ਆ, ਹਾਂ, ਤਾਂ ਉਹ 30-35% ਪਾਣੀ ਹੀ ਲੈਂਦੇ ਆ ਖੇਤੀ ਦੇ ਹਿਸਾਬ ਨਾਲ। ਅੱਛਾ, ਬਾਹਲਾ ਪਾਣੀ ਯੂਜ਼ ਨਹੀਂ ਹੁੰਦਾ ਵਾ। ਖਾਸ ਕਰਕੇ ਜੇ ਔਰਚਡ ਪੜਦੇ ਆ, 4 ਏਕੜ ਫੁੱਟ ਪਾਣੀ ਲੱਗ ਜਾਂਦਾ। 4 ਏਕੜ ਫੁੱਟ ਜੇ
ਇੱਕ 44-45,000 ਸਕੁਅਰ ਫੁੱਟ 1 ਏਕੜ ਦਾ ਬਣ ਜਾਂਦਾ, ਉਹ 'ਚ ਕਿੰਨੇ ਘਰ ਬਣ ਜਾਣਗੇ ਹਨਾ? 6-7 ਹੀ ਬਣਨਗੇ ਜੇ 5-6,000 ਦਾ ਵੀ ਸਕੁਅਰ ਫੁੱਟ ਦਾ ਘਰ ਹੋਵੇ। ਕੋਈ ਗਲੀਆਂ ਵਾਲ ਨਾਲ ਵੀ ਜਿਹੜੇ 5 ਘਰਾਂ ਨੇ 4 ਏਕੜ ਫੁੱਟ ਕਿੱਥੇ ਲੈਣਾ ਸਾਲ ਦਾ ਪਾਣੀ। ਅੱਛਾ, ਇੱਥੇ ਫਿਰ ਇਹ ਕੰਟਰੋਵਰਸ਼ੀਅਲ ਗੱਲ ਹੈ ਜਿਹੜੀ ਮੈਂ ਕਰਨ ਲੱਗਾ ਵੀ ਜਦੋਂ ਆਪਾਂ ਕਹਿੰਦੇ ਵੀ ਨੋ ਫਾਰਮਰ ਨੋ ਫੂਡ, ਕੈਲੀਫੋਰਨੀਆ ਦਾ ਫਾਰਮਰ ਵਾਕਈ ਨੋ ਫਾਰਮਰ ਨੋ ਫੂਡ ਦੇ ਅੰਦਰ ਆਉਂਦਾ ਕਿ ਆਪਾਂ ਸਾਰੀ ਸ਼ਾਹੀ ਐਕਸਪੋਰਟ ਖੇਤੀ ਵਾਲੀ ਹੈ ਇਹਦੇ ਵਿੱਚ, ਨਹੀਂ ਉਹ ਦੇਖੋ ਕਿ ਕੁਝ ਮਿਕਸ ਐਂਡ ਮੈਚ ਹੈ ਇਹਦੇ ਵਿੱਚ? ਜਿਹੜਾ ਮਸਲਾ ਇਹ ਤਾਂ ਕੋਈ ਵੀ ਨਹੀਂ ਕਹਿੰਦਾਗਾ ਵੀ ਤੁਸੀਂ ਭਾਈ ਸ਼ਾਹੀ ਖੇਤੀ ਕਰਦੇ ਹੋ। ਜੇ ਆਪਾਂ ਨੂੰ ਕਹਿਣ ਵੀ ਭਾਈ ਤੁਸੀਂ ਬਦਾਮ ਨਹੀਂ ਲਾਉਣੇਗੇ ਤੇ ਆਹ ਤੁਹਾਡੇ ਕੋਲ ਆਲਟਰਨੇਟ ਆਪਾਂ ਉਹ ਲਾ ਲਾਂਗੇ। ਰੌਲਾ ਤਾਂ ਜ਼ਮੀਨ ਬਚਾਉਣ ਦਾ ਨਾ। ਹੁਣ ਜੇ ਇਸ਼ੂ ਇਹ ਹੋਵੇ ਵੀ ਭਾਈ ਬਦਾਮਾਂ ਨੇ ਸਾਰਾ ਪਾਣੀ ਖਾ ਲਿਆ, ਫਿਰ ਆਪਾਂ ਦੇਖ ਸਕਦੇ ਹਾਂ, ਉਹ ਤੇ ਸਟੱਡੀ ਹੋ ਸਕਦੀ ਹੈ। ਪੰਜਾਬ ਦੇ ਝੋਨੇ ਦੀ ਗੱਲ ਆਉਂਦੀ ਹਾਂ ਹੈਨਾ। ਤੇ ਜੇ ਇਹ ਕਹੀਏ ਵੀ ਨਹੀਂ ਜੀ ਪਾਣੀ ਖੇਤੀ ਹੋਣੀ ਹੀ ਨਹੀਂ, ਇਸ ਲੈਂਡ 'ਚ ਹੋਣੀ ਨਹੀਂ ਚਾਹੀਦੀ, ਰੌਲਾ ਤਾਂ ਇਹ ਹੈ, ਇਹ ਪੁਆਇੰਟ ਆ ਹੁਣ ਵੀ ਇਸ ਲੈਂਡ 'ਚ ਖੇਤੀ ਨਹੀਂ ਹੋਣੀ ਚਾਹੀਦੀ। ਟ੍ਰੈਡੀਸ਼ਨਲੀ ਹੁੰਦੀ ਵੀ ਨਹੀਂ ਸੀ, ਜਿਹੜੀ ਗੱਲ ਸਹੀ ਵੀ ਆ। ਪਰ ਜਦੋਂ ਹੁਣ ਅਸੀਂ ਉਸ ਲੈਂਡ ਨੂੰ ਡਿਵੈਲਪ ਕੀਤਾ, ਲੋਨ ਦਿੱਤੇ ਬੈਂਕਾਂ ਨੇ, ਅਸੀਂ ਇੰਨੇ ਸਾਲ ਟੈਕਸ ਪੇ ਕੀਤਾ, ਉਹ 'ਤੇ ਇਨਕਮ ਜਨਰੇਟ ਕੀਤੀ, GDP ਜਨਰੇਟ ਹੋਈ, ਠੀਕ ਹੈ ਜੀ। ਹੁਣ ਉਸ ਖੇਤੀ ਤੋਂ ਸਾਨੂੰ ਕਹਿੰਦੇ ਬੰਦ ਕਰੋ, ਸਾਡੇ ਸਾਰੇ ਰਿਸੋਰਸ ਲੱਗ ਗਏ ਉਹ 'ਚ, ਸਾਰੀ ਜਨਰੇਸ਼ਨ ਲੱਗ ਗਈ। ਜਿੱਦਣ ਪਹਿਲੇ ਦਿਨ ਕਿਸੇ ਨੇ ਰੇਂਜ ਲੈਂਡ ਨੂੰ ਕਨਵਰਟ ਕਰਾ ਕੇ ਉਹਦੇ 'ਚ ਬਦਾਮ ਲਾਏ ਸੀ, ਕਾਊਂਟੀ ਨੂੰ ਅਪਰੂਵ ਨਾ ਕਰਦੀ, ਕਾਊਂਟੀ ਉਦੋਂ ਡੱਕ ਲੈਂਦੇ। ਹੁਣ ਆਪਾਂ ਸਿਟੀ 'ਚ ਘਰ ਬਣਾ ਲਈਏ, ਅਪਰੂਵਡ ਹੋਵੇ ਕਾਊਂਟੀ 'ਚ, ਕੱਲ ਨੂੰ ਕਾਊਂਟੀ ਆ ਕਹੇ ਨਹੀਂ ਜੀ ਇਹ ਤਾਂ ਅਪਰੂਵਡ ਨਹੀਂ ਗਾ, ਸਾਤੋਂ ਗਲਤੀ ਹੋ ਗਈ, ਆਪਾਂ ਕਾਊਂਟੀ ਨੂੰ ਛੱਡ ਦਿਆਂਗੇ? ਕਹਿੰਦਾ ਸਾਦਾ ਪੈਸੇ ਦਿਓ ਸਾਰੇ, ਇਦਾਂ ਹੀ ਠੀਕ ਹੈ ਜੀ। ਜਾਂ ਫਿਰ ਤੁਹਾਡੀਆਂ ਗਲਤੀਆਂ ਦਾ ਅਸੀਂ ਨਹੀਂ ਭੁਗਤਾਨ ਕਰਨਾ। ਹੁਣ ਉੱਥੇ ਉਹਨਾਂ ਦੀਆਂ ਗਲਤੀਆਂ ਦਾ ਅਸੀਂ ਭੁਗਤਾਨ ਕਰ ਰਹੇ। ਇਹਨਾਂ ਦੀ ਆਪਣੀਆਂ ਹੀ ਦਿੱਤੀਆਂ ਗੰਢਾਂ ਆ, ਇਹ ਕਹਿ ਸਕਦੇ ਤੁਹਾਨੂੰ ਆਲਟਰਨੇਟ ਦੇਣ, ਕਹਿ ਸਕਦੇ ਆ। ਅੱਛਾ, ਤੁਸੀਂ ਬਾਈਪੌਕ ਦੇ ਵਿੱਚ ਵੀ ਆ, CDFA ਦੀ, ਐਲਮੰਡ ਬੋਰਡ ਦੀ ਕਈ ਮੀਟਿੰਗਸ ਜਿਹੜੀਆਂ ਹੁਣ ਰੀਸੈਂਟਲੀ ਹੋ ਕੇ ਹਟੀਆਂ, ਕੀ ਚਰਚਾਵਾਂ ਚੱਲੀਆਂ ਉਹਦੇ ਵਿੱਚ? ਦੇਖੋ, 2 ਬੋਰਡ ਦੇ ਐਗਜ਼ੈਕਟਿਵ ਬੋਰਡਸ ਬੈਠਦਾ ਮੈਂ, ਹੈ ਨਾ। ਇੱਕ ਤਾਂ CDFA ਦਾ ਬਾਈਪੌਕ ਐਡਵਾਈਜ਼ਰੀ ਕਮੇਟੀ 'ਚ ਹੈ, ਤੇ ਇੱਕ ਹੈਗਾ ਐਲਮੰਡ ਬੋਰਡ ਦੀ ਗਲੋਬਲ ਕਮਿਊਨੀਕੇਸ਼ਨ ਕਮੇਟੀ 'ਚ ਹੈ। ਤੇ ਦੋਨਾਂ ਦੀ ਕਮੇਟੀਆਂ ਦੀ ਮੀਟਿੰਗ ਕੁਆਟਰਲੀ ਮੀਟਿੰਗ ਹੁੰਦੀ ਸਾਡੀ, ਸਾਰੇ ਦਿਨ ਦੀ ਹੁੰਦੀ ਹੈ। ਤੇ ਉਹ ਪਿਛਲੇ ਮਹੀਨੇ ਹੋਈਆਂ ਦੋਨੇ, ਮਾਰਚ 'ਚ। ਤੇ ਉਹਦੀ ਜਿਹੜੀ ਤਾਂ CDFA ਵਾਲੀ ਆ, ਉਹਦੀ ਤਾਂ ਅਪਡੇਟ ਇਹ ਆ ਵੀ ਮੈਂ ਪਿਛਲੇ ਸਾਲ ਤੋਂ ਹੀ ਬਹੁਤ ਰੌਲਾ ਪਾਇਆ ਸੀਗਾ ਵੀ ਜਿਹੜਾ ਨਾ ਗ੍ਰਾਂਟ ਦਾ ਪ੍ਰੋਸੈਸ ਆ ਵੀ ਉਹ ਟਰਾਂਸਪੇਰੈਂਟ ਨਹੀਂ ਹੈਗਾ CDFA। ਕੀ ਮਤਲਬ? ਮਤਲਬ ਵੀ ਜੇ ਮਤਲਬ ਆਪਾਂ ਦੋਨਾਂ ਨੇ ਗ੍ਰਾਂਟ ਅਪਲਾਈ ਕੀਤੀ, ਤੈਨੂੰ ਮਿਲ ਗਈ ਤੇ ਮੈਨੂੰ ਨਹੀਂ ਮਿਲੀ, ਤਾਂ ਤੂੰ ਜੇ ਮੈਨੂੰ ਇਹ ਨਹੀਂ ਪਤਾ ਵੀ ਤੈਨੂੰ ਕਾਹਤੋਂ ਮਿਲੀ ਹੈ ਤੇ ਮੈਨੂੰ ਨਹੀਂ ਕਾਹਤੋਂ ਨਹੀਂ ਮਿਲੀ, ਇਹ ਨਹੀਂ ਦੱਸਦੇ। ਹਾਂ, ਮਰਜ਼ੀ ਆ। ਉਹ ਕਹਿੰਦੇ ਵੀ ਤੂੰ ਜਿਹੜਾ ਸਾਡਾ ਮਿਨੀਮਮ ਥ੍ਰੈਸ਼ਹੋਲਡ ਆ ਜਾਂ ਸਕੋਰਿੰਗ ਨੂੰ ਮੈਚ ਨਹੀਂ ਕੀਤਾ ਹੈਗਾ। ਪਰ ਉਹ ਗਰੋਅਰ ਨੂੰ ਕੁਛ ਨਹੀਂ ਦੱਸਦੇ। ਜੇ ਇਸ ਹਿਸਾਬ ਨਾਲ ਤਾਂ ਫਿਰ ਗਰੋਅਰ ਕਦੇ ਵੀ ਨਹੀਂ ਕਰੂਗਾ, ਅਗਲੇ ਸਾਲ ਉਹ ਫੇਰ ਅਪਲਾਈ ਕਰੂਗਾ ਫॉर ਸੇਮ ਰੀਜ਼ਨ, ਉਹ ਫੇਰ ਡਿਨਾਈ ਹੋ ਜਾਊਗਾ। ਮੈਨੂੰ ਪਤਾ ਨਹੀਂ ਲੱਗਦਾ। ਤੁਸੀਂ ਟਰਾਂਸਪੇਰੈਂਟ ਰੱਖੋ ਸਿਸਟਮ ਨੂੰ, ਤੁਸੀਂ ਕਹੋ ਵੀ ਆਹ ਬੰਦੇ ਨੇ ਆਹ ਚੀਜ਼ਾਂ ਕੀਤੀਆਂ ਸੀ, ਇਸ ਬੇਸ 'ਤੇ ਇਹ ਬੰਦੇ ਦਾ ਇੰਨਾ ਸਕੋਰ ਬਣਿਆ, ਤੇ ਤੂੰ ਉਹ ਚੀਜ਼ਾਂ ਕਰਦਾ ਨਹੀਂ ਤਾਂ ਕਰਕੇ ਤੇਰਾ ਸਕੋਰ ਘੱਟ ਆ। ਸੋ ਹੁਣ ਮੇਰੇ ਕੋਲ ਕੀ ਇਨਫੋਰਮੇਸ਼ਨ ਆਈ, ਮੈਂ ਕਹਿਣਾ ਵੀ ਆਹ 2-4 ਚੀਜ਼ਾਂ ਨਾ ਅਗਲੇ ਸਾਲ ਮੈਂ ਕੁਆਲੀਫਾਈ ਕਰ ਦੂੰ, ਸੋ ਮੈਨੂੰ ਉਹਨਾਂ ਦੇ ਕੰਮ ਕਰਨ ਦੀ ਲੋੜ ਹੈ, ਠੀਕ ਹੈ। ਦੂਜੀ ਇਹ ਹਨੇਰੇ 'ਚ ਰਹਿ ਜਾਂਦਾ ਹੈ ਫਾਰਮਰ। ਦੂਜਾ ਇਹ ਵੀ ਜਿੰਨੇ ਵੀ ਬਲੌਕ ਗ੍ਰਾਂਟ ਰੈਸੀਪੀਐਂਟ ਆ, ਜਿਹਨੇ CDFA ਕੋਲ ਇੰਨਾ ਸਟਾਫ ਨਹੀਂ ਹੈਗਾ, ਤੇ ਉਹਨਾਂ ਨੇ ਬਲੌਕ ਗ੍ਰਾਂਟ ਥਰੂ ਦਿੰਦੇ ਆ ਆਰਗੇਨਾਈਜੇਸ਼ਨ ਥਰੂ, ਉਹਨਾਂ ਦੀ ਕੋਈ ਅਕਾਊਂਟੇਬਿਲਟੀ ਨਹੀਂ CDFA ਤੇ ਵੀ ਕਿੱਦਾਂ ਦੇ ਰਹੇ ਆ। ਮੰਨ ਲਓ ਵੀ ਆਪਾਂ ਨੂੰ ਪੱਗ ਨੂੰ $5 ਮਿਲੀਅਨ ਦੇਤਾ ਉਹਨਾਂ ਨੇ ਸਵੀਪ 'ਚ, ਆਪਾਂ ਕਿਵੇਂ ਵੰਡਦੇ ਆ, ਗਰੋਅਰ ਖੁਸ਼ ਨੇ ਨਾ ਖੁਸ਼ ਨੇ, ਡਜ਼ਨਟ ਮੈਟਰ, ਅਗਲੀ ਵਾਰ ਆਪਾਂ ਫੇਰ ਕਰਕੇ ਲੈ ਸਕਦੇ ਹਾਂ ਵੀ ਆਪਾਂ ਪਹਿਲਾਂ ਕਿਤੇ ਵੰਡੇ ਆ। ਹਾਂ, ਠੀਕ ਹੈ ਜੀ। ਮੈਂ ਉਹਨਾਂ ਨੂੰ ਇਹੀ ਚੀਜ਼ਾਂ ਕਹੀਆਂ ਸੀਗੀਆਂ ਪਿਛਲੇ ਸਾਲ ਦਾ ਰੌਲਾ ਪਾਉਣਾ ਬਈ ਤੁਸੀਂ ਅਕਾਊਂਟੇਬਲ ਉਹਨਾਂ ਨੂੰ ਹੈਲਡ ਕਰੋ, ਉਹਨਾਂ ਦੀ ਕੋਈ ਨਾ ਕੋਈ KPI ਹੋਣੇ ਚਾਹੀਦੇ, ਉਹਦੇ ਕੋਈ ਨਾ ਕੋਈ ਸਕੋਰਿੰਗ ਹੋਵੇ। ਤੁਸੀਂ ਫਿਰ ਉਹਨੂੰ ਰਿਵਿਊ ਕਰੋ ਇੱਕ ਸਾਈਕਲ ਤੋਂ ਬਾਅਦ 'ਚ ਵੀ ਆਹ 10 ਬੰਦਿਆਂ ਨੂੰ ਦਿੱਤੀ ਸੀ, ਇਹਨਾਂ 10 'ਚੋਂ 5 ਬੰਦਿਆਂ ਦੀ ਬਹੁਤ ਵਧੀਆ ਪਰਫਾਰਮੈਂਸ ਆ, 3 ਦੀ ਓਕੇ ਆ, 2 ਦੀ ਬਹੁਤ ਮਾੜੀ ਆ। ਜਿਹਨਾਂ ਦੀ ਮਾੜੀ ਆ ਅਗਲੀ ਵਾਰ ਨੂੰ ਅਸੀਂ ਕੰਸੀਡਰ ਨਹੀਂ ਕਰਦੇ ਫॉर ਦਿਸ। ਹੁਣ ਤੱਕ ਕੋਈ ਇਹੋ ਜਿਹਾ ਸਿਸਟਮ ਹੀ ਨਹੀਂ ਹੈਗਾ, ਜਿਹਨੂੰ ਇੱਕ ਵਾਰੀ ਮਿਲਦੀ ਉਹਨੂੰ ਮਿਲ ਹੀ ਜਾਂਦੀ। ਹਾਂ, ਕਈ ਵਾਰ ਤਾਂ ਉਹ ਦੁਬਾਰਾ ਜਿਵੇਂ ਐਤਕੀ ਕਸ ਪੜ ਲਿਆ, ਕਿਉਂਕਿ ਚਲੋ ਉਹਨਾਂ ਨੇ ਰੀਜ਼ਨ ਤਾਂ ਇਹ ਦਿੱਤਾ ਵੀ ਇੰਨਾ ਟਾਈਮ ਨਹੀਂ ਸੀਗਾ, ਜਿਹੜੀ ਡਰਾਫਟ ਰਿਲੀਫ ਦੀਆਂ ਗ੍ਰਾਂਟਸ ਨੇ ਉਹ ਜਿਨ੍ਹਾਂ ਨੂੰ ਪਿਛਲੇ ਮਿਲੀਆਂ ਸੀਗੀਆਂ ਉਹਨਾਂ ਨੇ 20 ਮਿਲੀਅਨ ਦੁਬਾਰਾ ਫੇਰ ਦੇਤਾ, ਕਹਿੰਦਾ ਵੀ ਅਸੀਂ ਉਹ ਕਰਨਾ ਹੀ ਨਹੀਂ, ਨਵੀਂ ਐਪਲੀਕੇਸ਼ਨ ਨਹੀਂ ਲਿਖਣੀ, ਉਹੀ ਵੰਡਣਗੇ। ਹੁਣ ਉਹ ਬੰਦੇ ਇੱਕ ਤਾਂ ਇੰਨੇ ਮਾੜੇ ਆ, ਉਹ ਸਾਰੇ ਬੰਦੇ ਉਹਨਾਂ ਤੋਂ ਨਾਖੁਸ਼। ਕੌਣ? ਚਲੋ ਨਾ ਕੀ ਲੈਣਾ ਓਪਨਲੀ ਆਪਾਂ, ਹੈ ਨਾ। ਤੇ ਉਹੀ ਚੀਜ਼ਾਂ ਉੱਥੇ ਫਿਰ ਆਪਾਂ ਜਿਵੇਂ ਹੁਣ ਆਪਣੇ ਇੱਕ ਗਰੋਅਰ ਨੂੰ ਸਵੀਪ ਬਲੌਕ ਰੈਸੀਪੀਐਂਟ ਨੇ ਦੇਤੀ $1,80,000 ਦੀ, ਠੀਕ ਹੈ ਜੀ। ਉਹਨੇ ਅਪਲਾਈ ਕੀਤੀ, ਉਹਨੂੰ ਕਹਿੰਦਾ ਵੀ ਤੇਰੀ ਹੋਊਗੀ, ਉਹਦੀ ਵਿਜ਼ਿਟ ਵੀ ਹੋ ਗਈ, ਫੀਲਡ ਵਿਜ਼ਿਟ ਵੀ ਆ ਗਏ, ਉਹ ਦੇ ਕੇ ਸਹਿ ਕੇ
ਉਹ ਕਹਿੰਦਾ ਸੀ ਕੰਟਰੈਕਟ ਭੇਜਦੇ ਹਾਂ ਸਾਈਨ ਕਰ ਦੀ। 2 ਦਿਨ ਬਾਅਦ ਫੋਨ ਆ ਗਿਆ, ਕਹਿੰਦਾ ਵੀ ਸਾਡੀ ਤਾਂ ਕਾਊਂਟਿੰਗ ਮਿਸਟੇਕ ਸੀਗੀ, ਤੈਨੂੰ ਮਿਲੀ ਹੋਈ ਨਹੀਂ। ਅੱਛਾ ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਭਾਜੀ ਐਂ ਵੀ ਹੋ ਜਾਂਦਾ ਹੁੰਦਾ। ਮੈਂ ਉਹ ਪੁਆਇੰਟ ਉਸ ਦਿਨ ਫਿਰ CDF ਨੂੰ ਚੱਕਿਆ, ਮੈਂ ਤੁਹਾਨੂੰ ਇਹ ਗੱਲ ਦਾ ਪਤਾ? ਉਹ ਕਹਿੰਦੇ ਨਹੀਂ ਸਟਾਫ ਨੂੰ। ਮੈਂ ਫਿਰ ਕਾਹ ਤੋਂ ਨਹੀਂ ਪਤਾ। ਇਹ ਤਾਂ ਹੁਣ ਇੱਕ ਐਗਜ਼ਾਮਪਲ ਆ, ਵੀ ਕੀ ਪਤਾ ਕਿੰਨੀਆਂ ਕਿੰਨਿਆਂ ਦੇ ਨਾਲ ਇਦਾਂ ਹੋ ਰਿਹਾ। ਭਾਈ ਕਿਹੜਾ ਇਹੋ ਜਿਹਾ ਬੰਦਾ ਜਿਹੜਾ 2 ਲੱਖ ਦੀ ਕਾਊਂਟਿੰਗ ਮਿਸਟੇਕ ਕਰਕੇ ਆਪਦੀ ਜੌਬ ਰੱਖ ਸਕਦਾ। ਫਿਰ ਹੁਣ ਉਹਨੂੰ ਐਤਕੀ ਇੰਨਾ ਜ਼ੋਰ ਪਾਉਣ ਤੇ ਹੁਣ ਸਬ ਕਮੇਟੀ ਬਣਾਤੀ। ਅੱਛਾ ਸਬ ਕਮੇਟੀ ਦੇ ਕੋਲ ਪਰਫਾਰਮੈਂਸ ਚੈੱਕ ਕਰਨ ਨੂੰ। ਹਾਂ, ਤੇ ਹਰੇਕ ਮਹੀਨੇ CDFA ਸਟਾਫ ਆ ਕੇ ਰਿਪੋਰਟ ਦਿਆ ਕਰੇ ਸਰ। ਉਹਦੇ 'ਚ ਮੈਂ ਫਿਰ ਹੈਗਾ। ਉਹ ਗਾਲਾਂ ਕੱਢਣਗੇ ਤੁਹਾਨੂੰ, ਕੱਢੀ ਜਾਣ, ਆਪਾਂ ਉਹਨਾਂ ਨੂੰ ਕਹਿਣਾ ਵੀ ਲਿਆ ਦੱਸੋ। ਹੈਨਾ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਵੀ ਤੁਹਾਡੇ ਕੋਲ ਹੈਗਾ ਕੋਈ ਟਰੈਕਿੰਗ ਮੈਕੈਨਿਜ਼ਮ ਆ ਵੀ ਜਿੰਨੀਆਂ ਤੁਸੀਂ ਗ੍ਰਾਂਟ ਦਿੰਦੇ ਆ ਵੀ ਹਰੇਕ ਸਾਲ ਕਿੰਨੇ ਨਵੇਂ ਗਰੋਅਰ ਲੈਂਦੇ ਆ? ਕਿਤੇ ਇਹੀ ਤਾਂ ਨਹੀਂ ਵੀ ਜਿਹੜੇ ਬੰਦੇ ਨੂੰ ਕਿਹੜਾ ਪਤਾ ਲੱਗ ਗਿਆ ਹਰੇਕ ਸਾਲ ਉਹੀ ਲਈ ਜਾਂਦਾ ਦੁਬਾਰਾ। ਤੁਸੀਂ ਕਿ ਖੁਸ਼ ਹੋਈ ਜਾਂਦੇ ਵੀ ਇੰਨੇ ਪੈਸੇ ਵੰਡਤੇ, ਵੀ ਉਹਨਾਂ ਦੀ ਚਾਹੁੰਦੀ ਆ। ਹਾਂ, ਵੀ ਇਹ ਤਾਂ ਕਹਿੰਦੇ ਵੀ ਦੇयर ਇਜ਼ ਨੋ ਵੇ ਫॉर ਅਸ ਟੂ ਟਰੈਕ, ਵਾਈ ਨਾਟ? ਇਹ ਤਾਂ ਸਿੰਪਲ ਜੀ ਚੀਜ਼ ਹੀ ਆ। ਇਹ ਤਾਂ ਜਿਹਨਾਂ ਨੇ ਵੰਡੀ ਹੁਣ ਉਹਨਾਂ ਤੋਂ ਧੱਕੇ ਨਾਲ ਕਰਾਉਣੀਆਂ ਨੇ ਇਹ CDFA ਦੇ ਨਾਲ ਜਿਹੜੀ ਗੱਲਬਾਤ ਤੇ। ਸੋ ਇਸ ਮੀਟਿੰਗ ਦੀ ਸਬ ਕਮੇਟੀ ਕਦੋਂ ਸ਼ੁਰੂ ਹੋਣੀ? ਹੁਣ ਸਬ ਕਮੇਟੀ ਐਤਕੀ ਪਿਛਲੇ ਮਹੀਨੇ ਸਾਡੀ ਪਹਿਲੀ ਮੀਟਿੰਗ ਹੋ ਹਟੀ ਆ। ਠੀਕ ਹੈ। ਐਤਕੀ ਹੁਣ ਚਲੋ ਉਹ ਜਿਹੜਾ ਚੇਅਰ ਹੁੰਦਾ ਜਾਂ ਸਾਰੇ ਉਹ ਡਿਸਾਈਡ ਲਈ ਉਹਦੀ ਨੋਮੀਨੇਸ਼ਨ ਹੋ ਗਈ ਹੈ ਤੇ ਅਪ੍ਰੈਲ 'ਚ ਫੇਰ ਹੋਊਗੀ। ਕੁਆਟਰਲੀ ਕਹਿੰਦੇ ਸੀ ਪਹਿਲਾ ਰეკਮੈਂਡੇਸ਼ਨ, ਮੈਂ ਕੁਆਟਰਲੀ ਨਹੀਂ, ਮੈਂ ਕਿਹਾ ਬਾਈ ਵੀਕਲੀ ਰੱਖੋ ਤੁਸੀਂ ਇਹਨੂੰ। ਫਿਰ ਮੰਥਲੀ ਕਰ ਦਿੰਦੇ। ਫਿਰ ਮੰਥਲੀ ਤੇ ਆ ਗਏ। ਕਹਿੰਦੇ ਵੀ ਜਿਹੜੇ ਬੰਦਿਆਂ ਨੇ ਆਉਣਾ, ਕਿਉਂਕਿ ਵਲੰਟੀਅਰ ਅਸੀਂ ਸਾਰੇ ਹਨਾ, ਕਹਿੰਦੇ ਵੀ ਔਖਾ ਹਨਾ ਇਹ ਗੱਲ। ਮੈਂ ਕਿਹਾ ਵੀ ਜੇ ਤੁਹਾਨੂੰ ਲੱਗਦਾ ਔਖਾ ਨਾ ਬੈਠੋ ਕਮੇਟੀ 'ਚ, ਉਸ ਬੰਦੇ ਨੂੰ ਬਿਠਾਓ ਜਿਹੜਾ ਕਰ ਸਕਦਾ, ਜਿਹੜਾ ਮੇਰੇ ਵਰਗਾ ਵਿਲਿੰਗ ਉਹਨੂੰ ਬੈਠਣ ਦਿਓ। ਮੈਂ ਵੀ ਸਾਰੇ ਤੁਸੀਂ ਐਤਕੀ ਬਲੌਕ ਗ੍ਰਾਂਟ ਰੈਸਿਪੀਐਂਟ $170 ਮਿਲੀਅਨ ਵੰਡਣਾ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਦੇਣਾ। ਹੁਣ ਹੀ ਤਾਂ ਟਾਈਮ ਆ, ਜੇ ਹੁਣ ਵੀ ਨਾ ਅਸੀਂ ਕੀਤਾ ਉਹ 170 ਵੀ ਉਵੇਂ ਹੀ ਚਲਾ ਜਾਣਾ ਜਿਵੇਂ ਪਹਿਲਾਂ ਗਿਆ, ਪਹਿਲਾਂ ਮਿੱਟੀ ਹੋਇਆ। ਸੋ ਇਹ ਚੀਜ਼ਾਂ ਹੁਣ ਉੱਥੇ ਆਪਾਂ ਰੌਲਾ ਪਾਈ ਰੱਖੀ ਦਾ। ਨਹੀਂ ਵਧੀਆ, ਚਲੋ ਸੁਧਾਰ ਹੋਊਗਾ, ਟਰਾਂਸਪੇਰੈਂਸੀ ਆਊਗੀ। ਇਹ ਚੀਜ਼ਾਂ ਜਿਹੜੀਆਂ CDFA ਤਾਂ ਫਿਰ ਮੀਟਿੰਗ ਦੀ ਇਹ ਸੀਗੀ ਐਤਕੀ ਮੇਨ ਅਪਡੇਟ। ਚਲੋ ਹੋਰ ਵੀ ਛੋਟੀਆਂ ਗੱਲਾਂ ਹੁੰਦੀਆਂ ਨੇ ਹਨਾ। ਤੇ ਜਿਹੜੀ ਹੈਗੀ ਆ ਆਲਮੰਡ ਬੋਰਡ ਦੀ ਗਲੋਬਲ ਕਮਿਊਨੀਕੇਸ਼ਨ ਕਮੇਟੀ ਦੀ ਮੀਟਿੰਗ ਸੀਗੀ, ਉਹਦੇ 'ਚ 2-3 ਚੀਜ਼ਾਂ ਮੈਂ ਰੇਜ਼ ਕੀਤੀਆਂ ਸੀ। ਇੱਕ ਤਾਂ ਪੱਗ ਗਰੁੱਪ ਦੇ ਵਿੱਚ ਇੱਕ ਸਾਡਾ ਗਰੋਅਰ ਆ, ਉਹ ਇੰਡੀਆ ਗਏ ਸੀ, ਉਹਨਾਂ ਨੇ ਦਿੱਲੀ ਏਅਰਪੋਰਟ ਤੇ ਪਿਸਤਾਸ਼ੀਓ ਦੀਆਂ ਫੋਟੋਆਂ ਦੇਖੀਆਂ ਨਾ, ਜਸਪ੍ਰੀਤ ਬੁਮਰਾਹ ਕਰ ਰਿਹਾ ਤੇ ਥਾਂ ਲੱਗੀਆਂ, ਉਹਨਾਂ ਨੂੰ ਵੀਡੀਓ ਬਣਾ ਕੇ ਭੇਜੀ ਸੀ, ਤੁਹਾਡਾ ਉਹ ਸ਼ੇਅਰ ਕੀਤੀਆਂ ਉੱਥੇ ਮੀਟਿੰਗ 'ਚ। ਵੀ ਪਿਸਤੇ ਵਾਲੇ ਤਾਂ ਗਾ ਮੈਂ ਕਿਹਾ ਵੀ ਪਿਸਤੇ ਵਾਲੇ ਤਾਂ ਹੀ ਨਹੀਂ ਫੋਟੋਆਂ ਦਿਖਾਤੀਆਂ ਦਿੱਲੀ ਏਅਰਪੋਰਟ ਤੇ, ਬਦਾਮਾਂ ਦੀ ਤਾਂ ਕੋਈ ਨਹੀਂ ਹੈਗੀ ਇੱਥੇ। ਤੇ ਉਹ ਕਹਿੰਦੇ ਵੀ ਅਸੀਂ ਨੋਟਿਸ ਲਿਆ, ਵੀ ਸਾਨੂੰ ਆ ਗਈ ਇਹ ਪਹਿਲਾਂ ਫੀਡਬੈਕ। ਮੈਂ ਵੀ ਗੱਲ ਨੋਟਿਸ ਲੈਣ ਦੀ ਨਹੀਂ, ਗੱਲ ਇਹ ਵੀ ਤੁਸੀਂ ਇੰਨੇ ਪਿੱਛੇ ਕਾਹਤੋਂ ਆ, ਤੁਹਾਡੀ ਆਪਣੀ ਮਾਰਕੀਟ ਵੀ ਵੱਡੀ ਆ, ਸਭ ਤੋਂ ਵੱਡਾ ਬੋਰਡ ਆ ਮੇਰੇ ਹਿਸਾਬ ਨਾਲ। ਹਾਂ, ਸਭ ਤੋਂ ਜ਼ਿਆਦਾ ਪੈਸੇ ਆ, ਤੁਹਾਡੇ ਕੋਈ ਇਨਫ ਨਹੀਂ ਹੈਗੇ ਤੁਹਾਨੂੰ ਲੱਗਦਾ, ਪਰ ਤੁਹਾਡੇ ਬਾਕੀ ਬੋਰਡਾਂ ਨਾਲ ਕੰਪੇਅਰ ਕਰਕੇ ਦੇਖੋ। ਠੀਕ ਹੈ ਜੀ। ਦੂਜਾ ਸੀਗਾ ਟੈਰਿਫ ਦੀ ਗੱਲ ਸੀਗੀ, ਵੀ ਉਹਦੇ ਤੇ ਕੀ ਚੱਲ ਰਿਹਾ। ਹਾਂ, ਤੇ ਟੈਰਿਫ ਤੇ ਵੀ ਤੁਸੀਂ ਵੀ ਸਟੇਟਮੈਂਟ ਦਿਓ ਕੋਈ, ਆਲਮੰਡ ਬੋਰਡ ਐਂ ਕਾਹਤੋਂ ਬੈਠਾ। ਜਿਹੜੀ ਆਲਮੰਡ ਬੋਰਡ ਦੀ ਸਮੱਸਿਆ ਮੈਨੂੰ ਇਹ ਲੱਗਦੀ ਆ ਵੀ ਨਾ, ਉਹ ਬਾਹਲੀਆਂ ਚੀਜ਼ਾਂ ਦੇ ਚੁੱਪ ਹੀ ਰਹਿ ਜਾਂਦੇ ਆ। ਵੇਟ ਐਂਡ ਵਾਚ ਪਾਲਿਸੀ ਜੀ, ਵੇਟ ਐਂਡ ਵਾਚ ਕੀ ਸਿਗਮਾ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ। ਮੈਂ ਫੇਰ ਉਹ ਐਤਕੀ ਫੇਰ ਬ੍ਰਿੰਗ ਅਪ ਕੀਤਾ ਤੇ ਮੈਂ ਕਿਹਾ ਵੀ ਕੀ ਸਟੈਂਡ ਆ ਤੁਹਾਡਾ, ਹੋਰ ਤੁਹਾਨੂੰ ਦੱਸੋ ਵੀ ਇੰਨੀ ਲੈਂਡ ਬਦਾਮਾਂ ਦੀ ਜਿਹੜੀ ਖੇਤੀ ਆ ਵਾਈਟ ਲੈਂਡ ਤੇ ਹੁੰਦੀ ਆ, ਤੇ ਵੀ ਆਹ ਸਿਚੁਏਸ਼ਨ ਆ, ਤੇ ਅਸੀਂ ਸਪੋਰਟ ਕਰਦੇ ਹਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਇਹਦੇ ਤੇ ਕੰਮ ਕਰਦੀਆਂ ਨੇ ਜਿਵੇਂ ਅਸੀਂ। ਤੁਸੀਂ ਤਾਂ ਬੋਲ ਹੀ ਨਹੀਂ ਰਹੇ, ਤੁਸੀਂ ਚੁੱਪ ਆ ਜਾਵਾਂ, ਚੁੱਪੀ ਤਾਂ ਹੋਰ ਵੀ ਮਾੜੀ ਆ, ਹੈ ਨਾ। ਸੋ ਇਹ ਚੀਜ਼ਾਂ ਉੱਥੇ ਐਤਕੀ ਰੇਜ਼ ਹੋਈਆਂ। ਉਹ ਮਤਲਬ ਡਿਸੀਜਨ ਤਾਂ ਦੇਖੋ ਬੋਰਡ ਆਫ ਡਾਇਰੈਕਟਰ ਨੇ ਲੈਣਾ ਹੁੰਦਾ ਐਂਡ ਤੇ ਜਾ ਕੇ, ਇਹ ਸਾਰੀਆਂ ਫੀਡਬੈਕ ਚਲੀਆਂ ਜਾਂਦੀਆਂ। ਪਰ ਦੂਜੇ ਐਂਗਲ ਤੋਂ ਦੇਖਿਆ ਜਾਵੇ, ਜਿਵੇਂ ਹੁਣ ਆਪਾਂ ਤੁਸੀਂ ਮੈਂਸ਼ਨ ਕੀਤਾ ਪ੍ਰੋਗਰਾਮ ਦੇ ਸ਼ੁਰੂ ਤੇ, ਉਹਨਾਂ ਨੇ ਆਪਾਂ ਨੂੰ ਆਪਣਾ ਰੇਡੀਓ ਪ੍ਰੋਗਰਾਮ ਸਪਾਂਸਰ ਕਰ ਦਿੱਤਾ, ਸ਼ੁਰੂ ਕਰਨਾ ਹੈ ਨਾ। ਕਿਉਂਕਿ ਮੇਰਾ ਜਿਹੜਾ ਇੱਕ ਕਾਰਨ ਵੱਡਾ, ਪਹਿਲੇ ਦਿਨ ਤੋਂ ਜਿੱਦਣ ਦਾ ਮੈਂ ਪਿਛਲੇ ਸਾਲ ਤੋਂ ਆਲਮੰਡ ਬੋਰਡ ਨਾਲ ਇਨਵੋਲਵ ਹਾਂ, ਜਿੰਨੀ ਵੀ ਆਲਮੰਡ ਬੋਰਡ ਨੂੰ ਫੀਡਬੈਕ ਆਉਂਦੀ ਨਾ, ਉਹ ਹਲਰਸ ਤੇ ਪੈਕਰ ਥਰੂ ਆਉਂਦੀ ਹੈ, ਗਰੋਵਰ ਤੋਂ ਨਹੀਂ ਆਉਂਦੀ। ਗਰੋਵਰ ਤੋਂ ਨਹੀਂ ਆਉਂਦੀ, ਕਿਉਂਕਿ ਉਹਨਾਂ ਦਾ ਕਨੈਕਸ਼ਨ ਹੀ ਹਲਰ ਤੇ ਪੈਕਰ ਨਾਲ। ਜੋ ਉਹਨਾਂ ਨੇ ਦਿਖਾਤਾ ਉਹ ਉਹਨਾਂ ਦੇ ਲਈ ਉਹੀ ਚਿੱਤਰ ਆ। 7600 ਗਰੋਵਰ ਆ ਉਹਨਾਂ ਦਾ। ਅੱਛਾ, 7600 ਗਰੋਵਰਸ ਆ ਆਲਮੰਡ ਦੇ ਸਾਰੀ ਕੈਲੀਫੋਰਨੀਆ 'ਚ। ਠੀਕ ਹੈ ਜੀ, ਜਿਹੜਾ ABC ਦੇ ਨਾਲ ਆ, ਹਰੇਕ ਬੰਦੇ ਨੂੰ ਕਰਨਾ ਹੀ ਪੈਂਦਾ। ਅੱਛਾ, ਤੁਸੀਂ ਜਾ ਨਹੀਂ ਸਕਦੇ ਨਹੀਂ। ਮੈਂ ਕਿਹਾ ਵੀ 7600 ਗਰੋਵਰ ਨਾਲ ਤੁਹਾਡਾ ਡਾਇਰੈਕਟ ਕੰਟੈਕਟ ਹੋਣਾ ਚਾਹੀਦਾ। ਹੁਣ ਕੋਈ ਫੀਡਬੈਕ ਲੈਂਦੇ, ਉਹ ਹਲਰ ਤੋਂ ਮੰਗ ਲੈਂਦੇ। ਮੈਂ ਕਿਹਾ ਹਲਰ ਦੇ ਤਾਂ ਇੰਟਰਸਟ ਬਹੁਤ ਡਿਫਰੈਂਟ ਆ ਸਾਡੇ ਨਾਲ, ਉਹਨਾਂ ਦੇ ਵਿੱਚ ਵਾਲੇ ਰੱਖਣੇ ਆ। ਹਾਂ, ਸੋ ਮੈਂ ਹਰੇਕ ਵਾਰ ਫੇਰ ਉਹਨਾਂ ਨੂੰ ਉੱਥੇ ਰੌਲਾ ਪਾ ਲੈਂਦਾ ਜਦੋਂ ਕੋਈ ਗੱਲ ਹੁੰਦੀ ਹੈ, ਨਹੀਂ ਤੁਸੀਂ ਡਾਇਰੈਕਟ ਗਰੋਵਰ ਨੂੰ ਪੁੱਛੋ। ਇਸੇ ਕਾਰਨ ਕਰਕੇ
ਹੁਣ ਉਹਨਾਂ ਨੇ ਆਈਡੀਆ ਇੱਕ ਆਹ ਸ਼ੁਰੂ ਕੀਤੀ ਆ ਵਿਜ਼ਿਟ ਜੀ, ਥਾਂ ਥਾਂ ਤੇ ਹਰੇਕ ਸ਼ਹਿਰ 'ਚ ਟਾਊਨ ਹਾਲ ਟਾਊਨ ਹਾਲ ਟਾਈਪ ਉਹ ਹਮ। ਸ਼ੁਰੂ ਹੋਇਆ। ਫਿਰ ਆਪਣਾ ਪ੍ਰੋਗਰਾਮ ਸਪਾਂਸਰ ਹੋਇਆ, ਠੀਕ ਹੈ ਜੀ। ਹੁਣ ਆਪਣੇ ਪ੍ਰੋਗਰਾਮ 'ਚ 3 ਮਹੀਨਿਆਂ 'ਚ ਇੱਕ ਐਲਮੰਡ ਬੋਰਡ ਦਾ EMPLOYEE ਆਇਆ ਕਰੂਗਾ, ਦੱਸਿਆ ਕਰੂਗਾ। ਸਿੱਧੀ ਗਰੋਅਰ ਨਾਲ ਕਨੈਕਸ਼ਨ ਬਣਾਓਗੇ, ਠੀਕ ਹੈ ਜੀ। ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਰਵਿਸਿਜ਼, ਫ੍ਰੀ ਸਰਵਿਸਿਜ਼ ਦਿਓ ਸਾਨੂੰ, ਵੀ ਕਿਸੇ ਦਾ ਪੰਪ ਟੈਸਟ ਇਹ ਉਹ। ਉੱਥੇ ਬੇਸਿਕਲੀ ਇਹ ਹੁੰਦਾ ਵੀ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਉੱਥੇ ਪੰਪ ਟੈਸਟ ਜਾਂ ਕੋਈ ਰეკਮੈਂਡੇਸ਼ਨ ਲੈ ਕੇ ਆਉਣੀ, ਗਰੋਅਰ ਨਾਲ ਗੱਲਬਾਤ ਕਰਨੀ ਜਾ ਕੇ, ਤੁਹਾਡਾ ਕਨੈਕਸ਼ਨ ਚਾਹੀਦਾ ਗਰੋਅਰ ਨਾਲ, ਮੀਡੀਅਮ ਬਣਾਉਣਾ ਹੈ। ਹਾਂ ਠੀਕ ਹੈ ਨਾ। ਉਹਦੇ ਲਈ ਅਸੀਂ ਹਾਜ਼ਰ ਹਾਂ, RCDਆਂ ਹੈਗੀਆਂ ਬਥੇਰੇ ਹੈਗੇ ਆ, ਸਿਸਟਮ ਬਣੇ ਹੋਏ ਨੇ, ਠੀਕ ਹੈ ਜੀ। ਤੁਸੀਂ ਥੋੜ੍ਹੀ ਜਿਹੀ ਫੰਡਿੰਗ ਉਧਰ ਨੂੰ ਟ੍ਰਾਂਸਫਰ ਕਰਕੇ ਕਹੋ ਵੀ ਭਾਈ ਸਾਨੂੰ, ਜਿਵੇਂ ਹੁਣ ਆਪਾਂ ਨੂੰ ਜੇ ਆਪਾਂ ਨੂੰ ਹੁੰਦੀ ਆ ਆਪਸ਼ਨ ਆਪਣੇ ਕੋਲ ਜਿੰਨੇ ਗਰੋਅਰਾਂ ਕੋਲ ਮੈਂ ਜਾਂਦਾ, ਮੈਂ ਉਹ ਐਲਮੰਡ ਬੋਰਡ ਵਾਲਾ ਵੀ ਨਾਲ ਲੈ ਜਾ ਕਰੂੰਗਾ, ਨਾਲ ਸੱਜਪੱਤ ਜਾ ਕੇ ਉਹਨਾਂ ਨੂੰ ਉੱਥੇ ਪੁੱਛ ਲਿਆ ਕਰੂੰ 2-4 ਕੁਐਸਚਨ ਵੀ ਤੁਹਾਨੂੰ ਕੀ ਲੱਗਦਾ ਭਾਈ, ਤੁਹਾਡੀ ਕੋਈ ਫੀਡਬੈਕ, ਉਹ ਲੈ ਕੇ ਜਮ੍ਹਾਂ ਕਰਾ ਦਿਆ ਕਰਾਂਗੇ ਆਪਾਂ ਇਹਨਾਂ ਨੂੰ। ਹੁਣ ਇਹਦੇ ਨਾਲ ਇਹ ਹੁੰਦਾ ਵੀ ਗਰੋਅਰ ਨੂੰ ਫੀਲ ਇਹ ਹੋ ਰਿਹਾ ਵੀ ਮੇਰਾ ਐਲਮੰਡ ਬੋਰਡ ਨਾਲ ਡਾਇਰੈਕਟ ਕਨੈਕਸ਼ਨ ਸੁਣਦੇ ਆ ਮੇਰੀ, ਨਾ ਕਿ ਹੱਲਰ ਪੈਕਰ ਥਰੂ। ਇਹ ਉਹਨਾਂ ਦੀ ਫਾਇਦੇ ਦੀ ਚੀਜ਼ ਆ, ਇਹ ਬਹੁਤ ਸਾਰੀ ਚੀਜ਼ ਆ। ਹੁਣ ਉਹਨਾਂ ਦੀ ਜਿਹੜੀ ਇਹ ਅਪਰੋਚ, ਸਾਡਾ ਪੂਰਾ ਜ਼ੋਰ ਲੱਗਿਆ ਵੀ ਚੇਂਜ ਹੋਵੇ ਡਾਇਰੈਕਟਲੀ ਵਿਦ ਗਰੋਅਰ। ਕਈ ਥਾਵਾਂ ਤੇ ਲੱਗੇ ਹੋਏ ਆ ਤੁਸੀਂ, ਸਟੇਟ ਤੋਂ ਲੈ ਕੇ ਤੇ ਜਿਹੜੀਆਂ ਰੈਗੂਲਰ ਬੋਰਡਸ ਆ ਉਹਦੇ ਵਿੱਚ ਤੱਕ ਵੀ, ਜਿੰਨਾ ਕੁ ਆਪਣਾ ਹੈਗਾ ਵੇ ਤੋਂ ਆਪਾਂ ਕਰੀ ਜਾਂਦੇ ਆ, ਜ਼ੋਰ ਲਾਈ ਜਾਂਦੇ ਆ। ਚਲੋ ਪਰਮਾਤਮਾ ਮਿਹਰ ਰੱਖੇ, ਇਦਾਂ ਹੀ ਚਲੋ ਕਰਦੇ ਰਹੋ। ਤੇ ਬਾਈਪੌਕ ਵਾਲਿਆਂ ਦਾ ਕੀ ਸਥਿਤੀ ਆ? ਜਿੱਦਾਂ ਹੁਣ ਉਹਦਾ DEI ਵਾਲਾ ਤਾਂ ਉਹਨਾਂ ਨੇ ਬੰਦ ਕਰਤਾ ਆ, ਇਹ ਬਾਈਪੌਕ CDFA ਦੇ ਅੰਡਰ ਸੀ ਜਾਂ USDA ਦੇ? ਇਹ CDFA ਦਾ। ਅੱਛਾ, ਫਿਰ ਇੱਥੇ ਚੱਲੂਗੀ ਇਹ? ਇੱਥੇ ਚੱਲੂਗੀ ਇਹ ਤਾਂ ਸਗੋਂ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅੱਛਾ, ਉਹ ਕਿਉਂਕਿ ਕਾਫੀ ਵਧੀਆ ਫੀਡਬੈਕ ਆ ਬਾਈਪੌਕ ਕਮੇਟੀ ਦੀ, ਜਿਹੜਾ ਦੀ ਬਣੀ ਆ ਸਾਡੀ, ਸਾਲ ਤੋਂ ਉੱਪਰ ਹੋ ਗਿਆ। ਕੀ ਹੁਣ ਤੱਕ ਦੀਆਂ ਅਕੰਪਲਿਸ਼ਮੈਂਟ ਆ? ਇਹ ਅਕੰਪਲਿਸ਼ਮੈਂਟ ਦੇਖੋ, ਇੱਕ ਤਾਂ ਆ ਸਬ ਕਮੇਟੀ ਬਣ ਗਈ ਜਿੱਥੇ ਹੁਣ CDFA ਸਟਾਫ ਆ ਕੇ। ਅੱਛਾ, ਬਾਈਪੌਕ ਦੇ ਅੰਡਰ ਸੀਗੇ? ਇਹ ਬਾਈਪੌਕ ਤੋਂ ਅੰਡਰ ਆਇਆ, ਠੀਕ ਆ। ਫਿਰ ਆਪਣੀਆਂ ਜਿੰਨੀਆਂ ਵੀ ਸੈਕਟਰੀ ਕੈਰਨ ਰੌਸ ਨਾਲ ਮੀਟਿੰਗਸ ਹੋਈਆਂ, ਉਹ ਬਾਈਪੌਕ ਵਾਲੇ ਕਨੈਕਸ਼ਨਸ ਤੋਂ ਹੀ ਨਿਕਲ ਜਾਣ, ਠੀਕ ਹੈ ਜੀ। ਤੇ ਜਿਹੜਾ ਆਪਾਂ ਪਿਛਲੀ ਵਾਰ ਰੌਲਾ ਪਾਇਆ ਸੀ 25% ਕਹਿੰਦੇ ਸੀ ਘਟਾ ਦਿਓ, ਉਹ ਕਹਿੰਦੇ ਨਹੀਂ 25% ਚਾਹੀਦੀ ਆ ਫੰਡਿੰਗ ਹਿਸਟੋਰੀਕਲੀ ਅੰਡਰ ਸਰਵਿੰਗ ਜਾਂ SDFR ਕਹਿੰਦੇ ਨੇ, ਉਹ ਐਤਕੀ ਫੇਰ 25 ਹੀ ਰਹੂਗੀ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਾਫੀ ਬੈਨੀਫਿਟ ਦੇ ਰਹੀਆਂ ਹੈ ਨਾ। ਤੇ ਇੱਕ ਆਪਣਾ CDFA ਦੇ ਵਿੱਚ ਡਾਇਰੈਕਟ ਕੰਟੈਕਟ ਆ, ਜਿਹੜੀ CDFA ਨੇ ਪਾਲਿਸੀ ਬਣਾਉਣੀ ਹੈ ਸਟੇਟ ਨੇ, ਕੈਲੀਫੋਰਨੀਆ ਰੈਜ਼ਿਲੀਐਂਸੀ ਪਾਲਿਸੀ, ਉਹਦੇ ਚ ਅਸੀਂ ਇਨਵੋਲਵ ਆ। ਉਹ ਵੀ ਬਾਈਪੌਕ ਥਰੂ ਡੋਰ ਖੁੱਲੇ ਨੇ ਸਾਰੇ, ਠੀਕ ਹੈ, ਓਕੇ। ਕਿਉਂਕਿ ਹੁਣ ਮੈਂ ਉੱਥੇ ਜਾਣਾ, ਮੇਰੇ ਕਨੈਕਸ਼ਨ ਨੇ, ਪਰਸਨਲੀ ਬੰਦੇ ਜਾਣਦੇ ਆ। ਇੱਕ ਇਹ ਹੁੰਦਾ ਵੀ ਕਹਿਣਾ ਨਹੀਂ ਚਾਹੀਦਾ ਵੀ ਜਿਹੜੇ 10-12 ਬਣੇ ਜਾਂਦੇ ਆ ਨਾ, ਤਾਂ 7-8 ਤਾਂ ਬੋਲਦੇ ਹੀ ਨਹੀਂ, ਉਵੇਂ ਮੁੜ ਆਉਂਦੇ। ਜਿਵੇਂ ਆਪਣੀ ਵਿਧਾਨ ਸਭਾ ਜੋ ਪਾਕਿਸਤਾਨ ਨੂੰ ਆਏ ਅਸੀਂ, ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ, ਉਹ ਕੰਮ ਉੱਥੇ ਆ। ਜਿਆਦਾ ਬੰਦੇ ਲੈ ਲੈਂਦੇ ਪੋਜੀਸ਼ਨ ਤੇ ਕਹਿੰਦੇ ਵੀ ਨਹੀਂ ਕੁਝ ਵਾਪਸ ਆਏ। ਮੈਂ ਪੂਰਾ ਵੋਕਲ ਹੁੰਦਾ ਹਰੇਕ ਵਾਰੀ, ਤੇ ਮੈਂ ਹੀ ਇਕੱਲਾ ਹੁੰਦਾ ਜਿਹੜਾ ਕ੍ਰਿਟਿਸਾਈਜ਼ ਕਰਦਾ ਜਿਆਦਾ ਚੀਜ਼ਾਂ। ਜਿਆਦਾ ਬੰਦੇ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ। ਹਾਂ, ਮੈਂ ਹੁਣੇ ਮੀਟਿੰਗ ਹੋਈ ਇੱਥੇ ਫ੍ਰੈਜ਼ਨੋ ਸਟੇਟ, ਇਹਨਾਂ ਨੇ ਕਰਾਈ ਸੀਗੀ ਸਟੂਡੈਂਟਸ ਨੇ, ਤੇ ਇੱਥੇ ਆਪਣੇ 에ਅਰ ਪੋਲਿਊਸ਼ਨ ਬੋਰਡ ਵਾਲੇ ਸੱਦੇ ਸੀ, ਉਹ ਬੀਬੀ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ, ਹੈ ਨਾ। ਤੇ ਮੈਨੂੰ ਵੀ ਇਨਵੀਟੇਸ਼ਨ ਆ ਗਿਆ ਵੀ ਤੁਸੀਂ ਆਇਓ ਜ਼ਰੂਰ। ਮੈਂ ਗਿਆ, ਉਹ ਦੱਸੀ ਜਾਵੇ ਵੀ ਐਂ ਕਰਦੇ ਜੋ ਕਰਦੇ ਆ, ਹੈ ਨਾ। ਖੜ ਜਾਓ ਜਰਾ, ਤੇ ਮੈਂ ਕਿਹਾ ਵੀ ਖੜ ਜਾਓ ਜਰਾ, ਹਾਂ ਬਿਲਕੁਲ। ਤੇ ਮੈਂ ਉਹ ਘੇਰ ਲਿਆ ਉਹਨੂੰ, ਮੈਂ ਕਿਹਾ ਵੀ ਕਿੰਨਾ ਚਿਰ ਲਾਉਣੇ ਟਰੈਕਟਰ ਦੇਣ ਨੂੰ? ਕਹਿੰਦੀ 2 ਸਾਲ। ਮੈਂ 2 ਸਾਲ ਥੋੜਾ ਟਾਈਮ ਹੁੰਦਾ? ਤੇ ਕਹਿੰਦੀ ਨਹੀਂ ਅਸੀਂ ਕਰ ਰਹੇ ਆ ਐਫਰਟ। ਮੈਂ ਕਿਹਾ ਮੈਂ ਪਿਛਲੇ ਸਾਲ ਮੀਟਿੰਗ ਸੀ ਤੁਹਾਡੇ ਨਾਲ, ਤੁਸੀਂ ਉਦੋਂ ਵੀ ਇਹੀ ਆਨਸਰ ਦਿੱਤਾ ਸੀ। ਸਾਲ 'ਚ ਕੀ ਬਦਲਿਆ? ਸਾਲ 'ਚ ਕੀ ਬਦਲ ਗਿਆ, ਹੈ ਨਾ। ਕਹਿੰਦੀ ਅਸੀਂ ਇਹਨਾਂ ਨਾਲ ਕੀਤਾ ਟਾਈ ਅਪ, ਫ੍ਰੈਜ਼ਨੋ ਸਟੇਟ ਨਾਲ ਤੇ ਇੱਕ ਹੋਰ RCD ਨਾਲ। ਮੈਂ ਕਿਹਾ ਵੀ ਉਹਨਾਂ ਦਾ ਕੀ ਫੰਕਸ਼ਨ ਹੈ? ਉਹ ਕਹਿੰਦੀ ਪ੍ਰੋਗਰਾਮ ਆਊਟਰੀਚ। ਮੈਂ ਕਿਹਾ ਆਊਟਰੀਚ ਦੀ ਤਾਂ ਤੁਹਾਡੀ ਸਮੱਸਿਆ ਹੀ ਨਹੀਂ। ਸਮੱਸਿਆ ਤੁਹਾਡੀ ਇਹ ਆ ਵੀ ਜਦੋਂ ਮੈਂ ਐਪਲੀਕੇਸ਼ਨ ਭਰਦਾ, ਕਰੈਕਟ ਮੀ ਇਫ ਆਈ ਐਮ ਰੌਂਗ, ਵੀ ਮੈਂ 18 ਮਹੀਨੇ ਮੇਰੀ ਐਪਲੀਕੇਸ਼ਨ ਟੇਬਲ ਤੇ ਪਈ ਰਹਿੰਦੀ ਹੈ, ਇਜ਼ ਦੈਟ ਰਾਈਟ? ਕਹਿੰਦੀ ਹਾਂ। ਸਾਡਾ ਕਹਿੰਦਾ ਜਦੋਂ ਅਸੀਂ ਚੱਕ ਲੈਂਦੇ ਅਸੀਂ 3-4 ਮਹੀਨੇ 'ਚ ਪ੍ਰੋਸੈਸ ਕਰ ਦਿੰਦੇ ਹਾਂ। ਮੈਨੂੰ ਕਹਿੰਦੀ, ਪਰ ਮੈਂ 18 ਮਹੀਨੇ ਤਾਂ ਪਈ ਰਹਿੰਦੀ ਨਾ ਉੱਥੇ, ਚੱਕਣ ਨੂੰ 1.5 ਸਾਲ ਲਾ ਦਿੰਦੇ ਆ। ਮੈਂ ਕਿਹਾ ਜਦੋਂ ਆਪਣੀ ਪਿਛਲੀ ਮੀਟਿੰਗ ਹੋਈ ਸੀ ਉਦੋਂ ਵੀ ਅਸੀਂ ਇਹੀ ਕਿਹਾ ਸੀ ਵੀ ਅਸੀਂ ਐਜ਼ ਏ ਆਰਗੇਨਾਈਜੇਸ਼ਨ ਕੀ ਕਰ ਸਕਦੇ ਹਾਂ 18 ਮਹੀਨੇ ਘਟਾਉਣ ਲਈ। ਤੁਸੀਂ ਦੱਸੋ ਵੀ ਭਾਈ ਐਪਲੀਕੇਸ਼ਨ ਕੱਲੀ ਇੱਕ ਪੇਜ ਦੀ ਭਰ ਕੇ ਨਾ ਦੇ, ਜਿਹੜਾ ਅਸੀਂ ਕੰਮ ਕਰਨਾ ਨਾ ਇਹ ਤੁਸੀਂ ਕਰਕੇ ਸਾਨੂੰ ਨਾਲ ਪਹਿਲਾਂ ਹੀ ਦੇ ਦਿਓ, ਆਪ ਹੀ ਵੱਟ ਕਰਕੇ ਦੇ ਦਿਓ। ਹਾਂ, ਵੀ ਤੁਸੀਂ ਸਿਰਫ ਕੱਲਾ ਚੈੱਕ ਹੀ ਕਰਨਾ, ਚੈੱਕ ਕਰਕੇ ਜੀ ਉਹ ਮਾਰਕ ਕਰ ਦੇਣਾ। ਜਿਹੜੀ ਐਪਲੀਕੇਸ਼ਨ ਤੁਸੀਂ 4 ਘੰਟੇ ਲਾਉਨੇ ਆ, ਤੁਸੀਂ 15 ਮਿੰਟਾਂ ਕਰਕੇ ਪਰੇ ਕਰੋ। ਤੁਹਾਡੇ ਕੋਲ ਡਾਕੂਮੈਂਟ ਪਹਿਲਾਂ ਪਏ। ਮੈਂ ਕਿਹਾ ਵੀ ਫ੍ਰੈਜ਼ਨੋ ਸਟੇਟ ਨੂੰ ਤੁਸੀਂ ਆਊਟਰੀਚ ਤੇ ਲਾਇਆ, RCD ਨੂੰ ਲਾਇਆ, ਇਹਦਾ ਕੀ ਫਾਇਦਾ? ਆਊਟਰੀਚ ਦਾ ਸਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਪ੍ਰੋਗਰਾਮ ਦਾ, ਤੁਹਾਡਾ ਪ੍ਰੋਗਰਾਮ ਸਭ ਤੋਂ ਫੇਮਸ ਪ੍ਰੋਗਰਾਮ ਆ ਮੈਂ ਟਰੈਕਟਰ ਰਿਪਲੇਸਮੈਂਟ ਵਾਲਾ। ਮੈਂ ਕਿਹਾ ਸਾਡੀ ਸਮੱਸਿਆ ਇਹ ਹੈ ਵੀ ਟਰੈਕਟਰ ਦਿੰਦੇ ਨਹੀਂ, ਜਿਹੜਾ ਟਰੈਕਟਰ ਵਿੱਚ ਪਾ ਲੈਂਦੇ ਉਹਨੂੰ ਮੂੰਹ ਮਰ ਜਾਂਦਾ ਵਿਚਾਰਾ 2 ਸਾਲ ਲਾ ਕੇ ਹੋਰ। ਤੇ ਫਿਰ ਮੇਰੇ ਕਿਹੜੀ ਸਾਰੇ ਦੇਖਣ
ਅੱਛਾ ਹੁਣ ਜਿੱਥੇ ਤੁਸੀਂ ਜਾਂਦੇ ਇਹ ਤਾਂ ਨਹੀਂ ਕਦੇ ਆ ਗਏ ਬੋਲਣ ਨੂੰ ਉਹ ਮੈਨੂੰ ਲੱਗਦਾ ਕਈ ਉਹਦਾ ਸੋਚਦੇ ਵੀ ਆਏ ਯਾਰ ਆ ਚੱਕੂ ਦੇਖੋ ਸੁਣੋ ਉਹ ਕਹਿੰਦੇ ਮੈਨੂੰ ਵੀ ਮਗਰੋਂ ਕਿਹੜਾ ਬਾਅਦ ਕਿਹੜਾ ਮੁੱਦਾ ਚੱਕਦਾ ਅੱਜ ਹੈ ਪ੍ਰੈਜ਼ੈਂਟ ਸਟੇਟਮੈਂਟ ਮੁੰਡਾ ਕਹਿੰਦਾ ਵੀ ਥੈਂਕ ਯੂ ਕਹਿੰਦਾ ਫॉर ਆਸਕਿੰਗ ਟਫ ਕੁਐਸਚਨਸ ਮੈਂ ਕਿਹਾ ਵੀ ਟਫ ਕੁਐਸਚਨ ਤੁਸੀਂ ਵੀ ਪੁੱਛਿਆ ਕਰੋ ਹਨਾ ਇਸੇ ਕੰਮ ਨੂੰ ਤਾਂ ਵੀ ਬਿਠਾਇਆ ਮੀਟਿੰਗ ਨੂੰ ਇਸੇ ਕੰਮ ਨੂੰ ਬੈਠੇ ਹਾਂ ਇਹ ਥੋੜੀ ਵੀ ਕਾਫੀ ਪੀਣ ਜਾਣਾ ਬਿਲਕੁਲ ਸੋ ਨਹੀਂ ਇਹ ਚੀਜ਼ ਤਾਂ ਜਿਹੜੀ ਜ਼ਰੂਰੀ ਹੈ ਚਲੋ ਪੱਗ ਇੱਥੇ ਵਧਾਈ ਦਾ ਪਾਤਰ ਤੇ ਪੱਗ ਕੰਨੀਓ ਤੁਸੀਂ ਜਾਂਦੇ ਆ ਤੇ ਇਹ ਇਸ਼ੂਜ਼ ਨੂੰ ਤੁਸੀਂ ਰੇਜ਼ ਕਰਦੇ ਆ ਇੰਪੋਰਟੈਂਟ ਇਸ਼ੂਜ਼ ਨੇ ਅਹਿਮ ਇਸ਼ੂਜ਼ ਨੇ ਟਰਾਂਸਪੇਰੈਂਸੀ ਆਊਗੀ ਮਾਹੌਲ ਥੋੜਾ ਜਿਹਾ ਸਖਾਲਾ ਹੋਊਗਾ ਸਟ੍ਰੀਮਲਾਈਨ ਹੋਊਗਾ ਤੇ ਕਾਫੀ ਕੁਝ ਉਸ ਦੇ ਵਿੱਚ ਸੁਧਾਰ ਹੋ ਸਕਦਾ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ ਕਰਦੇ ਹਾਂ ਅਗਲੀ ਦੀ ਫਿਰ ਗੱਲਬਾਤ ਮਿਹਰਬਾਨੀ